ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਜਿਵੇਂ ਆਪ ਸਭ ਜਾਣਦੇ ਹੋ ਸ਼ੁੱਕਰਵਾਰ ਦੇ ਦਿਨ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਆ ਉਹ ਆਪਾਂ ਥੋੜ੍ਹਾ ਲੰਮੇ ਸਮੇਂ ਦੇ ਲਈ ਕਰਦੇ ਹਾਂ। ਅਤੇ ਮਿੰਟੂ ਜੀ ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ। ਮਿੰਟੂ ਗੁਰਸਰੇ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਇਹਨਾਂ ਨੂੰ, ਨੰਬਰ 4082722500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਸੀਨੀਅਰਜ਼ ਬੇਕਰਸਫੀਲਡ ਤੋਂ, ਅਤੇ ਰਣਜੀਤ ਸਿੰਘ ਮੰਡੇਰ ਜੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 4087227698 ਦੇ ਉੱਤੇ, 4087227698 ਦੇ ਉੱਤੇ। ਮਿੰਟੂ ਗੁਰਸਰੇ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਦਮਾਵਤੀ ਮੂਵੀ ਦੇ ਵਿਰੋਧ ਦੇ ਵਿੱਚ ਹੁਣ ਕਹਿੰਦੇ ਲਾਸ਼ਾਂ ਵੀ ਜੁੜਨ ਲੱਗੀਆਂ, ਜਿੱਥੇ ਹੋਰ ਕਈ ਤਰੀਕੇ ਦੀਆਂ ਜਿਹੜੀਆਂ ਪ੍ਰੋਬਲਮਾਂ ਦਾ ਸਾਹਮਣਾ ਕਰ ਰਿਹਾ ਹੈ ਭਾਰਤ, ਉੱਥੇ ਪਦਮਾਵਤੀ ਨੂੰ ਲੈ ਕੇ ਕੁਝ ਜ਼ਿਆਦਾ ਹੀ ਲੋਕ ਉਤਸੁਕ ਹੋਏ ਫਿਰਦੇ ਆ। ਬਿਲਕੁਲ, ਪਦਮਾਵਤੀ ਵੀ ਆਪਣੇ ਆਪ 'ਚ ਇੱਕ ਸਮੱਸਿਆ ਹੀ ਬਣ ਗਈ ਹੈ ਭਾਰਤ ਦੀ ਜੀ। ਪਦਮਾਵਤੀ ਨਹੀਂ, ਹੋਰ ਵੀ ਕਈ ਫਿਲਮਾਂ ਹੈ ਜਿਨ੍ਹਾਂ ਤੇ ਰੱਪੜ ਪਿਆ ਫਿਰਦਾ। ਇਸ ਦੁਰਗਾ ਫਿਲਮ ਨੂੰ ਲੈ ਕੇ ਵੀ ਅਦਾਲਤੀ ਲੜਾਈ ਹੈ ਜਿਹੜੀ ਉਹ ਜਾਰੀ ਆ, ਪਰ ਇਸ ਫਿਲਮ ਤੇ ਕੁਛ ਜ਼ਿਆਦਾ ਹੀ ਆ। ਅੱਜ ਜੋ ਹੋਇਆ ਉਹਨੇ ਸਾਰੇ ਮੁਲਕ ਨੂੰ ਇੱਕ ਵਾਰੀ ਕੰਬਾ ਦਿੱਤਾ। ਅਸਲ ਦੇ ਵਿੱਚ ਜੋਧਪੁਰ ਦੇ ਲਾਗੇ ਇੱਕ ਨਾਹਰਗੜ੍ਹ ਕਿਲ੍ਹਾ, ਉਸ ਕਿਲ੍ਹੇ ਦੀ ਬਾਹਰੀ ਦੀਵਾਰ ਤੇ ਅੱਜ 40 ਕੁ ਵਰ੍ਹਿਆਂ ਦੇ ਇੱਕ ਨੌਜਵਾਨ ਦੀ ਲਾਸ਼ ਲਟਕਦੀ ਵੇਖੀ ਗਈ। ਜਦੋਂ ਉਹਨੂੰ ਖੋਲਿਆ ਗਿਆ, ਲਾਇਆ ਗਿਆ, ਉਦੋਂ ਤੱਕ ਉਹ ਮਰਿਆ ਪਿਆ ਸੀ ਜੀ। ਪਰ ਉਹਦੀ ਲਾਸ਼ ਦੇ ਲਾਗੇ ਬੰਨੇ ਜਦੋਂ ਲੋਕਾਂ ਨੇ ਵੇਖਿਆ ਤੇ ਪੱਥਰਾਂ ਤੇ ਬਹੁਤ ਤਰ੍ਹਾਂ ਦੀਆਂ ਧਮਕੀਆਂ ਲਿਖੀਆਂ ਪਈਆਂ ਸੀ। ਤਰ੍ਹਾਂ ਤਰ੍ਹਾਂ ਦੀਆਂ ਧਮਕੀਆਂ ਸੀ। ਉਹਨਾਂ ਦੇ ਵਿੱਚੋਂ ਇੱਕ ਧਮਕੀ ਇਹ ਵੀ ਸੀਗੀ ਕਿ ਅਸੀਂ ਸਿਰਫ ਪੁਤਲੇ ਜਲਾਉਂਦੇ ਹੀ ਨਹੀਂ, ਲਟਕਾਉਂਦੇ ਵੀ ਹਾਂ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਧਮਕੀ ਆ, ਜਾਂ ਸਮਝ ਲਓ ਕਿ ਇੱਕ ਚੇਤਾਵਨੀ ਹੈ। ਹੁਣ ਇਸ ਨੂੰ ਕਿੱਦਾਂ ਲਿਆ ਜਾਂਦਾ, ਇਹਦੇ ਤੋਂ ਕਰਨੀ ਸੈਨਾ ਵਾਲਿਆਂ ਨੇ ਤੇ ਆਪਣੇ ਆਪ ਨੂੰ ਜੁਦਾ ਕਰ ਲਿਆ। ਉਹ ਕਹਿੰਦੇ ਆ ਕਿ ਅਸੀਂ ਇਸ ਤਰ੍ਹਾਂ ਦੇ ਵਿਰੋਧ ਦੀ ਜਾਂ ਇਸ ਤਰ੍ਹਾਂ ਦੀ ਕਰਤੂਤ ਦੀ ਕੋਈ ਹਾਮੀ ਨਹੀਂ ਭਰਦੇ ਜੀ, ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਪਰ ਲੋਕ ਡਰੇ ਪਏ ਆ। ਲੋਕ ਸਮਝਦੇ ਆ ਕਿ ਦੇਖੋ ਅੱਗੇ ਤੇ ਇੱਥੇ ਕੌਣ ਬਣੇਗਾ। ਕਰੋੜਪਤੀ ਵਾਲੀ ਖੇਡ ਚੱਲਦੀ ਪਈ ਸੀ। ਉਹ ਕਹਿੰਦਾ ਸੀਗਾ ਕਿ ਸੰਜੇ ਲੀਲਾ ਪੰਸਾਲੀ ਦਾ ਤੁਸੀਂ ਗਲ ਵੱਢ ਕੇ ਲਿਓ, ਮੈਂ ਇੰਨੇ ਕਰੋੜ ਦਿਊ। ਕੋਈ ਕਹਿੰਦਾ ਸੀਗਾ ਦੀਪਿਕਾ ਪਾਦੂਕੋਣ ਦਾ ਨੱਕ ਲਿਓ, ਮੈਂ ਇੰਨੇ ਕਰੋੜ ਦੇਊਂਗਾ। ਉਹ ਕੌਣ ਬਣੇਗਾ। ਕਰੋੜਪਤੀ ਵਾਲੀ ਖੇਡ ਛੱਡ ਕੇ ਆ ਹੁਣ ਜੇ ਕੰਮ ਇੱਧਰ ਚੱਲ ਪਿਆ ਫਿਰ ਤੇ ਬਹੁਤ ਮੰਦਾ ਹੋਊਗਾ। ਸੋ ਹਾਲ ਦੀ ਘੜੀ ਕੁਛ ਨਹੀਂ ਕਿਹਾ ਜਾ ਸਕਦਾ ਇਸ ਮਾਮਲੇ 'ਚ ਕਿ ਇਹ ਖੁਦਕੁਸ਼ੀ ਆ ਜਾਂ ਇਹ ਕੋਈ ਹੱਤਿਆ ਕਰਕੇ ਲਾਸ਼ ਲਟਕਾਈ ਗਈ ਆ। ਪਰ ਜੋ ਵੀ ਆ, ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਕਿ ਆਖਰ ਇਹ ਹੋਇਆ ਕੀ ਆ, ਵਾਪਰਿਆ ਕੀ ਆ। ਉਹਦਾ ਪਦਮਾਵਤੀ ਫਿਲਮ ਦੇ ਵਿੱਚ ਜਿਹੜੀ ਅਪਡੇਟ ਆ ਉਹ ਹਾਲ ਦੀ ਘੜੀ ਇਹੋ ਹੀ ਆ ਕਿ ਇਸ ਸਮੇਂ ਇਸ ਫਿਲਮ ਨੂੰ ਬ੍ਰੇਕ ਲੱਗ ਗਈ ਆ। ਹੁਣ ਗੁਜਰਾਤ ਇਲੈਕਸ਼ਨ ਤੋਂ ਬਾਅਦ ਹੀ ਇਸ ਫਿਲਮ ਦਾ ਕੋਈ ਹੱਲ ਨਿਕਲ ਸਕਦਾ। ਹਾਲ ਦੀ ਘੜੀ ਇਹਦੀ ਪੱਕੀ ਰਿਲੀਜ਼ਿੰਗ ਡੇਟ ਨਹੀਂ ਹੈਗੀ। ਪਰ ਬਾਵਜੂਦ ਇਸ ਦੇ ਜਿਸ ਤਰੀਕੇ ਦੇ ਨਾਲ ਘਟਨਾਵਾਂ ਵਾਪਰਦੀਆਂ ਪਈਆਂ, ਜਿਸ ਤਰੀਕੇ ਦੇ ਨਾਲ ਇੱਕ ਧਮਕੀਆਂ ਦੇਣ ਦਾ ਸਿਲਸਿਲਾ ਚੱਲਦਾ ਪਿਆ, ਇਹ ਹੈਰਾਨ ਕਰਦਾ ਹੈ। ਔਰ ਕਮਾਲ ਦੀ ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ ਤੇ ਇਸ ਸਾਰੀ ਲਹਿਰ ਦੇ ਬਹਾਨੇ ਤੁਸ਼ਟੀਕਰਨ ਕਰਦੀ ਪਈ। ਔਰ ਖਾਸ ਤੌਰ ਤੇ ਜਿਹੜਾ ਸ਼ਿਵਰਾਜ ਸਿੰਘ ਚੌਹਾਨ, ਜਿਹੜਾ ਹਰ ਮੁਹਾਲ ਤੇ ਫੇਲ ਹੋਇਆ ਮੁੱਖ ਮੰਤਰੀ ਹੈ, ਉਹਨੇ ਤੇ ਇਸ ਮੁੱਦੇ ਨੂੰ ਏਦਾਂ ਕੈਸ਼ ਕੀਤਾ ਕਿ ਜਾਨੋ ਜਿੱਦਾਂ ਇਤਿਹਾਸ ਦੇ ਵਿੱਚੋਂ ਉਹਨੂੰ ਬਹੁਤ ਵੱਡਾ ਕੋਈ ਪੰਨਾ ਮਿਲ ਗਿਆ ਹੋਵੇ ਜੋ ਇਨ ਬਿਨ ਉਹ ਆਪਣੇ ਰਾਜ 'ਚ ਲਾਗੂ ਕਰਨ ਜਾ ਰਿਹਾ। ਪਹਿਲਾਂ ਉਹਨੇ ਪਦਮਾਵਤੀ ਦਾ ਇਹ ਖਿਤਾਬ ਦੇ ਦਿੱਤਾ ਕਿ ਉਹ ਰਾਜ ਮਾਤਾ ਮੱਧ ਪ੍ਰਦੇਸ਼ ਦੀ, ਤੇ ਹੁਣ ਉਹਨੇ ਉਹਦੇ ਨਾਮ ਤੇ ਪੁਰਸਕਾਰ ਜਾਰੀ ਕਰ ਦਿੱਤਾ। ਔਰ ਕਮਾਲ ਦੀ ਗੱਲ ਆ ਕਿ ਜਿਹੜਾ ਪਹਿਲਾ ਪੁਰਸਕਾਰ ਦਿੱਤਾ ਜਾ ਰਿਹਾ ਉਹ ਇੱਕ ਰੇਪ ਵਿਕਟਮ ਨੂੰ ਦਿੱਤਾ ਜਾ ਰਿਹਾ। ਲੋਕ ਇਸ ਗੱਲੋਂ ਵੀ ਉਹਦੀ ਨੁਕਤਾਚੀਨੀ ਕਰਦੇ ਪਏ ਆ ਕਿ ਰੇਪ ਵਿਕਟਮ ਨੂੰ ਹੁਣ ਤੂੰ ਇਹ ਪੁਰਸਕਾਰ ਦੇਵੇਂਗਾ ਕਿ ਉਹਨੇ ਰੇਪ ਕਰਵਾ ਕੇ ਆਪਣਾ ਬਹੁਤ ਵੱਡਾ ਮਾਰਕਾ ਮਾਰਿਆ। ਸੋ ਰੇਪ ਪ੍ਰਾਪਤੀਆਂ ਤੇ ਦਿੱਤਾ ਅਵਾਰਡ ਪ੍ਰਾਪਤੀਆਂ ਤੇ ਦਿੱਤਾ ਜਾਂਦਾ, ਤੇ ਰੇਪ ਕੋਈ ਪ੍ਰਾਪਤੀ ਥੋੜੀ ਆ।
ਸੋ ਉੱਥੇ ਸ਼ਿਵਰਾਜ ਸਿੰਘ ਚੌਹਾਨ ਹੈ ਜਿਹੜਾ ਉਹ ਪਦਮਾਵਤੀ ਤੇ ਪੂਰੀ ਕਮਾਈ ਕਰਨ ਦੀ ਕੋਸ਼ਿਸ਼ ਕਰਦਾ ਪਿਆ। ਹਾਲਾਂਕਿ ਪਦਮਾਵਤੀ ਫਿਲਮ ਪਤਾ ਨਹੀਂ ਕਦੋਂ ਰਿਲੀਜ਼ ਹੋਣੀ ਹੈ, ਕਦੋਂ ਨੇ ਕਮਾਈ ਕਰਨੀ ਹੈ। ਸੋ ਚਾਰ ਚੁਫੇਰੇ ਪਦਮਾਵਤੀ ਤੇ ਮਹਾਭਾਰਤ ਜਾਰੀ ਹੈ। ਪਰ ਇਸ ਖੇਡ ਦੇ ਵਿੱਚ ਜੇ ਇਹ ਲਾਸ਼ਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਤਾਂ ਫਿਰ ਇਹ ਮੰਦਭਾਗੀ ਦਾ ਮੇਰੇ ਖਿਆਲ ਦੇ ਨਾਲ ਸਿਖਰ ਹੋਵੇਗਾ। ਜੀ ਬਿਲਕੁਲ ਮਿੰਟੂ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਸਰਕਾਰ ਦੀਆਂ ਉਮੀਦਾਂ ਨੂੰ ਝਟਕਾ, ਸਟੈਂਡਰਡ ਆਫ ਪੂਅਰ ਨਹੀਂ ਜਿਹੜੀ ਵਧਾਈ ਰੇਟਿੰਗ ਉਹਨਾਂ ਨੇ। ਦੇਖੋ, ਇਹ ਸਟੈਂਡਰਡ ਐਂਡ ਪੂਅਰ ਨੇ ਰੇਟਿੰਗ ਜਿਹੜੀ ਸੀ ਉਹ ਇਹਨਾਂ ਦੀ ਵਧਾਉਣੀ ਨਹੀਂ ਸੀਗੀ। ਅਸਲ ਦੇ ਵਿੱਚ ਇਹ ਆਸਵੰਦ ਸਨ, ਪਰ ਇਹਨਾਂ ਨੇ ਰੇਟਿੰਗ ਜਿਹੜੀ ਆ ਉਹ ਵੀ ਉਸੇ ਦਰਜੇ ਤੇ ਰੱਖੀ ਆ। ਅਸਲ ਦੇ ਵਿੱਚ ਕੀ ਸੀਗਾ ਕਿ ਤੁਹਾਨੂੰ ਯਾਦ ਹੋਣਾ 2 ਕੁ ਸਰਵੇ ਆਏ ਆ, ਔਰ ਉਹਨਾਂ ਸਰਵੇਆਂ ਨੂੰ ਲੈ ਕੇ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਕਰ ਦਿੱਤੀਆਂ, ਮਾਰੋ ਮਾਰ ਕਰ ਦਿੱਤੀਆਂ, ਏਦਾਂ ਕਰ ਦਿੱਤੀਆਂ ਜਿੱਦਾਂ ਭਾਰਤ ਦੇ ਵਿੱਚ ਇਹਨਾਂ ਨੇ ਇੱਕ ਇਨਕਲਾਬ ਖੜਾ ਕਰ ਦਿੱਤਾ ਹੋਵੇ। ਕਹਿੰਦੇ ਜੀ ਕਿ ਦੇਖੋ ਸਾਡੇ ਪ੍ਰਧਾਨ ਮੰਤਰੀ ਨੂੰ ਪੀਓ, ਜਿਹੜੀ ਰਿਸਰਚ ਏਜੰਸੀ ਹੈ ਬਹੁਤ ਵੱਡੀ ਅਮਰੀਕਾ ਦੀ, ਉਹ ਕਹਿੰਦੇ ਜੀ ਕਿ ਪੀਓ ਨੇ ਸਾਨੂੰ ਬਹੁਤ ਵੱਡਾ ਇੱਕ ਇਨਾਮ ਦਿੱਤਾ ਕਿ ਤੁਹਾਡਾ ਪ੍ਰਧਾਨ ਮੰਤਰੀ ਹੈ ਜਿਹੜਾ ਉਹ ਇੰਨਾ ਮਨ ਭਾਉਂਦਾ ਪ੍ਰਧਾਨ ਮੰਤਰੀ ਹੈ ਭਾਰਤ ਦੇ ਵਿੱਚ ਕਿ ਹਰੇਕ 10 ਚੋਂ 9ਵਾਂ ਬੰਦਾ ਜਿਹੜਾ ਉਹ ਪ੍ਰਧਾਨ ਮੰਤਰੀ ਨੂੰ ਇਸ਼ਕ ਕਰਦਾ। ਫਿਰ ਦੂਜੀ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਕਹਿੰਦੇ ਜੀ ਕਿ ਆਹ ਦੇਖੋ ਮੂਡੀਜ਼ ਨੇ ਸਾਡੀ ਰੇਟਿੰਗ ਜਿਹੜੀ ਹੈ ਉਹ ਵਧਾ ਦਿੱਤੀ ਹੈ। ਇਹ ਅਸਲ ਦੇ ਵਿੱਚ ਦੋਵੇਂ ਚੀਜ਼ਾਂ ਨੇ ਨਾ ਜਿਹੜੀਆਂ ਸਟੈਂਡਰਡ ਐਂਡ ਪੂਅਰ ਤੇ ਮੂਡੀਜ਼, ਇਹ ਦੋਵੇਂ ਕ੍ਰੈਡਿਟ ਰੇਟਿੰਗ ਵਾਲੀਆਂ ਨੇ। ਕ੍ਰੈਡਿਟ ਰੇਟਿੰਗ ਤੋਂ ਭਾਵ ਕੀ ਹੈ ਕਿ ਜਿਹੜਾ ਡੈਥ ਹੁੰਦਾ ਉਹ ਜੋ ਪੇ ਬੈਕ ਕੀਤਾ ਜਾਂਦਾ, ਯਾਨੀ ਜੋ ਘਾਟਾ ਜਾਂ ਲੋਨ ਹੈ ਜਿਹੜਾ ਉਹ ਸਰਕਾਰ ਕਿੰਨਾ ਜ਼ਿਆਦਾ ਰਿਲਾਇਬਲ ਹੋ ਕੇ ਪੇ ਕਰਦੀ ਹੈ, ਉਹ ਅਰਥ ਵਿਵਸਥਾ ਦੇ ਨਾਲ ਜੁੜਿਆ ਇੱਕ ਮਸਲਾ। ਯਾਨੀ ਜਿੰਨਾ ਵੀ ਡੈਥ ਹੁੰਦਾ ਉਹਦਾ ਪੇ ਬੈਕ ਜਿੰਨਾ ਆਉਂਦਾ ਉਹਦੇ ਮੁਤਾਬਕ ਰੇਟਿੰਗ ਵਧਾਈ ਜਾਂਦੀ ਹੈ। ਹੁਣ ਇਹਨਾਂ ਨੇ ਇਸ ਚੀਜ਼ ਨੂੰ ਆਪਣਾ ਮਾਰਕਾ ਸਮਝ ਲਿਆ, ਪਰ ਇਹਦੇ ਵਿੱਚ ਕਹਾਣੀ ਹੋਰ ਸੀਗੀ। ਦੇਖੋ ਸਾਡੇ ਇੱਥੇ 6.5 ਲੱਖ ਕਰੋੜ ਰੁਪਈਆ ਜਿਹੜਾ ਉਹ ਕਾਰਪੋਰੇਟ ਘਰਾਣਿਆਂ ਨੂੰ ਇਹਨਾਂ ਨੇ ਦਾਨ ਕੀਤਾ, ਉਹ ਬਹੁਤ ਗਰੀਬ ਸਨ। ਬਾਅਦ ਦੇ ਵਿੱਚ ਉਹ ਜਿਹੜੇ NPA ਸੀਗੇ, ਨਾਨ ਪਰਫਾਰਮਿੰਗ ਐਸੈਟਸ, ਉਹਨਾਂ ਦਾ ਜਿਹੜਾ ਘਾਟਾ ਸੀ ਉਹਦੀ ਪੂਰਤੀ ਕਰਨ ਲਈ ਇੱਕ ਤੇ ਨੋਟਬੰਦੀ ਕੀਤੀ ਗਈ, ਦੂਸਰਾ ਇਹ ਹੈ ਕਿ ਉੱਤੋਂ 2,11,000 ਕਰੋੜ ਰੁਪਈਆ ਜਿਹੜਾ ਬੈਂਕਾਂ ਨੂੰ ਦਾਨ ਕੀਤਾ ਗਿਆ। ਹੁਣ ਜਦੋਂ ਨੋਟਬੰਦੀ ਵਾਲਾ ਵੀ ਪੈਸਾ ਬੈਂਕਾਂ ਦੇ ਕੁੱਖਾਂ 'ਚ ਭਰ ਗਿਆ, ਉੱਤੋਂ 2,11,000 ਕਰੋੜ ਰੁਪਈਆ ਤੁਸੀਂ ਬੈਂਕਾਂ ਨੂੰ ਹੋਰ ਦੇ ਰਹੇ ਹੋ, ਤੇ ਫਿਰ ਜਿਹੜੀ ਰੇਟਿੰਗ ਹੈ ਤੁਹਾਡੀ ਉਹਦੇ ਉੱਤੇ ਜਾਣੀ ਸੀਗੀ। ਸੋ ਉਹਨੂੰ ਬਹੁਤ ਵੱਡੀ ਪ੍ਰਾਪਤੀ ਦਰਸਾਇਆ ਗਿਆ ਕਿ ਬਹੁਤ ਵੱਡੀ ਪ੍ਰਾਪਤੀ ਆ। ਹਾਲਾਂਕਿ ਉਹ ਸੁਭਾਵਿਕ ਹੀ ਸੀਗਾ ਕਿ ਜਦੋਂ ਬੈਂਕਾਂ 'ਚ ਪੈਸਾ ਗਿਆ, ਲੋਨ ਜਿਹੜਾ ਸੀਗਾ, ਡੈਪਥ ਸੀਗਾ ਜਿਹੜਾ ਖਾਸ ਤੌਰ ਤੇ ਉਹ ਘਟਿਆ ਔਰ ਰੇਟਿੰਗ ਵਧੀ। ਇਹਨਾਂ ਨੂੰ ਇਹੀ ਆਸ ਸੀਗੀ ਕਿ ਸਟੈਂਡਰਡ ਐਂਡ ਪੂਅਰ ਹੈ ਜਿਹੜਾ ਉਹ ਵੀ ਰੇਟਿੰਗ 'ਚ ਵਾਧਾ ਕਰੇਗਾ। ਹਾਲਾਂਕਿ ਇਹਦਾ ਦੇਸ਼ ਦੀ ਤਰੱਕੀ ਨਾਲ ਕੋਈ ਤਾਲੁਕਾਤ ਨਹੀਂ ਹੁੰਦਾ, ਪਰ ਇੰਨਾ ਜ਼ਰੂਰ ਆ ਕਿ ਇਸ ਰੇਟਿੰਗ ਦੇ ਵਾਧੇ ਦੇ ਨਾਲ ਇੱਕ ਤਾਂ ਫੋਰਨ ਇਨਵੈਸਟਮੈਂਟ ਜਿਹੜੀ ਉਹ ਵੱਧਦੀ ਆ, ਦੂਸਰਾ ਲੋਨ ਲੈਣਾ ਸੁਖਾਲਾ ਹੁੰਦਾ। ਪਰ ਇਹਨਾਂ ਦੀ ਆਸ ਤੇ ਪਾਣੀ ਫੇਰ ਦਿੱਤਾ ਸਟੈਂਡਰਡ ਐਂਡ ਪੂਅਰ ਨੇ। ਜੀ ਤੇ ਆਪਾਂ ਮਿੰਟੂ ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਜਿਹੜੀ ਰਫੇਲ ਡੀਲ ਹੋਈ ਆ ਉਸ ਮਾਮਲੇ ਦੇ ਵਿੱਚ ਸਰਕਾਰ ਨੇ ਨਵਾਂ ਦਾਅਵਾ ਠੋਕਿਆ, ਕਹਿੰਦੇ ਵੀ 12,000 ਕਰੋੜ ਰੁਪਈਆ ਜਿਹੜਾ ਬਚਾ ਲਿਆ ਗਿਆ। ਦੇਖੋ ਦੋਵੇਂ ਪਾਸੇ ਤੋਂ ਦਾਅਵੇ ਹੋਣ ਡਏ ਆ। ਇਹਨਾਂ ਨੇ ਦਾਅਵਾ ਕੀਤਾ ਕਿ ਅਸੀਂ 12,600 ਕਰੋੜ ਰੁਪਈਆ ਜਿਹੜਾ ਉਹ ਇਸ ਡੀਲ ਦੇ ਵਿੱਚੋਂ ਬਚਾਇਆ। ਇੱਕ ਦਾਅਵਾ ਸਰਕਾਰ ਵੱਲੋਂ। ਤੁਹਾਨੂੰ ਯਾਦ ਹੋਣਾ ਕਾਂਗਰਸ ਨੇ ਇਹਨਾਂ ਤੇ ਐਲੀਗੇਸ਼ਨ ਲਾਇਆ ਸੀਗਾ ਕਿ ਜਿਹੜੀ 2007 ਚ UPA ਸਰਕਾਰ ਨੇ ਇੱਕ ਕੰਪਨੀ ਹੈ ਫਰਾਂਸੀਸੀ ਦਸੌਲਟ, ਉਸ ਕੰਪਨੀ ਦੇ ਨਾਲ ਜੋ ਡੀਲ ਕੀਤੀ ਸੀਗੀ ਉਸ ਡੀਲ ਨੂੰ ਰੱਦ ਕਰਕੇ ਜਿਹੜੀ ਇਹਨਾਂ ਨੇ ਨਵੀਂ ਡੀਲ ਕੀਤੀ ਆ ਉਹਦੇ ਚ ਇਹਨਾਂ ਨੇ ਇੱਕ ਤੇ ਦੇਸ਼ ਨੂੰ ਬਹੁਤ ਵੱਡਾ ਘਾਟਾ ਪਾਇਆ, ਦੂਸਰਾ ਕੁਛ ਜਿਹੜੀਆਂ ਅਥਾਰਟੀਆਂ ਜ਼ਰੂਰੀ ਹੁੰਦੀਆਂ ਜਿਨ੍ਹਾਂ ਤੋਂ ਪ੍ਰਮਾਣਤਾ ਲੈਣੀ ਉਹ ਨਹੀਂ ਲੈ ਗਈ, ਤੀਸਰਾ ਇਹ ਆ ਕਿ ਰਿਲਾਇੰਸ ਨੇ ਉਸੇ ਕੰਪਨੀ ਦੇ ਨਾਲ ਮੁੜ ਕੇ ਜਾ ਕੇ ਸਮਝੌਤਾ ਕਰ ਲਿਆ ਦਸੌਲਤ ਦੇ ਨਾਲ। ਇਹ 3-4 ਚੀਜ਼ਾਂ ਦੇ ਉਹਨਾਂ ਨੇ ਦੋਸ਼ ਲਾਏ ਸੀਗੇ। ਦੇਖੋ ਜਿਹੜਾ ਇਹਨਾਂ ਨੇ ਜਵਾਬ ਦਿੱਤਾ, ਪਹਿਲਾਂ ਤੇ ਜਿਹੜੀ ਸਾਡੀ ਰੱਖਿਆ ਮੰਤਰੀ ਹੈ ਬੀਬੀ ਨਿਰਮਲਾ ਸੀਤਾਰਮਨ, ਉਹਨੇ ਜਵਾਬ ਦਿੱਤਾ ਗੋਲਮੋਲ ਜਿਹਾ। ਇੱਕ ਇਹਨਾਂ ਦਾ ਬੁਲਾਰਾ ਬੋਲਿਆ ਸੀਗਾ,
ਉਹਨੇ ਜਵਾਬ ਤੇ ਇਹੋ ਜਿਹਾ ਦਿੱਤਾ, ਉਹ ਕਹਿੰਦਾ ਜੀ ਕਿ ਦੇਖੋ ਇਹ ਕਾਂਗਰਸੀ ਹੈ ਜਿਹੜੇ ਉਹ ਅਗਸਤਾ ਵੈਸਟਲੈਂਡ VIP ਚੌਪਰ ਹੇਰਾਫੇਰੀ ਜਿਹੜੀ ਹੈ ਉਹਨੂੰ ਲੁਕਾਉਣ ਲਈ ਸਾਡੇ ਤੇ ਦੋਸ਼ ਲਾਉਂਦੇ ਪਏ। ਉਹਦੇ ਕਹਿਣ ਦਾ ਮਤਲਬ ਸੀਗਾ ਕਿ ਇਹ ਤੇ ਸਾਡੇ ਤੋਂ ਵੀ ਵੱਡੀ ਚੋਰ ਹੈ, ਇਹ ਆਪਣੀ ਚੋਰੀ ਲੁਕਾਉਣ ਲਈ ਸਾਡੇ ਤੇ ਦੋਸ਼ ਲਾਉਂਦੇ ਪਏ ਆ। ਹੁਣ ਜਿਹੜੀ ਕੱਲ ਇਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਇੱਕ ਨਿਊਜ਼ ਏਜੰਸੀ ਦੇ ਹਵਾਲੇ, ਇਹ ਕਹਿੰਦੇ ਆ ਕਿ ਅਸੀਂ 12,600 ਕਰੋੜ ਰੁਪਈਆ ਜਿਹੜਾ ਉਹ ਇਸ ਡੀਲ ਚੋਂ ਬਚਾਇਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਇਹ ਕਹਿੰਦੇ ਆ ਕਿ ਅਸਲ ਦੇ ਵਿੱਚ UPA ਸਰਕਾਰ ਵੇਲੇ ਕੋਈ ਡੀਲ ਹੋਈ ਨਹੀਂ ਉਸ ਕੰਪਨੀ ਦੇ ਨਾਲ, ਸੋ ਡੀਲ ਹੀ ਨਹੀਂ ਹੋਈ, ਉਹ ਉਸ ਡੀਲ ਨੂੰ ਹੀ ਰੱਦ ਕਰਦੇ ਪਏ। ਇੱਕ ਬਹੁਤ ਵੱਡਾ ਭੰਬਲ ਭੁੱਸਾ ਪੈ ਗਿਆ ਦੇਸ਼ ਦੇ ਸਾਹਮਣੇ, ਕਿਉਂਕਿ ਮਨਮੋਹਨ ਸਿੰਘ ਸਰਕਾਰ ਵੇਲੇ ਉਹ ਡੀਲ ਮੁਹਰਬੱਧ ਹੋਈ ਸੀਗੀ, ਦੋਨਾਂ ਦੇਸ਼ਾਂ ਤੇ ਇਹ ਇੱਕ ਲੱਗਿਆ ਸੀਗਾ ਉਸ ਵੇਲੇ, ਬਹੁਤ ਵੱਡਾ ਆਸ ਦਾ ਸਾਰੇ ਪਾਸੇ ਇਹ ਆਲਮ ਬਣਿਆ ਸੀਗਾ ਕਿ ਇਹ ਡੀਲ ਹੈ ਜਿਹੜੀ ਭਾਰਤ ਦੇ ਲਈ ਹਿਤਕਾਰੀ ਹੋਏਗੀ। ਹੁਣ ਜਦੋਂ ਸਾਰੀਆਂ ਖਬਰਾਂ ਆ ਗਈਆਂ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਰੀਕੀ ਦੇ ਨਾਲ ਦੱਸੀਆਂ ਗਈਆਂ ਕਿ ਕਿੱਦਾਂ ਪ੍ਰਧਾਨ ਮੰਤਰੀ ਜਦੋਂ ਬਣੇ 2015 ਦੇ ਵਿੱਚ ਫਿਰ ਫਰਾਂਸ ਦੇ ਟੂਰ ਤੇ ਗਏ, ਉੱਥੇ ਜਾ ਕੇ ਇਹਨਾਂ ਨੇ ਡੀਲ ਜਿਹੜੀ ਤੈਅ ਕੀਤੀ। ਫਿਰ ਜਿਹੜੀ ਪੁਰਾਣੀ ਡੀਲ ਸੀਗੀ ਉਹ ਜੁਲਾਈ 2016 ਦੇ ਵਿੱਚ ਰੱਦ ਕੀਤੀ ਗਈ, ਸਤੰਬਰ ਦੇ ਵਿੱਚ ਫਿਰ ਜਾ ਕੇ ਉਹ ਨਵੇਂ ਸਿਰਿਓਂ ਜੁਲਾਈ 2015 ਚ ਰੱਦ ਕੀਤੀ ਗਈ, ਸਤੰਬਰ 2016 ਚ ਉਹ ਨਵੀਂ ਡੀਲ ਸਾਈਨ ਕੀਤੀ ਗਈ। ਉਸ ਤੋਂ 10 ਦਿਨ ਬਾਅਦ 6 ਅਕਤੂਬਰ ਨੂੰ ਰਿਲਾਇੰਸ ਵਾਲਿਆਂ ਨੇ ਜਾ ਕੇ ਉਸੇ ਕੰਪਨੀ ਦੇ ਨਾਲ ਇੱਕ ਸਮਝੌਤਾ ਕਰ ਲਿਆ। ਇਹ ਦੋਸ਼ ਲੱਗਦੇ ਆ। ਹੁਣ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਵਿਵਾਦਤ ਨੇ। ਇਹ ਕਹਿੰਦੇ ਜੀ ਕਿ ਅਸੀਂ ਇਹਦੇ ਚੋਂ ਪੈਸਾ ਬਚਾਇਆ, ਉਹ ਕਹਿੰਦੇ ਕਿ ਨਹੀਂ ਪੈਸਾ ਬਚਾਇਆ ਨਹੀਂ, ਅਸਲ ਦੇ ਵਿੱਚ ਇਹਨਾਂ ਨੇ ਪੈਸਾ ਗਵਾਇਆ। ਉਹਨਾਂ ਦਾ ਕੀ ਤਰਕ ਆ? ਉਹ ਕਹਿੰਦੇ ਦੇਖੋ ਅਸੀਂ ਲੈਣੇ ਸੀ ਉਹਨਾਂ ਤੋਂ 126 ਜਹਾਜ਼, ਬਦਲੇ ਚ ਅਸੀਂ ਦੇਣਾ ਸੀਗਾ ਉਹਨਾਂ ਨੂੰ 52,000 ਕਰੋੜ ਰੁਪਏ 54,000 ਕਰੋੜ ਰੁਪਈਆ ਜੀ। ਔਰ 126 ਜਿਹੜੇ ਜਹਾਜ਼ ਲੈਣੇ ਸੀ ਉਹ ਏਦਾਂ ਲੈਣੇ ਸੀਗੇ ਕਿ 18 ਤੇ ਬਿਲਕੁਲ ਉੱਡਣ ਲਈ ਤਿਆਰ ਜਹਾਜ਼ ਆਉਣੇ ਸੀ ਭਾਰਤ ਚ। ਜਿਹੜੇ 108 ਜਹਾਜ਼ ਸੀਗੇ ਉਹ ਟੈਕਨੋਲੋਜੀ ਟਰਾਂਸਫਾਰਮਿੰਗ ਦੇ ਜ਼ਰੀਏ ਆਉਣੇ ਸੀਗੇ, ਮਤਲਬ ਕਿ ਤਬਾਦਲਾ ਇਹ ਤਕਨੀਕ ਜਿਹੜੀ ਹੁੰਦੀ ਆ ਉਹ ਉਸ ਜ਼ਰੀਏ ਆਉਣੇ ਸੀਗੇ। 126 ਜਹਾਜ਼ ਆਉਣੇ ਸੀ। ਔਰ ਜਿਹੜੀ ਮੋਦੀ ਸਾਹਿਬ ਨੇ ਡੀਲ ਕੀਤੀ ਆ ਇਹ ਕੀਤੀ ਆ ਸਿਰਫ 36 ਜਹਾਜ਼ਾਂ ਦੀ। 36 ਜਹਾਜ਼ ਇਹ ਲੈ ਰਹੇ ਆ ਜੀ 56,000 ਕਰੋੜ ਚ, ਯਾਨੀ 2,000 ਕਰੋੜ ਰੁਪਈਆ ਇੱਕ ਤੇ ਕੀਮਤ ਵੱਧ ਤਾਰੀ ਜਾ ਰਹੀ ਹੈ। ਔਰ ਜਿਹੜੀ ਜਹਾਜ਼ਾਂ ਦੀ ਗਿਣਤੀ ਉਹ ਹੈ 126 ਦੇ ਮੁਕਾਬਲੇ 36। ਉਹ ਦੋਸ਼ ਇਹ ਲਾਉਂਦੇ ਆ। ਇਹ ਕਹਿੰਦੇ ਜੀ ਨਹੀਂ ਅਸੀਂ 12,600 ਕਰੋੜ ਰੁਪਈਆ ਬਚਾ ਲਿਆ ਵਾ। ਔਰ ਦੂਸਰੀ ਇਹ ਗੱਲ ਹੈ ਕਿ ਉਸ ਸਮੇਂ ਤੇ ਕੋਈ ਡੀਲ ਹੋਈ ਨਹੀਂ। ਹੁਣ ਇਹ ਤੇ ਸਰਕਾਰ ਦੱਸਦੀ ਨਹੀਂ ਕਿ ਕੀ ਰਿਲਾਇੰਸ ਵਾਲਿਆਂ ਦੀ ਤੇ ਦਸੌਲਤ ਵਾਲਿਆਂ ਦੀ ਡੀਲ ਹੋਈ ਹੈ ਜਾਂ ਨਹੀਂ ਹੋਈ। ਔਰ ਦੂਸਰੀ ਚੀਜ਼ ਇਹ ਆ ਕਿ ਜੇ ਦੇਖੋ ਇਹਨਾਂ ਨੇ ਕੋਈ ਡੀਲ ਕੀਤੀ ਹੋਈ ਨਹੀਂ 2007 ਦੇ ਵਿੱਚ, ਤੇ ਫਿਰ ਇਹ ਉਸ ਕੰਪਨੀ ਤੋਂ ਸਟੇਟਮੈਂਟ ਕਿਉਂ ਨਹੀਂ ਦਿਵਾਉਂਦੇ ਜਿਹਦੇ ਨਾਲ ਇਹਨਾਂ ਨੇ ਹੁਣ ਡੀਲ ਕੀਤੀ? ਉਸੇ ਕੰਪਨੀ ਨਾਲ ਜਦੋਂ ਇਹਨਾਂ ਨੇ ਹੁਣ ਫਾਈਨਲ ਕੀਤੀ ਹੈ ਨਵੀਂ ਡੀਲ, ਤਾਂ ਉਸ ਕੰਪਨੀ ਤੋਂ ਸਟੇਟਮੈਂਟ ਜਾਰੀ ਕਰਵਾ ਦੇਣ ਕਿ ਸਾਡੀ ਉਸ ਸਮੇਂ ਦੀ ਤਤਕਾਲੀ ਸਰਕਾਰ ਦੇ ਨਾਲ ਕੋਈ ਡੀਲ ਨਹੀਂ ਹੋਈ। ਆਪੇ ਦੇਸ਼ ਨੂੰ ਹੈ ਜਿਹੜਾ ਚਾਨਣ ਹੋ ਜਾਊਗਾ। ਸੋ ਹਨੇਰੇ ਚ ਉਧਰੋਂ ਵੀ ਰੱਖਿਆ ਜਾ ਰਿਹਾ, ਉਧਰੋਂ ਵੀ ਰੱਖਿਆ ਜਾ ਰਿਹਾ। ਦੇਸ਼ ਨੂੰ ਚਾਨਣ ਕਰਨਾ ਚਾਹੀਦਾ। ਇਸ ਮਾਮਲੇ ਤੇ ਕਾਫੀ ਭੰਬਲ ਭੂਸਾ ਹੈ। ਇਹਨਾਂ ਨੇ ਹੁਣ ਨਵਾਂ ਬਿਆਨ ਤਾਂ ਦਿੱਤਾ, ਸਟੇਟਮੈਂਟ ਤਾਂ ਦਿੱਤੀ ਹੈ, ਪਰ ਲੋਕ ਉਹਦੇ ਤੇ ਯਕੀਨ ਨਹੀਂ ਕਰਦੇ ਪਏ। ਜੀ ਜੀ। ਤੇ ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ। ਜੱਗੀ ਜੌਹਲ ਤੋਂ ਹਾਲੇ ਤੱਕ ਪੁਲਿਸ ਕੁਝ ਵੀ ਇਤਰਾਜ਼ਯੋਗ ਬਰਾਮਦ ਕਰਨ ਵਿੱਚ ਨਾਕਾਮ ਰਹੀ ਆ, ਇਹ ਜੌਹਲ ਦੇ ਵਕੀਲ ਦਾ ਦਾਵਾ ਆ। ਤੇ ਨਾਲ ਹੀ ਜਿਹੜਾ ਦੂਜਾ ਮੁੰਡਾ ਜੰਮੂ ਆ ਉਸ ਦੇ ਬਾਰੇ ਵੀ ਦੱਸਿਓ ਜਾਣਕਾਰੀ। ਅੱਜ ਕਹਿੰਦੇ ਦੋਨਾਂ ਨੂੰ ਹੀ ਸ਼ਾਇਦ ਅਦਾਲਤ 'ਚ ਪੇਸ਼ ਕੀਤਾ ਸੀਗਾ। ਜੀ ਜੀ ਬਿਲਕੁਲ, ਇਹਨਾਂ ਨੂੰ ਦੋਨਾਂ ਨੂੰ ਹੀ ਉੱਥੇ ਪੇਸ਼ ਕੀਤਾ ਗਿਆ ਵਾ। ਔਰ ਦੋਨਾਂ ਦਾ ਹੀ ਮੇਰੇ ਖਿਆਲ ਦੇ ਨਾਲ 4-4 ਦਿਨ ਦਾ ਪੁਲਿਸ ਰਿਮਾਂਡ ਹੈ ਜਿਹੜਾ ਉਹ ਦੇ ਦਿੱਤਾ ਗਿਆ। ਦੋਨਾਂ ਨੂੰ ਵੈਸੇ ਵੱਖੋ ਵੱਖਰੇ ਕੇਸਾਂ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ। ਰਿਮਾਂਡ ਪੁਲਿਸ ਦੇ ਮੰਗੀ ਜਾਂਦੀ ਹੈ, ਪਰ ਇਹਨਾਂ ਦੇ ਰਿਮਾਂਡ ਵੈਸੇ ਵੱਧ ਮੰਗੇ ਗਏ ਸਨ, ਪਰ ਉਹਨਾਂ ਨੇ ਦਿੱਤੇ 4 ਦਿਨਾਂ ਦੇ ਆ। ਅੱਜ ਇਹਨਾਂ ਦੇ ਜਿਹੜੇ ਵਕੀਲ ਸੀਗੇ ਜਸਪਾਲ ਸਿੰਘ ਮੰਝਪੁਰਾ ਹੋਰੀ, ਉਹ ਬੋਲਦੇ ਪਏ ਸਨ, ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਪਏ ਸੀ। ਉਹਨਾਂ ਨੇ ਸਾਰਾ ਘਟਨਾਕ੍ਰਮ ਹੈ ਜਿਹੜਾ ਵਿਸਤਾਰਿਤ ਤਰੀਕੇ ਨਾਲ ਦੱਸਿਆ। ਉਹ ਕਹਿੰਦੇ ਆ ਜੀ ਕਿ ਜਿਹੜੀ ਅੱਜ ਹੋਈ ਹੈ ਸੁਣਵਾਈ, ਉਹਦੇ ਵਿੱਚ ਪੁਲਿਸ ਨੇ ਹਾਲੇ ਤੱਕ ਕੋਈ ਵੀ ਚੀਜ਼ ਜਿਹੜੀ ਹੈ ਉਹ ਉੱਥੇ ਅਦਾਲਤ ਦੇ ਸਾਹਮਣੇ ਨਹੀਂ ਰੱਖੀ ਕਿ ਅਸੀਂ ਇਹਨਾਂ ਤੋਂ ਹੁਣ ਤੱਕ ਆਹ ਬਰਾਮਦਗੀ ਕੀਤੀ ਹੈ। ਸਿਰਫ ਤੇ ਸਿਰਫ ਪੁਲਿਸ ਇੱਕੋ ਹੀ ਦਾਅਵਾ ਕਰ ਰਹੀ ਆ ਕਿ ਇਹਨਾਂ ਨੇ ਪੈਸੇ ਦਿੱਤੇ ਸੀ, ਉਹਨੇ ਗਾਂਹ ਪੈਸੇ ਦਿੱਤੇ ਆ। ਮਤਲਬ ਜੱਗੀ ਜੌਹਲ ਨੇ ਜਿਹੜਾ ਜਿੰਮੀ ਹੈ, ਜਿਹਨੂੰ ਤੁਸੀਂ ਜੰਮੂ ਦਾ ਕਿਹਾ, ਉਸ ਜਿੰਮੀ ਨੂੰ ਪੈਸੇ ਦਿੱਤੇ ਔਰ ਜਿੰਮੀ ਨੇ ਅੱਗੇ ਪੈਸੇ ਭੇਜੇ, ਜਦ ਕਿ ਜਿੰਮੀ ਨੇ ਅਦਾਲਤ ਨੂੰ ਦੱਸਿਆ ਕਿ ਉਹਨੇ ਗੁਰਦੁਆਰੇ ਦੀ ਸੇਵਾ ਲਈ ਇੱਥੇ ਪੈਸੇ ਭੇਜੇ ਸਨ।
ਨਾ ਕਿ ਕਿਸੇ ਇਲੀਗਲ ਕਾਰਵਾਈ ਲਈ ਜਾਂ ਕਿਸੇ ਹੋਰ ਗੈਰ ਸੰਵਿਧਾਨਕ ਕੰਮ ਲਈ ਉਹਨੇ ਇਸ ਦੇਸ਼ ਦੇ ਵਿਰੁੱਧ ਦੇ ਵਿੱਚ ਕੋਈ ਲੜਾਈ ਲੜਨ ਲਈ ਭੇਜਿਆ। ਦੂਜੀ ਚੀਜ਼ ਉਹ ਇੱਥੇ ਅੱਜ ਨਵੀਂ ਹੋਈ ਆ ਕਿ ਜਿਹੜੇ ਕੌਂਸਲੇਟ ਅਧਿਕਾਰੀ ਸੀਗੇ ਉਹ ਜੱਗੀ ਜੌਹਲ ਨੂੰ ਮਿਲੇ ਆ ਔਰ ਅਦਾਲਤ ਨੇ ਬਾਕਾਇਦਾ ਇਹਦੀ ਪਰਮਿਸ਼ਨ ਦਿੱਤੀ ਆ, ਕਿਉਂਕਿ ਜੱਗੀ ਜੌਹਲ ਨੂੰ ਅੱਜ ਮੌਕਾ ਦਿੱਤਾ ਗਿਆ ਸੀ ਅਦਾਲਤ ਵੱਲੋਂ ਕਿ ਤੁਸੀਂ ਕੁਛ ਕਹਿਣਾ, ਤੇ ਫਿਰ ਉਹਨੇ ਦੱਸਿਆ, ਉਹਨੇ ਆਖਿਆ ਇੱਕ ਤੇ ਮੈਂ ਇਨੋਸੈਂਟ ਆ, ਦੂਸਰਾ ਇਹ ਆ ਕਿ ਮੇਰੀ ਕੌਂਸਲੇਟ ਦੇ ਨਾਲ ਗੱਲਬਾਤ ਕਰਵਾਈ ਜਾਵੇ ਔਰ ਗੱਲਬਾਤ ਜਿਹੜੀ ਹੈ ਉਹ ਸਾਡੀ ਨਿੱਜੀ ਰੂਪ ਚ ਹੋਣੀ ਚਾਹੀਦੀ ਹੈ, ਯਾਨੀ ਪੁਲਿਸ ਦੀ ਹਾਜ਼ਰੀ ਨਹੀਂ ਹੋਣੀ ਚਾਹੀਦੀ ਉੱਥੇ। ਸੋ ਫਿਰ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਤੁਸੀਂ CIA ਸਟਾਫ ਦੇ ਵਿੱਚ ਹੀ ਜਾਓ, ਜਿਹੜੇ ਉਹ ਕੌਂਸਲੇਟ ਦੇ ਕਰਮਚਾਰੀ ਸੀਗੇ, ਮੇਰੇ ਖਿਆਲ ਦੇ ਨਾਲ ਇਹਨਾਂ ਦੇ ਡਿਪਟੀ ਕਮਿਸ਼ਨਰ ਸੀਗੇ, ਡਿਪਟੀ ਹਾਈ ਕਮਿਸ਼ਨਰ ਜਿਹੜੇ ਹੁੰਦੇ ਆ ਜੀ। ਸੋ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ 1 ਘੰਟਾ ਜਾ ਕੇ ਇਹਨਾਂ ਦੇ ਨਾਲ ਨਿੱਜੀ ਮੁਲਾਕਾਤ ਕਰ ਸਕਦੇ ਹੋ। ਤਾਂ ਮੇਰੇ ਖਿਆਲ ਦੇ ਨਾਲ ਜੱਗੀ ਜੌਹਲ ਦੇ ਨਾਲ ਅੱਜ ਉਹ ਨਿੱਜੀ ਮੁਲਾਕਾਤ ਹੋ ਗਈ ਆ। ਉਹ ਨਿੱਜੀ ਮੁਲਾਕਾਤ ਇਸ ਕਰਕੇ ਕਿਉਂਕਿ ਮੇਰੇ ਖਿਆਲ ਦੇ ਨਾਲ ਸਾਰੀ ਜਿਹੜੀ ਇਨਫੋਰਮੇਸ਼ਨ ਜੱਗੀ ਜੌਹਲ ਤੋਂ ਲੈਣਗੇ ਉਹ ਆਪਣੀ ਗਵਰਨਮੈਂਟ ਨੂੰ ਦੇਣਗੇ, ਨਾ ਤੇ ਉਹਨਾਂ ਭਾਰਤੀ ਮੀਡੀਆ ਨੂੰ ਦੱਸਣਾ, ਨਾ ਉਹਨਾਂ ਨੇ ਕਿਸੇ ਹੋਰ ਕਰਮਚਾਰੀ ਨੂੰ ਦੱਸਣਾ, ਨਾ ਹੀ ਉਹਨਾਂ ਨੇ ਜੱਗੀ ਜੌਹਲ ਦੇ ਵਕੀਲ ਨੂੰ ਦੱਸਣਾ। ਉਹ ਕੀ ਗੱਲਬਾਤ ਹੋਈ ਹੈ ਉਹ ਬਾਅਦ ਦੇ ਵਿੱਚ ਪਤਾ ਲੱਗੇਗਾ, ਰਿਕਾਰਡ ਤੇ ਨਹੀਂ ਆਉਣੀ ਗੱਲ। ਪਰ ਦੂਜੀ ਚੀਜ਼ ਜਿਹੜੀ ਅੱਜ ਜੱਗੀ ਜੌਹਲ ਹੋਰਾਂ ਦੇ ਮਾਮਲੇ 'ਚ ਵਕੀਲ ਨੇ ਦੱਸੀ ਆ, ਉਹ ਇਹ ਕਹਿੰਦਾ ਕਿ ਦੇਖੋ ਟੌਰਚਰ ਦੇ ਜਿਹੜੇ ਦੋਸ਼ ਲਾਏ ਅਸੀਂ ਉਹ ਲਾਏ ਆ ਕਿ ਜਦੋਂ ਗ੍ਰਿਫਤਾਰੀਆਂ ਹੋਈਆਂ ਪਹਿਲੇ ਦਿਨਾਂ ਦੇ ਵਿੱਚ, ਹੁਣ ਨਹੀਂ ਅਸੀਂ ਕਹਿੰਦੇ ਹੁਣ ਨਹੀਂ ਟੌਰਚਰ ਕੀਤਾ ਜਾ ਰਿਹਾ ਕਿਉਂਕਿ ਹੁਣ ਦਬਾਅ ਬਣ ਰਿਹਾ। ਉਹ ਕਹਿੰਦੇ ਆ ਕਿ ਜਿਸ ਸਮੇਂ ਇਹਨਾਂ ਨੂੰ ਫੜਿਆ ਗਿਆ ਪਹਿਲੇ 2-3 ਦਿਨ ਉਦੋਂ ਟੌਰਚਰ ਇਹਨਾਂ ਨੂੰ ਕੀਤਾ ਗਿਆ, ਉਹ ਅਸੀਂ ਦੋਸ਼ ਲਾਏ ਆ। ਨਾਲ ਵਕੀਲ ਨੇ ਇਹ ਵੀ ਸਾਫ਼ ਕੀਤਾ ਕਿ ਪਹਿਲਾਂ ਵੀ ਇਹਨਾਂ ਨੇ ਨਾ ਤੇ ਨਹੀਂ ਕੀਤੀ ਕੌਂਸਲੇਟ ਐਕਸੈਸ ਤੋਂ, ਨਾ ਨਹੀਂ ਕੀਤੀ, ਪਰ ਜਿਹੜੀ ਮੰਗ ਇੱਕ ਕੀਤੀ ਜਾ ਰਹੀ ਸੀਗੀ ਕਿ ਪ੍ਰਾਈਵੇਟ ਮੁਲਾਕਾਤ ਹੋਣੀ ਚਾਹੀਦੀ ਹੈ, ਨਿੱਜੀ ਤੌਰ ਤੇ ਗੁਪਤ ਮੁਲਾਕਾਤ ਹੋਣੀ ਚਾਹੀਦੀ ਹੈ, ਉਸ ਮੁਲਾਕਾਤ ਨੂੰ ਇਹਨਾਂ ਨੇ ਅਲਾਓ ਨਹੀਂ ਕੀਤਾ, ਜਿਸ ਚੀਜ਼ ਨੂੰ ਲੈ ਕੇ ਰੇੜਕਾ ਸੀਗਾ। ਸੋ ਉਹਨਾਂ ਨੇ ਕਾਫੀ ਚੀਜ਼ਾਂ ਸਾਫ਼ ਕੀਤੀਆਂ, ਪਰ ਉਹਨਾਂ ਨੇ ਨਾਲ ਇਹ ਬਿਲਕੁਲ ਤਸੱਲੀ ਨਾਲ ਕਿਹਾ ਕਿ ਜੱਗੀ ਜੌਹਲ ਤੋਂ ਹਾਲੇ ਤੱਕ ਬਰਾਮਦਗੀ ਨਹੀਂ ਹੋਈ। ਇੱਥੋਂ ਤੱਕ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਫਲਾਂ ਬੰਦੇ ਤੇ ਕਹਿੰਦੇ ਆ ਕਿ ਇਹ ਅੱਤਵਾਦੀ ਆ, ਉਹ ਕਹਿੰਦਾ ਕਿ ਅੱਤਵਾਦੀਆਂ ਨੂੰ ਅੱਤਵਾਦੀ ਲੱਗਦੇ ਆ। ਜਸਪਾਲ ਸਿੰਘ ਮੰਝਪੁਰ ਇਹੋ ਜਿਹਾ ਵਕੀਲ ਆ, ਉਹਨੇ ਕੋਈ ਜਵਾਬ ਦਿੱਤਾ, ਉਹ ਕਹਿੰਦਾ ਕਿ ਅੱਤਵਾਦੀਆਂ ਨੂੰ ਅੱਤਵਾਦੀ ਲੱਗਦੇ ਆ। ਬਾਕੀ ਮੰਝਪੁਰ ਨੇ ਸਾਫ਼ ਤੌਰ ਤੇ ਕਿਹਾ, ਉਹ ਕਹਿੰਦਾ ਜੀ ਦੇਖੋ ਕੋਈ ਵੀ ਧਾਰਨਾ ਨਹੀਂ ਬਣਾਈ ਜਾ ਸਕਦੀ, ਇਹ ਕੇਸ ਹੈ ਜਿਹੜਾ ਇਹ ਟ੍ਰਾਇਲ ਦੇ ਰੂਪ 'ਚ ਚੱਲਣਾ, ਦੋਹੇ ਧਿਰਾਂ ਉੱਥੇ ਆਪੋ ਆਪਣਾ ਪੱਖ ਰੱਖਣਗੀਆਂ, ਉੱਥੇ ਸਾਬਤ ਹੋਣਾ ਕੌਣ ਜਾਇਜ਼ ਆ ਕੌਣ ਨਜਾਇਜ਼ ਆ। ਪਰ ਹੁਣ ਜੱਗੀ ਜੌਹਲ ਹੋਰਾਂ ਦਾ ਜਦੋਂ ਰਿਮਾਂਡ ਖਤਮ ਹੋਏਗਾ ਅਸਲ ਦੇ ਵਿੱਚ ਉਸ ਤੋਂ ਬਾਅਦ ਤਸਵੀਰ ਨਿਖਰਨੀ ਸ਼ੁਰੂ ਹੋਏਗੀ। ਜੀ ਸੋ ਦੇਖਦੇ ਹਾਂ ਜਿਹੜਾ ਜੀ ਕੀ ਬਣਦਾ। ਤੇ ਬਾਕੀ ਆਪਾਂ ਜਿਹੜਾ ਦੱਸਦੇ ਜਾਈਏ, ਇੰਗਲੈਂਡ ਦੇ ਵਿੱਚ ਵੀ ਭਾਰੀ ਇਕੱਠ ਇਸ ਦੇ ਲਈ ਆ, ਫਰੀ ਜੱਗੀ ਨਾਓ ਜਿਹੜੀ ਮੁਹਿੰਮ ਚੱਲ ਰਹੀ ਆ ਉਸ ਨੂੰ ਲੈ ਕੇ ਜਿਹੜਾ ਉੱਥੇ ਉਹ ਕੀਤਾ ਗਿਆ ਆ। ਤੇ ਆਪਾਂ ਮਿੰਟੂ ਗੁਰਸਰੇ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਇੱਦਾਂ ਹੀ ਜਿਹੜਾ ਇੱਕ ਜਾਰੀ ਰੱਖਾਂਗੇ ਤੇ ਇੱਕ ਛੋਟੀ ਜਿਹੀ ਬ੍ਰੇਕ ਜਿਹੜੀ ਜੋ ਆਪਾਂ ਲੈਂਦੇ ਹਾਂ, ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜੁੜਦੇ ਹਾਂ ਆਪਾਂ ਆਪਣੇ ਸਰੋਤੇ ਦੇ ਨਾਲ। ਰਹਿੰਦੀਆਂ ਹੋਈਆਂ ਖਬਰਾਂ ਦੇ ਉੱਤੇ ਆਪਾਂ ਨਜ਼ਰ ਇੱਦਾਂ ਹੀ ਬਣਾਈ ਰੱਖਾਂਗੇ ਤੇ ਸਰੋਤੇ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਲ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ।
ਰਾਇਲ ਸਟਾਈਲ ਟਰਬਨ ਸਰਵਿਸ ਅਤੇ USA ਟਰਬਨ ਸਰਵਿਸ, ਜਿਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਪੱਗਾਂ ਬੰਨਣ ਵਿੱਚ ਮੁਹਾਰਤ ਹਾਸਿਲ ਹੈ, ਚਾਹੇ ਹੋਵੇ ਪੋਚਵੀਂ, ਚਾਹੇ ਪਟਿਆਲਾ ਸ਼ਾਹੀ ਜਾਂ ਵੱਟਾਂ ਵਾਲੀ। ਵਿਆਹ ਸ਼ਾਦੀ ਜਾਂ ਹੋਰ ਕਿਸੇ ਵੀ ਖਾਸ ਮੌਕੇ ਤੇ ਪੱਗਾਂ ਬਣਵਾਉਣ ਲਈ ਹਮੇਸ਼ਾ ਯਾਦ ਰੱਖੋ ਰਾਇਲ ਸਟਾਈਲ ਟਰਬਨ ਸਰਵਿਸ ਅਤੇ USA ਟਰਬਨ ਸਰਵਿਸ। ਪੱਗਾਂ ਦੇ ਨਾਲ ਮੈਚਿੰਗ ਟਾਈ ਅਤੇ ਪਾਕਟ ਸਕੁਏਅਰ ਦਾ ਵੀ ਪ੍ਰਬੰਧ ਕਰ ਦਿੰਦੇ ਨੇ। ਕਸਟਮ ਆਰਡਰ ਤੇ ਕੁਰਤਾ ਪਜਾਮਾ ਵੀ ਤਿਆਰ ਕਰ ਦਿੰਦੇ ਨੇ। ਇਹਨਾਂ ਦੇ ਕੋਲੋਂ ਤੁਸੀਂ ਜਾਗੋ ਵੀ ਰੈਂਟ ਤੇ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਸਿਮਰਜੀਤ ਸਿੰਘ 9168955094 916 895 5094 ਜਾਂ ਗੁਰਜੀਤ ਸਿੱਧੂ 510 331 2048 5103312048। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਵਿਸ਼ੇਸ਼ ਡਿਸਕਾਊਂਟ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਿਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, यूरिन एनालिसिस, TB टेस्टिंग, प्रेगनेंसी टेस्टिंग, ईयर इरीगेशन, इनग्रोन टोनेल रिमूवल ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ ਦੋ ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। हक, सच, समाज ते सियासत, धर्म, कर्म, फर्ज ही इबादत। यह है तुहाडी आवाज दी ताकत। पंजाबी रेडियो USA। पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੇ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ, ਤੇ ਅੱਜ ਆਪਣੇ ਨਾਲ ਜੁੜੇ ਹੋਏ ਨੇ ਹਰ ਵਾਰ ਦੀ ਤਰ੍ਹਾਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ ਜੀ। ਜੀ ਸ਼ੁਕਰੀਆ ਜੀ। ਤੇ ਸਰੋਤਿਓ ਜਿਹੜੇ ਆਪਾਂ ਹੁਣ ਅਗਲੀਆਂ ਖਬਰਾਂ ਉਸ ਦੇ ਵੱਲ ਜਿਹੜੇ ਆਪਾਂ ਵੱਧਦੇ ਹਾਂ। ਮਿੰਟੂ ਜੀ, ਅਗਲੀ ਗੱਲ ਕਰਦੇ ਹਾਂ। ਸਰਕਾਰ ਨੇ ਟਰੱਕ ਯੂਨੀਅਨਾਂ ਦੇ ਉੱਤੇ ਤਾਲੇ ਲਾਉਣ ਦਾ ਹੁਣ ਪ੍ਰਬੰਧ ਕਰਤਾ ਹੈ। ਗੁਰਦਾਸ ਮਾਨ ਦੇ ਗਾਣੇ ਵਾਲਾ ਹਾਲ ਹੋ ਜਾਣਾ, ਸੋਹਣੀਆਂ ਸ਼ਕਲਾਂ ਵਾਲੇ ਘਰ ਦੀ ਰੌਣਕ ਲੈ ਗਏ ਨਾਲੇ ਤੇ ਬੋਇਓ ਬਾਹਰ ਲਮਕਦੇ ਤਾਲੇ। ਇਹ ਹਾਲ ਹੋ ਜਾਣਾ ਟਰੱਕ ਯੂਨੀਅਨਾਂ ਦਾ। ਟਰੱਕ ਯੂਨੀਅਨਾਂ ਦੀ ਵੀ ਇੱਕ ਵੱਖਰੀ ਦੁਨੀਆ, ਪਰ ਉਹ ਦੁਨੀਆ ਮੇਰੇ ਖਿਆਲ ਦੇ ਨਾਲ ਹੁਣ ਉੱਜੜ ਜਾਏਗੀ। ਯੂਨੀਅਨ ਦੇ ਵਿੱਚ ਜਾਈਏ, ਕਿਸੇ ਤਖਤਪੋਸ਼ ਤੇ ਤਾਸ਼ਾਂ ਖੇਡੀਆਂ ਜਾਂਦੀਆਂ, ਕਿਤੇ ਉਹ ਤੰਬਾਕੂ ਜਿਹਾ ਮਲੀ ਜਾਂਦੇ ਆ, ਔਰ ਕਿਤੇ ਉਹ ਹਾਕਰਾਂ ਜੀਆਂ ਪਈ ਜਾਂਦੀਆਂ ਨੰਬਰ ਲਾਉਂਦੇ ਆ ਜਦੋਂ। ਉਹ ਅਲੱਗ ਸੰਸਾਰ ਆ, ਪਰ ਉਸ ਸੰਸਾਰ ਦੇ ਵਿੱਚ ਹੁਣ ਸ਼ਾਇਦ ਉਜਾੜ ਪੈ ਜਾਣਾ। ਇਹਨਾਂ ਨੇ ਅੱਜ ਉਸ ਫੈਸਲੇ ਨੂੰ ਨੋਟੀਫਾਈਡ ਕਰ ਦਿੱਤਾ, ਜੋ ਫੈਸਲਾ ਇਹਨਾਂ ਨੇ 3-4 ਮਹੀਨੇ ਪਹਿਲਾਂ ਲੈ ਲਿਆ ਸੀਗਾ ਕਿ ਟਰੱਕ ਯੂਨੀਅਨ ਵਾਲਾ ਕੰਮਕਾਰ ਹੈ ਜਿਹੜਾ ਉਹ ਅਸੀਂ ਬੰਦ ਕਰ ਦੇਵਾਂਗੇ। ਤੋ ਇਹਨਾਂ ਨੇ ਅੱਜ ਪੰਜਾਬ ਗੁੱਡਸ ਕੈਰੀਜੇਜ ਰੈਗੂਲੇਸ਼ਨ ਐਂਡ ਪ੍ਰੀਵੀਨੇਸ਼ਨਸ ਆਫ ਕਾਰਟਲਾਈਜੇਸ਼ਨ ਰੂਲਸ 2017 ਜਿਹੜਾ ਉਹ ਨੋਟੀਫਾਈਡ ਕਰ ਦਿੱਤਾ। ਤਾਂ ਇਹਦਾ ਅਰਥ ਕੀ ਆ?
अर्थ ये है कि कोई भी लाइसेंस धारक या परमिट धारक है जिहड़ा वो कोई भी संगठन या संस्थान नहीं बना सकता, मतलब कि वो ऑर्गेनाइज्ड नहीं हो सकते जिन्हां दे कोले परमिट ने। तो परमिट तो बगैर तो ट्रक चल ही नहीं सकता, लाइसेंस तो बगैर तो ट्रक चल ही नहीं सकता। और दूजा ये आ कि इहदे च जेकर वो बनाउंदे इस तरह का कोई ऑर्गेनाइजेशन गठित करते हैं तो उन्होंने खिलाफ सीधे तौर पर कानूनी कार्रवाई होएगी। मसलन जे उन्होंने ऑर्गेनाइज्ड इलाके दे विच आके कोई माल भरदा बाहरों वो रोकते उन्होंने तो वह बंदा शिकायत कर देंदा जाके अधिकारी नूं, तो उन्हां ते कार्रवाई होएगी, जुर्माना भी हो सकता है और उन्होंने जिहड़े परमिट है वो रद्द भी किए जा सकते हैं। सो इस एक्ट दे विच कह लो जां इस इन्हां ने मद दे विच जो प्रबंध किए है वो काफ़ी खतरनाक है इन्हां यूनीयनां लई। तो लगता है कि जिहड़ियां ये ट्रक यूनीयनां सी खास तौर पर छोटे शहर वालियां ये बिल्कुल तारो पीडो हो जाणगियां, बिल्कुल हिल जाणगियां जी। वैसे रौला रप्पा काफ़ी पाया ट्रक यूनीयनां ने, ਤੁਹਾਨੂੰ याद होना कुछ ਥਾਵਾਂ ਤੇ ट्रकों ਨੂੰ ਅੱਗਾਂ भी ਲਾਈਆਂ ਗਈਆਂ ਸਨ। ਬਾਅਦ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਬੁਲਾਇਆ ਸੀਗਾ, ਪਲੋਸਿਆ ਪਲਾਸਿਆ ਵੀ ਸੀਗਾ 2-4 ਦਫਾ ਕਿ ਕੋਈ ਗੱਲ ਨਹੀਂ ਵਿਚਲਾ ਰਸਤਾ ਆਪਾਂ ਕੱਢ ਲੈਂਦੇ ਆ, ਪਰ ਅੱਜ ਇਹਨਾਂ ਯਕਦਮ ਇਹ ਕੱਛ ਚੋਂ ਮੂੰਗਲੀ ਕੱਢ ਦਿੱਤੀ ਹੈ, ਨੋਟੀਫਾਈਡ ਕਰ ਦਿੱਤਾ। ਸੋ ਹੁਣ ਦੇਖਣਾ ਇਹ ਹੋਏਗਾ ਕਿ ਇਹਨਾਂ ਟਰੱਕ ਆਪਰੇਟਰਾਂ ਦਾ ਕਿੰਨਾ ਕੁ ਕੰਮਕਾਰ ਪ੍ਰਭਾਵਿਤ ਹੁੰਦਾ। ਵੈਸੇ ਇਹਨਾਂ ਨੇ ਕਿਹਾ ਕਿ ਅਸੀਂ ਦੂਰੀ ਔਰ ਘੱਟੋ ਘੱਟ ਤੇ ਵੱਧ ਤੋਂ ਵੱਧ ਜੋ ਭਾੜਾ ਹੈ ਉਹ ਸਾਰਾ ਕੁਛ ਠੀਕ ਠਾਕ ਕਰਾਂਗੇ, ਅਸੀਂ ਆਪਣੇ ਪੱਧਰ ਤੇ ਉਹਦੀ ਨਿਗਰਾਨੀ ਕਰਾਂਗੇ, ਪਰ ਇਹਦਾ ਅਸਰ ਕਿੰਨਾ ਕੁ ਪੈਂਦਾ ਵੇਖਣ ਵਾਲਾ ਹੋਏਗਾ। ਕਿਉਂਕਿ ਅੱਗੇ ਇਹ ਸੀਗਾ ਮਸਲਨ ਮੰਨ ਲਓ ਕਿਸੇ ਸ਼ੈਲਰ ਮਾਲਕ ਕੋਲੇ 4 ਟਰੱਕ ਸੀ, ਉਹਨੇ ਸਪੈਸ਼ਲੀ ਢੋਆ ਢੁਆਈ ਲਈ ਰੱਖੇ ਸੀਗੇ ਕਿ ਚਲੋ ਸੀਜ਼ਨਲ ਆਪਾਂ ਢੋਆ ਢੁਆਈ ਕਰ ਲਿਆ ਕਰਾਂਗੇ, ਭਾੜਾ ਬਚਾ ਲਿਆ ਕਰਾਂਗੇ। ਹੁੰਦਾ ਕੀ ਸੀਗਾ ਕਿ ਉਹ ਸ਼ੈਲਰ ਮਾਲਕ ਆਪਣੇ ਪੱਧਰ ਤੇ ਟਰੱਕ ਯੂਜ਼ ਨਹੀਂ ਸੀ ਕਰ ਸਕਦਾ ਕਿਉਂਕਿ ਯੂਨੀਅਨ ਕਹਿੰਦੀ ਸੀ ਕਿ ਤੁਸੀਂ ਯੂਨੀਅਨ ਦੇ ਵਿੱਚ ਇਹ ਟਰੱਕ ਰਜਿਸਟਰਡ ਨਹੀਂ ਕਰਵਾਏ ਹੋਏ। तो ਉਹਨੂੰ ਕੀ ਹੈ ਕਿ ਉੱਥੋਂ ਪਕਾਰ ਤੋਂ ਲਿਆਉਣੇ ਪੈਂਦੇ ਸਨ ਟਰੱਕ, ਜਿਹਦੇ ਚ ਉਹਦਾ ਨੁਕਸਾਨ ਹੁੰਦਾ ਸੀ ਜਦ ਕਿ ਟਰੱਕ ਯੂਨੀਅਨ ਦਾ ਫਾਇਦਾ ਹੁੰਦਾ ਸੀਗਾ। ਹੁਣ ਉਹ ਚੀਜ਼ ਜਿਹੜੀ ਹੈ ਇੱਕ ਤੇ ਖਤਮ ਹੋ ਜਾਣੀ ਹੈ। ਦੂਸਰਾ ਇਹ ਆ ਕਿ ਮੁਕਾਬਲੇਬਾਜ਼ੀ ਵੱਧ ਜਾਏਗੀ। ਮਸਲਨ ਇੱਕ ਫੈਕਟਰੀ ਦੇ ਵਿੱਚ ਮਾਲ ਪਿਆ, ਇੱਕ ਟਰੱਕ ਆਪਰੇਟਰ ਆ ਕੇ ਕਹਿੰਦਾ ਮੈਂ ਇੰਨੇ ਚ ਲਿਜਾਊਂਗਾ, ਮੈਂ ਇੰਨੇ ਟਨ ਦਾ ਇੰਨਾ ਲਿਜਾਊਂ, ਦੂਜਾ ਕਹਿੰਦਾ ਕਿ ਨਹੀਂ ਮੈਨੂੰ ਤੇ ਇੰਨੇ ਚ ਪੁੱਗਦਾ ਲਿਆ ਭਰੋ। ਸੋ ਇਹਦੇ ਚ ਹੁਣ ਦੇਖੋ ਕਿੰਨਾ ਕੁ ਇਹ ਸਰਵਾਈਵ ਕਰਦੇ ਆ ਟਰੱਕ ਯੂਨੀਅਨ ਵਾਲੇ ਔਰ ਕਿੰਨਾ ਕੁ ਅੱਗੇ ਚੱਲ ਕੇ ਵਿਰੋਧ ਕਰਦੇ ਆ, ਇਹ ਦੇਖਣਾ ਦਿਲਚਸਪ ਹੋਏਗਾ। ਵੈਸੇ ਇਹਨਾਂ ਦੀ ਪਾਲਿਸੀ ਇਹ ਆ ਕਿ ਜਿਹੜੇ ਵਪਾਰੀ ਆ ਉਹ ਇਹਨਾਂ ਟਰੱਕ ਯੂਨੀਅਨਾਂ ਤੋਂ ਡਰਦੇ ਆ ਕਿਉਂਕਿ ਇਹ ਆਰਗੇਨਾਈਜ਼ਡ ਹੁੰਦੇ ਆ, ਆਪਣੇ ਪੱਧਰ ਤੇ ਇੱਕ ਤੇ ਭਾੜਾ ਤੈਅ ਕਰਦੇ ਆ, ਇਹਦੇ ਚ ਵਪਾਰੀ ਦੀ ਸੁਣੀ ਨਹੀਂ ਜਾਂਦੀ। ਔਰ ਦੂਸਰਾ ਇਹ ਆ ਕਿ ਜੇ ਵਪਾਰੀ ਕੋਸ਼ਿਸ਼ ਕਰਦਾ ਕਿ ਉਹ ਬਾਹਰੋਂ ਅੰਦਰੋਂ ਟਰੱਕ ਲਿਆ ਕੇ ਭਰ ਲਵੇ, ਉਹਨਾਂ ਦੇ ਨਾਲ ਫਿਰ ਬਦਤਮੀਜ਼ੀ ਵੀ ਕੀਤੀ ਜਾਂਦੀ ਹੈ। ਸੋ ਇਹ ਕਹਿੰਦੇ ਆ ਕਿ ਬਿਜ਼ਨਸਮੈਨ ਜਿਹੜੇ ਆ ਉਹ ਇਸ ਚੀਜ਼ ਤੋਂ ਡਰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਇਸ ਕਰਕੇ ਨਹੀਂ ਆਉਣਾ ਕਿਉਂਕਿ ਉੱਥੇ ਟਰੱਕ ਯੂਨੀਅਨ ਆ ਜਿਹੜੀਆਂ ਬੜੀਆਂ ਨੇ। ਉਹ ਟਰੱਕ ਯੂਨੀਅਨ ਨਾਲ ਟੈਂਟਾਂ ਤੇ ਨਿਬੜ ਗਿਆ, ਹੁਣ ਦੇਖਦੇ ਆ ਵਪਾਰ ਕਿੰਨਾ ਕੁ ਵੱਧਦਾ। ਪਰ ਕਿਤੇ ਉਹ ਨਾ ਹੋਵੇ ਜਿਵੇਂ ਪੰਜਾਬੀ ਚ ਕਹਿੰਦੇ ਆ ਨਾ ਕਿ ਕੁੱਤੀ ਗੋਲਾਂ ਖਾਣ ਗਈ ਸੀ, ਅੱਗਿਓਂ ਵਾਹ ਨਾ ਵਗੀ ਤੇ ਪਿੱਛੋਂ ਘਰ ਵਾਲਾ ਵੇਲਾ ਵੀ ਲੰਘ ਗਿਆ। ਕਿਤੇ ਇਹ ਨਾ ਹੋਵੇ ਕਿ ਇੱਧਰੋਂ ਟਰੱਕ ਵਾਲਾ ਜਿਹੜਾ ਧੰਦਾ ਟਰੱਕਿੰਗ ਸੈਕਟਰ ਹੈ ਜਿਹੜਾ ਉਹ ਵੀ ਤਬਾਹ ਕਰ ਪਈਏ ਤੇ ਵਪਾਰ ਵੀ ਨਾ ਚੱਲੇ। ਸੋ ਇਹ ਤਾਲਮੇਲ ਬਿਠਾਉਣਾ ਪਵੇਗਾ ਕੈਪਟਨ ਸਾਹਿਬ ਨੂੰ, ਇਹਨਾਂ ਦਾ ਵੀ ਖਿਆਲ ਰੱਖਣਾ ਪਵੇਗਾ ਕਿਉਂਕਿ ਇਹਨਾਂ ਦੇ ਨਾਲ ਵੀ ਲੱਖਾਂ ਢਿੱਡ ਜੁੜੇ ਹੋਏ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਸਰਕਾਰੀ ਜ਼ਮੀਨਾਂ ਸੰਬੰਧੀ ਹਾਈ ਕੋਰਟ ਨੇ ਜ਼ਿਲ੍ਹਾ ਕਲੈਕਟਰਾਂ ਨੂੰ ਕਬਜ਼ੇ ਛੁਡਾ ਕੇ ਰੁਪੇਟਾਂ ਜਿਹੜਾ ਦੇਣ ਦੇ ਲਈ ਆਖਿਆ ਹੈ। ਦੇਖੋ ਇਹ ਜਿਹੜੇ ਕਬਜ਼ੇ ਆ ਨਾ ਸਰਕਾਰੀ ਜਾਇਦਾਦਾਂ ਜਿੱਥੇ ਮਰਜ਼ੀ ਹੋਣ, ਚਾਹੇ ਉਹ ਸ਼ਾਮ ਲਾਟਦੀਆਂ ਹੋਣ ਜਾਇਦਾਦਾਂ, ਚਾਹੇ ਉਹ ਸ਼ਹਿਰੀ ਨਗਰ ਕੌਂਸਲਾਂ ਦੀਆਂ ਜਾਇਦਾਦਾਂ ਹੋਣ, ਇੱਥੋਂ ਤੱਕ ਕਿ ਹੁਣ ਤਾਂ ਰੇਲਵੇ ਵਾਲੀਆਂ ਜਾਇਦਾਦਾਂ ਜਿਹੜੀਆਂ ਉਹ ਵੀ ਨੱਪੀਆਂ ਜਾਂਦੀਆਂ ਪਈਆਂ। ਔਰ ਇਹ ਨਾ ਜਿਹੜਾ ਕਬਜ਼ਿਆਂ ਵਾਲਾ ਕੰਮ ਆ ਇਹ ਜੇ ਤੁਸੀਂ ਓਵਰਆਲ ਦੇਖੋਗੇ ਨਾ ਪੰਜਾਬ ਦੇ ਵਿੱਚ ਤੁਹਾਨੂੰ 3-4 ਬੰਦੇ ਜ਼ਿਆਦਾ ਮਿਲਣਗੇ। ਇੱਕ ਤੇ ਸਿਆਸਤਦਾਨ, ਦੂਸਰੇ ਅਫਸਰਸ਼ਾਹ ਔਰ ਤੀਸਰੇ ਧੱਕੜਸ਼ਾਹ। ਇਹ 2-3 ਹੀ ਬੰਦੇ ਮਿਲਣਗੇ ਤੁਹਾਨੂੰ। ਔਰ ਖਾਸ ਤੌਰ ਤੇ ਇੱਕ ਪੁਲਿਸੀਏ ਉਹ ਵੱਡੇ ਪੱਧਰ ਤੇ ਕਬਜ਼ੇ ਕਰਕੇ ਬੈਠੇ ਹਨ। ਚੰਡੀਗੜ੍ਹ ਦੇ ਸ਼ਹਿਰ ਦੇ ਲਾਗੇ ਕਦੇ ਤੁਸੀਂ ਪੁੱਛ ਪ੍ਰਤੀਤ ਕਰਿਓ, ਜਿਹੜੇ ਪਿੰਡ ਹੋਇਆ ਕਰਦੇ ਸੀ ਹੁਣ ਤੇ ਚੰਡੀਗੜ੍ਹ ਦਾ ਹਿੱਸਾ ਹੀ ਹੋ ਗਿਆ, ਉੱਥੇ ਜਾ ਕੇ ਸਭ ਤੋਂ ਪਹਿਲਾਂ ਜਾਇਦਾਦਾਂ ਜਿਹੜੀਆਂ ਮਾਲਵੇ ਦੇ ਮੰਤਰੀਆਂ ਸੰਤਰੀਆਂ ਨੇ ਨੱਪੀਆਂ ਸੀਗੀਆਂ, ਕਬਜ਼ੇ ਕੀਤੇ ਗਏ। ਬਾਅਦ ਦੇ ਵਿੱਚ ਉਹਨਾਂ ਤੇ ਕਲੋਨੀਆਂ ਕੱਟੀਆਂ ਗਈਆਂ, ਬਹੁਤ ਕੀਮਤੀ ਮਾਲ ਬਣਾਏ ਗਏ, ਯਾਨੀ ਉਹ ਕਬਜ਼ੇ ਦੀਆਂ ਜ਼ਮੀਨਾਂ ਸੀਗੀਆਂ। ਜਿੱਥੇ ਜਿੱਥੇ ਅੱਜ ਵੀ ਇਹੋ ਹੀ ਕੰਮ ਚੱਲਦਾ ਦੇਖਿਆ ਜਾਂਦਾ, ਚੰਡੀਗੜ੍ਹ ਏਰੀਏ ਦੇ ਵਿੱਚ, ਮੋਹਾਲੀ ਏਰੀਏ ਦੇ ਵਿੱਚ, ਪਟਿਆਲੇ ਏਰੀਏ ਦੇ ਵਿੱਚ ਇੱਧਰ ਕਿ ਮਹਿੰਗੀ ਜ਼ਮੀਨ ਕਿੱਥੇ ਪਈ ਹੈ ਖਾਲੀ, ਫਿਰ ਉੱਥੇ ਝੁੱਟ ਮਾਰ ਲਿਆ ਜਾਂਦਾ। ਔਰ ਦੱਸਦੇ ਇਹ ਆ ਕਿ 35 ਤੋਂ 40 ਹਜ਼ਾਰ ਕਿੱਲਾ ਬੇਸ਼ਕੀਮਤੀ ਜ਼ਮੀਨ ਹੈ ਜਿਹੜੀ ਉਹ ਇਸ ਤਰ੍ਹਾਂ ਹੀ ਵਗੀ ਜਾਂਦੀ ਹੈ, ਕਬਜ਼ਿਆਂ ਹੇਠ ਹੀ ਆ।
ਕਈਆਂ ਦੀਆਂ ਤਾਂ ਵੈਸੇ ਰਿਓੜੀਆਂ ਵੱਟੀਆਂ ਗਈਆਂ, ਕਈ ਹਾਲੇ ਵੀ ਜ਼ਮੀਨਾਂ ਜਿਹੜੀਆਂ ਵਾਪਸ ਆ ਸਕਦੀਆਂ। ਅਸਲ ਦੇ ਵਿੱਚ ਕੀ ਹੋਇਆ ਸੀਗਾ ਕਿ ਇਸੇ ਤਰ੍ਹਾਂ ਦਾ ਇੱਕ ਮਾਮਲਾ ਜਿਹੜਾ ਹਾਈ ਕੋਰਟ ਪਹੁੰਚਿਆ ਸੀ। ਜਲੰਧਰ ਦੇ ਵਿੱਚ 75 ਕਨਾਲਾਂ ਦਾ ਕਬਜ਼ਾ ਸੀਗਾ ਕਿਸੇ ਬੰਦੇ ਦਾ ਗੈਰ ਕਾਨੂੰਨੀ। ਹੁਣ ਦੇਖ ਲਓ ਵੀ 75 ਕਨਾਲਾਂ ਕਿੰਨੇ ਦੀ ਜ਼ਮੀਨ ਬਣਦੀ, ਜੇ ਸ਼ਹਿਰੀ ਜ਼ਮੀਨ ਹੋਵੇ 75 ਕਨਾਲਾਂ ਤੇ ਅਰਬਾਂ ਦੀ ਹੈ, ਕਰੋੜਾਂ ਅਰਬਾਂ ਦੀ, ਜੇ ਪਿੰਡ ਦੀ ਵੀ ਹੋਵੇ ਤੇ ਕਰੋੜਾਂ ਦੀ ਹੈ। ਤਾਂ ਉਹ ਜਿਹੜਾ ਮਾਮਲਾ ਸੀ ਹਾਈ ਕੋਰਟ 'ਚ ਚਲੇ ਗਿਆ। ਹਾਈ ਕੋਰਟ ਨੇ ਆਖਿਆ ਕਿ ਹੁਣ ਕਿਸ ਤਰ੍ਹਾਂ ਕਰਨੀ ਆ, ਕਬਜ਼ਾ ਤੇ ਤੇਰਾ ਨਜਾਇਜ਼ ਆ, ਤੂੰ ਟ੍ਰਾਇਲ ਫੇਸ ਕਰਨਾ ਜਾਂ ਕਬਜ਼ਾ ਛੱਡਣਾ। ਤੇ ਉਹਨੇ ਕਿਹਾ ਕਿ ਜੀ ਮੈਨੂੰ ਥੋੜੇ ਜਿਹੇ ਦਿਨ ਦੇ ਦਿਓ, ਮੈਂ ਕਬਜ਼ਾ ਛੱਡ ਦੇਣਾ। ਉਹ ਫਿਰ ਹਾਈ ਕੋਰਟ ਨੇ ਆਪਣੇ ਆਪ ਨੂੰ ਇਸ ਕੇਸ ਤੱਕ ਹੀ ਮਹਿਦੂਦ ਨਹੀਂ ਰੱਖਿਆ, ਉਹਨਾਂ ਨੇ ਫਿਰ ਸਾਰੇ ਪੰਜਾਬ ਨੂੰ ਹੀ ਲੈ ਲਿਆ ਇਹਦੇ 'ਚ। ਉਹਨਾਂ ਨੇ ਸਾਰੇ ਜਿੰਨੇ ਡੀਸੀ ਆ, ਸਾਰੇ ਜ਼ਿਲ੍ਹੇ ਦੇ ਡੀਸੀਆਂ ਨੂੰ ਇਹ ਹੁਕਮ ਪਾਸ ਕਰ ਦਿੱਤਾ ਕਿ ਤੁਸੀਂ ਭਾਈ ਸਾਰੇ ਜ਼ਿਲ੍ਹੇ ਦੇ ਵਿੱਚੋਂ ਸਾਰੇ ਕਬਜ਼ੇ ਛੁਡਾ ਕੇ 8 ਦਸੰਬਰ ਤੱਕ ਸਾਨੂੰ ਰਿਪੋਰਟ ਪੇਸ਼ ਕਰੋ ਕਿ ਕਿੱਥੇ ਕਿੱਥੇ ਕਿੰਨੇ ਕਬਜ਼ੇ ਸੀ, ਕਿੱਦਾਂ ਤੁਸੀਂ ਛਡਾਏ ਆ। ਤਾਂ ਇਹ ਹੁਣ ਦੇਖਦੇ ਹਾਂ ਕੀ ਬਣਦਾ। ਵੈਸੇ ਇੱਥੇ ਸਾਡੇ ਮੁਕਤਸਰ ਦੇ ਲਾਗੇ ਇੱਕ ਬਹੁਤ ਵੱਡੀ ਮਿਸਾਲ ਵੇਖਣ ਨੂੰ ਮਿਲੀ ਸੀਗੀ। ਇੱਕ ਮੁੰਡਾ ਸਰਪੰਚ ਬਣਿਆ, ਉਹਦਾ ਨਾਂ ਸੀ ਹੁਕਮਜੀਤ ਜੀ। ਉਹਨੇ ਸਭ ਤੋਂ ਪਹਿਲਾਂ ਕੰਮ ਕੀ ਕੀਤਾ ਕਿ ਆਮ ਤੌਰ ਤੇ ਵੈਸੇ ਸਾਡੇ ਪਿੰਡਾਂ 'ਚ ਸਰਪੰਚ ਹੁੰਦੇ ਆ ਜਿਹੜੇ, ਉਹ ਤੇ ਕੋਈ ਕਾਰ ਵਾਲਾ ਵੀ ਆਵੇ, ਟਰੱਕ ਵਾਲਾ ਵੀ ਆਵੇ ਤੇ ਆਖੇ ਕਿ ਮੈਨੂੰ BPL ਕਾਰਡ ਬਣਾ ਦੇ, ਮੈਂ ਵੋਟ ਪਾ ਦੂੰ ਤੈਨੂੰ ਅਗਲੀ ਵਾਰ, ਉਹਨੂੰ ਵੀ ਗਰੀਬ ਬਣਾ ਦਿੰਦਾ ਜਿਹੜਾ ਬੰਦਾ ਸਾਰੇ ਪਿੰਡ 'ਚ ਅਮੀਰ ਹੁੰਦਾ। ਯਾਨੀ ਗਲਤ ਨੂੰ ਵੀ ਸਹੀ ਕਰਾਰ ਦੇ ਦਿੰਦਾ ਸਰਪੰਚ ਕਿ ਮੇਰੀ ਵੋਟ ਨਾ ਖਰਾਬ ਹੋ ਜਾਏ। ਪਰ ਉਸ ਮੁੰਡੇ ਨੇ ਆਪਣੇ ਪਿੰਡ ਦੇ ਨਜਾਇਜ਼ ਕਬਜ਼ਿਆਂ ਖਿਲਾਫ ਹੀ ਮੁਹਿੰਮ ਵਿੱਢ ਦਿੱਤੀ। 57 ਕਬਜ਼ੇ ਸੀ, 57 ਚੋਂ 40 ਦੇ ਕੇਸ ਜਿੱਤ ਲਏ ਉਹਨੇ, 17 ਰਹਿ ਗਏ। ਕਹਿੰਦਾ ਛੱਡਣੇ ਇਹ ਵੀ 17 ਨਹੀਂ, ਮੈਂ ਛੱਡੂਗਾ ਇਹ ਵੀ ਛਡਾ ਕੇ। ਸੋ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੀ ਕਬਜ਼ੇ ਹੋਏ ਆ। ਫਿਰ ਹੋਰ ਜ਼ਮੀਨਾਂ ਜਿਹੜੀਆਂ ਸ਼ਹਿਰਾਂ ਦੀਆਂ, ਕੌਂਸਲਾਂ ਦੀਆਂ, ਨਿਗਮਾਂ ਦੀਆਂ, ਉਹ ਵੀ ਇਸ ਤਰ੍ਹਾਂ ਹਥਿਆਈਆਂ ਗਈਆਂ। ਹਾਲੇ ਵੀ ਬਹੁਤ ਸਾਰੀਆਂ ਜ਼ਮੀਨਾਂ ਏਦਾਂ ਦੀਆਂ ਜਿਹੜੀਆਂ ਕਿ ਵਾਪਸ ਲਿਆਂਦੀਆਂ ਜਾ ਸਕਦੀਆਂ। ਇਹ ਹੁਣ ਦੇਖਦੇ ਆ ਕਿ DC ਕੀ ਕਰਦੇ ਆ। ਪਰ ਜਿਸ ਤਰੀਕੇ ਦੇ ਉੱਤੇ ਨਾਗ ਬੈਠੇ ਆ ਕੁੰਡਲੀਆਂ ਮਾਰ ਕੇ, ਲੱਗਦਾ ਨਹੀਂ ਕਿ ਇੰਨੇ ਕੁ ਦਿਨਾਂ 'ਚ ਇਹ ਕਬਜ਼ੇ ਛੁੱਟ ਜਾਣਗੇ। ਸੋ ਜੇ ਇਹ ਕੋਸ਼ਿਸ਼ ਕਰ ਲੈਂਦੇ ਤੇ ਮੇਰੇ ਖਿਆਲ ਦੇ ਨਾਲ ਬਿਹਤਰ ਆ। ਔਰ ਜਿਹੜੀਆਂ ਸ਼ਾਮਲਾਟ ਜ਼ਮੀਨਾਂ, ਮੈਂ ਤੇ ਹੋਰ ਇੱਕ ਦ੍ਰਿਸ਼ਟੀਕੋਣ ਤੋਂ ਸੋਚਦਾ ਵਾਂ ਕਿ ਜਿਹੜੀਆਂ ਸ਼ਾਮਲਾਟ ਜ਼ਮੀਨਾਂ, ਇਹਨਾਂ ਦੀ ਕੋਈ ਆਮਦਨ ਬਹੁਤੀ ਪਿੜ ਪੱਲੇ ਨਹੀਂ ਪੈਂਦੀ ਕੁਛ ਪਿੰਡਾਂ ਨੂੰ ਛੱਡ ਕੇ। ਤਾਂ ਇਹ ਜਿਹੜੀਆਂ ਸ਼ਾਮਲਾਟ ਜ਼ਮੀਨਾਂ, ਇਹਨਾਂ 'ਚ ਰੁੱਖ ਲਾਏ ਜਾਣ, ਪੰਜਾਬ ਨੂੰ ਰੁੱਖਾਂ ਤੋਂ ਬਹੁਤ ਮਾਰ ਪੈਂਦੀ ਪਈ ਆ। ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਵਿਵਸਥਾ ਕੀਤੀ ਜਾਵੇ ਜਿਹਦੇ ਨਾਲ ਵਾਤਾਵਰਨ ਵੀ ਬਚੇ ਔਰ ਜਿਹਦੇ ਨਾਲ ਉਹਨਾਂ ਤੇ ਕਬਜ਼ੇ ਹੋਣ ਵੀ ਬਚ ਜਾਣ। ਬਹੁਤ ਵੱਡਾ ਸਕੈਂਡਲ ਹੈ ਵੀ। ਹੁਣ ਦੇਖਦੇ ਹਾਂ ਇਹ DC ਕਿੱਦਾਂ ਹੈਂਡਲ ਕਰਦੇ, ਪਰ ਮੈਨੂੰ ਉਮੀਦ ਘੱਟ ਹੈ ਇਸ ਮਾਮਲੇ 'ਚ। ਜੀ ਬਿਲਕੁਲ ਸਹੀ ਗੱਲ ਆ। ਪਤਾ ਹੀ ਹੁੰਦਾ ਆ ਵੀ ਕੀ ਜਿਹੜਾ ਕੁਛ ਚੱਲ ਰਿਹਾ ਹੁੰਦਾ ਆ। ਤੇ ਆਪਾਂ ਅਗਲੀ ਮਿੰਟੂ ਗੁਰਸੇਵਕ ਜੀ ਗੱਲਬਾਤ ਦੇ ਵੱਲ ਜਿਹੜਾ ਵੱਧਦੇ ਆ। ਦਰਬਾਰ ਸਾਹਿਬ ਨੂੰ ਵਿਸ਼ਵ ਦਾ ਸਭ ਤੋਂ ਵੱਧ ਦਰਸ਼ਨ ਕੀਤੇ ਜਾਣ ਦਾ ਅਵਾਰਡ। ਦੇਖੋ ਇਹ ਬੜੀ ਮਾਣਮੱਤੀ ਗੱਲ ਹੈ ਸਾਡੇ ਲਈ ਜੀ ਕਿ UK ਦੀ ਜਿਹੜੀ ਇੱਕ ਵਰਲਡ ਬੁੱਕ ਆਫ ਰਿਕਾਰਡਸ ਵਾਲੀ ਸੰਸਥਾ, ਉਹਨੇ ਅੱਜ ਇਸ ਮਹਾਨ ਮੁਕੱਦਸ ਪਾਕ ਜਗ੍ਹਾ ਨੂੰ ਵਿਸ਼ਵ ਦਾ ਸਭ ਤੋਂ ਵੱਧ ਦਰਸ਼ਨ ਯਾਨੀ ਵਿਜ਼ਿਟ ਕਰਨ ਵਾਲਾ ਪਲੇਸ ਲਾਉਂਦੇ, ਜਗ੍ਹਾ ਲਾਉਂਦੇ, ਤੀਰਥ ਲਾਉਂਦੇ। ਤਾਂ ਉਹਦਾ ਅਵਾਰਡ ਵੀ ਇਹਨਾਂ ਨੂੰ ਮਿਲ ਗਿਆ। ਕਮੇਟੀ ਵਾਲਿਆਂ ਨੇ ਅਵਾਰਡ ਵੀ ਪ੍ਰਾਪਤ ਕਰ ਲਿਆ। ਯਾਨੀ ਇਕੱਲਾ ਅਵਾਰਡ ਕਮੇਟੀ ਨੇ ਨਹੀਂ ਪ੍ਰਾਪਤ ਕੀਤਾ, ਸਮਝ ਲਓ ਹਰੇਕ ਪੰਜਾਬ ਵਾਸੀ ਨੇ ਕੀਤਾ, ਹਰੇਕ ਸਿੱਖ ਨੇ ਪ੍ਰਾਪਤ ਕੀਤਾ ਜੀ, ਕਿਉਂਕਿ ਕਮੇਟੀ ਸਿੱਖਾਂ ਦੀ ਨੁਮਾਇੰਦੀ ਹੈ ਔਰ ਕਮੇਟੀ ਹੈ ਜਿਹੜੀ ਪੂਰੇ ਪੰਜਾਬ ਦੀ ਨੁਮਾਇੰਦੀ ਵੀ ਹੈ। ਹੁਣ ਇਸ ਮਾਮਲੇ ਦੇ ਵਿੱਚ ਇੱਕ ਪਹਿਲੂ ਇਹ ਵੀ ਹੈ ਕਿ ਦੇਖੋ ਉਹ ਜਗ੍ਹਾ ਬਹੁਤ ਮਹਾਨ ਹੈ, ਮੁਕੱਦਸ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਠੀਕ ਆ ਕਿ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਉਹ ਸ਼ਾਨ ਦੇ ਵਿੱਚ ਚਾਰ ਚੰਨ ਲਾਉਂਦੀਆਂ, ਪਰ ਇਸ ਮਾਮਲੇ 'ਚ ਹਾਲੇ ਬਹੁਤ ਸਾਰੇ ਸੁਧਾਰ ਵੀ ਦਰਕਾਰ ਆ। ਤੁਹਾਨੂੰ ਸਮੇਂ-ਸਮੇਂ ਤੇ ਏਦਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ, ਕੋਈ NRI ਆਇਆ ਉਹਦੇ ਨਾਲ ਬਦਤਮੀਜ਼ੀ। ਆ ਪਿੱਛੇ ਜੇ ਇੱਕ ਬੀਬੀ ਬੈਗ ਰੱਖ ਕੇ ਆਪਣੀ ਸੈਲਫੀ ਲੈ ਰਹੀ ਸੀ, ਸੈਲਫੀ ਲੈ ਕੇ ਜਦੋਂ ਉਹਨੇ ਸੈਲਫ ਨੂੰ ਦੇਖਿਆ ਚੰਗੀ ਤਰ੍ਹਾਂ, ਜਦ ਨੂੰ ਉਹਦਾ ਬੈਗ ਗਾਇਬ ਸੀਗਾ। ਔਰ ਕਮਾਲ ਦੀ ਗੱਲ ਆ ਕਿ 2 ਘੰਟੇ ਪੁਲਿਸ ਵਾਲਿਆਂ ਨੇ ਉਹਦੀ ਰਿਪੋਰਟ ਦਰਜ ਨਹੀਂ ਸੀ ਕੀਤੀ। ਇਸ ਤਰ੍ਹਾਂ ਕੁੱਟਮਾਰ ਦੇ ਮਾਮਲੇ ਸਾਹਮਣੇ ਆਉਂਦੇ ਆ। ਮੁਕਤਸਰ ਦੇ ਵਿੱਚ ਇੱਕ ਪਰਿਵਾਰ UK ਤੋਂ ਆਇਆ ਔਰ ਇੱਕ ਸੇਵਾਦਾਰ ਪੌਣੇ ਦੇ ਵਿੱਚ ਉਹਨਾਂ ਦੀਆਂ ਬੀਬੀਆਂ ਵੱਲ ਮਾੜੀ ਨਿਗਾਹ ਨਾਲ ਵੇਖਦਾ ਫੜਿਆ ਗਿਆ। ਯਾਨੀ ਇਹ ਜਿਹੜੀਆਂ ਊਣਤਾਈਆਂ ਇਹਨਾਂ ਨੂੰ ਵੀ ਦੂਰ ਕਰਨ ਦੀ ਜ਼ਰੂਰਤ ਆ। ਜੇ ਇਹ ਊਣਤਾਈਆਂ ਦੂਰ ਕਰ ਦਿੱਤੀਆਂ ਜਾਣ ਨਾ ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਹੈ ਉਹ ਹੋਰ ਵੀ ਵਧਾਈ ਜਾ ਸਕਦੀ ਹੈ। ਔਰ ਦੇਖੋ ਇੱਕ ਚੀਜ਼ ਹੋਰ ਵੀ ਇਹਦੇ ਨਾਲ ਜੁੜਨੀ ਚਾਹੀਦੀ ਆ। ਜਿੰਨੇ ਇੱਥੇ ਸ਼ਰਧਾਲੂ ਆਉਂਦੇ ਆ, ਮੇਰੇ ਖਿਆਲ ਦੇ ਨਾਲ ਐਵਰੇਜ 80,000 ਤੋਂ ਲੱਖ ਦੀ ਪੈਂਦੀ ਹੈ ਇੱਕ ਦਿਨ ਦੇ ਵਿੱਚ ਜੋ ਵਿਜ਼ਿਟ ਕਰਦੇ ਅੰਮ੍ਰਿਤਸਰ ਦੇ ਵਿੱਚ। ਤਾਂ ਦੇਖੋ ਇਹਨੂੰ ਅੱਗੇ ਟੂਰਿਜ਼ਮ ਦੇ ਨਾਲ ਜੋੜਿਆ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਸੋਨੇ ਤੇ ਸੁਹਾਗਾ। ਮਤਲਬ ਕਿ ਜੇ ਕੋਈ ਅੰਮ੍ਰਿਤਸਰ ਆਇਆ ਵਿਜ਼ਟਰ, ਜੇ ਉਹਨੂੰ ਅਸੀਂ ਗਾਂਹ
ਫਿਰੋਜ਼ਪੁਰ ਜਾਂ ਫਰੀਦਕੋਟ ਤੱਕ ਲਿਆਉਣ ਚ ਖਿੱਚਣ ਚ ਕਾਮਯਾਬ ਰਹੀਏ ਤਾਂ ਉਹਦੇ ਨਾਲ ਪੰਜਾਬ ਦੀ ਆਮਦਨ ਵੀ ਵਧਾਈ ਜਾ ਸਕਦੀ ਹੈ। ਜੀ ਜੀ, ਪਰ ਜੇ ਸੋਚਣ ਇਸ ਪਾਸੇ ਨੂੰ ਤਾਂ ਆ, ਪਰ ਗੱਲ ਤੇ ਆ ਵੀ ਇਹਨਾਂ ਨੂੰ ਹੋਰ ਹੀ ਜਿਹੜੇ ਕੰਮਾਂ ਤੋਂ ਵਿਹਲ ਨਹੀਂ ਆ, ਪੁੱਠੇ ਕੰਮਾਂ ਤੋਂ। ਤੇ ਮਿੰਟੂ ਜੀ, ਜੇ ਅਗਲੀ ਆਪਾਂ ਗੱਲ ਕਰ ਲਈਏ ਵੀ ਜਿਹੜੇ ਕਾਲਜ ਦੇ ਨਾਂ ਤਬਦੀਲ ਕਰਨ ਦੀਆਂ ਗੱਲਾਂ ਚੱਲ ਰਹੀਆਂ, ਦਿਆਲ ਸਿੰਘ ਜਿਹੜਾ ਕਾਲਜ ਆ ਉਸ ਦਾ ਵਿਵਾਦ ਕਿੱਥੇ ਤੱਕ ਜਿਹੜਾ ਜੀ ਹੁਣ ਪਹੁੰਚ ਗਿਆ, ਕੀ ਉਸ ਦੀ ਅਗਲੀ ਅਪਡੇਟ ਹੈਗੀ ਆ? ਉਹਦੀ ਅਪਡੇਟ ਅੱਜ ਬੜੀ ਖਤਰਨਾਕ ਹੈ। ਦੇਖੋ, ਉਹਨਾਂ ਦਾ ਜਿਹੜਾ ਅਮਿਤਾਭ ਸਿਨਹਾ ਹੈ, ਗਵਰਨਿੰਗ ਕਮੇਟੀ ਦਾ ਚੇਅਰਮੈਨ ਹੈ ਜਿਹੜਾ ਜੀ, ਉਹਨੇ ਸਾਫ਼ ਕਹਿਤਾ, ਉਹ ਕਹਿੰਦਾ ਜੀ ਕਿ ਜਿਹੜਾ ਵੰਦੇ ਮਾਤਰਮ ਆ ਉਹਦੇ ਨਾਲੋਂ ਵੱਡਾ ਨਾਮ ਤੇ ਵਧੀਆ ਨਾਮ ਹੈ ਨਹੀਂਗਾ, ਅਸੀਂ ਇਹ ਨਾਮ ਨਹੀਂ ਚੇਂਜ ਕਰਾਂਗੇ ਜੀ। ਦੂਜਾ ਉਹ ਕਹਿੰਦਾ ਜੀ ਕਿ ਸੁਖਬੀਰ ਬਾਦਲ ਉੱਥੇ 8-8 ਮਾਰੀ ਜਾਂਦਾ ਆਪਦੀਆਂ, ਜੇ ਉਹਦੇ ਮਨ 'ਚ ਕੋਈ ਭੁਲੇਖਾ ਤੇ ਮੇਰੇ ਨਾਲ ਆ ਕੇ ਬਹਿਸ ਕਰ ਲਵੇ। ਕਮਾਲ ਦੀ ਗੱਲ ਤੇ ਇਹ ਆ ਕਿ ਉਹਨੇ ਮਨਜਿੰਦਰ ਸਿੰਘ ਸਿਰਸਾ ਤੇ ਗੰਭੀਰ ਦੋਸ਼ ਲਾਏ ਆ ਕਿ ਉਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਪਿਆ ਜੀ। ਇਹ ਗਲਤ ਆ। ਔਰ ਇਹ ਤੋਂ ਵੀ ਕਮਾਲ ਦੀ ਗੱਲ ਹੈ ਕਿ ਅਮਿਤਾਭ ਸਿਨਹਾ ਭਾਰਤੀ ਜਨਤਾ ਪਾਰਟੀ ਦਾ ਕੌਮੀ ਪੱਧਰ ਦਾ ਲੀਡਰ ਆ। ਸੋ ਇਹ ਪਤਾ ਨਹੀਂ ਹੁਣ ਕਿਉਂ ਖੜਕਈਆ ਜਿਹੜਾ ਵੱਧਦਾ ਜਾ ਰਿਹਾ, ਪਰ ਜਿਸ ਤਰੀਕੇ ਦੇ ਨਾਲ ਉਹਨੇ ਅੱਜ ਖੁੱਲ ਕੇ ਗੱਲ ਕਹੀ ਹੈ ਕਿ ਸੁਖਬੀਰ ਬਾਦਲ ਆ ਕੇ ਮੇਰੇ ਨਾਲ ਬਹਿਸ ਕਰ ਲਵੇ ਇਸ ਮੁੱਦੇ ਤੇ ਕਿ ਮੋਦੀ ਦਾ ਇਹਦੇ 'ਚ ਕੀ ਇਨਫਲੂਐਂਸ ਆ, ਮੋਦੀ ਦਾ ਕੀ ਇਹਦੇ 'ਚ ਦਖਲ ਆ, ਸਰਕਾਰ ਦਾ ਇਹਦਾ ਕੀ ਦਖਲ ਆ, ਇਹ ਤੇ ਅਸੀਂ ਰਾਸ਼ਟਰਵਾਦੀ ਭਾਵਨਾ ਦੇ ਨਾਲ ਫੈਸਲਾ ਲਿਆ, ਸਾਡਾ ਫੈਸਲਾ ਜਿਹੜਾ ਸਹੀ ਆ ਔਰ ਇਹ ਫੈਸਲਾ ਜਿਹੜਾ ਅਸੀਂ ਬਦਲਾਂਗੇ ਨਹੀਂ। ਹੁਣ ਜਿਸ ਤਰੀਕੇ ਨਾਲ ਉਹਨੇ ਖੁੱਲ ਕੇ ਇਨਕਾਰ ਕਰ ਦਿੱਤਾ, ਮੇਰੇ ਖਿਆਲ ਦੇ ਨਾਲ HRD ਮਿਨਿਸਟਰੀ ਹੈ ਜਿਹੜੀ ਉਸ ਬੰਦੇ ਦੀ ਪਿੱਠ ਤੇ ਖੜੀ ਹੈ, ਕਿਉਂਕਿ ਪ੍ਰਕਾਸ਼ ਜਾਵੜੇਕਰ ਜਿਹੜਾ HRD ਮਿਨਿਸਟਰੀ ਦਾ ਹੈਡ ਆ, ਉਸ ਬੰਦੇ ਨਾਲ ਉਹਦੇ ਤਾਲੁਕਾਤ ਜਿਹੜੇ ਚੰਗੇ ਆ। ਤਾਂ ਲੱਗਦਾ ਇਹ ਆ ਕਿ ਹੁਣ ਚਿੱਟਾ ਜਵਾਬ ਹੈ ਜਿਹੜਾ ਉਹ ਪੰਜਾਬ ਨੂੰ ਮਿਲ ਚੁੱਕਾ ਕਿ ਦਿਆਲ ਸਿੰਘ ਮਜੀਠੀਆ ਦੀ ਲੈਗਸੀ ਹੈ ਜਿਹੜੀ, ਵਿਰਾਸਤ ਹੈ ਜਿਹੜੀ, ਉਹ ਹੁਣ ਨਹੀਂ ਬਚੇਗੀ। ਤਾਂ ਹੋਣਾ ਕੀ ਚਾਹੀਦਾ ਇਸ ਸੂਰਤ ਦੇ ਵਿੱਚ, ਇਹ ਜਿੰਨੀਆਂ ਵੀ ਪਾਰਟੀਆਂ ਵਾਲੇ ਆ, ਚਾਹੇ ਉਹ ਇੱਥੇ ਖੱਬੇ ਹੋਣ ਚਾਹੇ ਸੱਜੇ ਹੋਣ, ਇੱਧਰਲੇ ਹੋਣ ਉੱਧਰਲੇ ਹੋਣ, ਸਾਰੇ ਇਕੱਠੇ ਹੋ ਕੇ ਇੱਕਮਤ ਹੋ ਕੇ HRD ਮਿਨਿਸਟਰੀ ਤੱਕ ਪਹੁੰਚ ਕਰਨ, ਫੇਰ ਕੋਈ ਗੱਲ ਬਣ ਜੂਗੀ। ਔਰ ਇਹ ਜੋ ਕੰਮ ਕੀਤਾ ਜਾ ਰਿਹਾ, ਦੇਖੋ ਕੱਲੇ ਨਾਮ ਤਬਦੀਲ ਕਰਨ ਨਹੀਂ ਹੈ ਚੀਜ਼। ਕੁਛ ਲੋਕ ਇਸ ਭੁਲੇਖੇ 'ਚ ਆ ਕਿ ਦਿਆਲ ਸਿੰਘ ਮਜੀਠੀਆ ਸਿੱਖ ਸੀਗਾ, ਦਿਆਲ ਸਿੰਘ ਮਜੀਠੀਆ ਪੰਜਾਬੀ ਸੀਗਾ। ਨਹੀਂ, ਦਿਆਲ ਸਿੰਘ ਮਜੀਠੀਆ ਇੱਕ ਧਰਮ ਨਿਰਪੇਖਵਾਦ ਦਾ ਮੁਜੱਸਮਾ ਸੀ ਆਦਮੀ। ਔਰ ਉਸ ਸਮੇਂ ਜਦੋਂ ਉਹ ਅਰਬਾਂ ਵਿੱਚ ਖੇਡਦਾ ਸੀ, ਕਰੋੜਾਂ 'ਚ ਖੇਡਦਾ ਸੀ, ਉਸ ਸਮੇਂ ਵੀ ਬੰਦੇ ਨੇ ਸਮਾਜ ਲਈ ਸੋਚਿਆ, ਬਹੁਤ ਵੱਡੀ ਦੇਣ ਦਿੱਤੀ। ਔਰ ਉਸ ਬੰਦੇ ਦੀ ਸੋਚ ਦਾ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਉਹਨੇ ਟਰਸਟ ਦਾ ਨੇਮ ਕਾਹਦਾ ਬਣਾਇਆ ਸੀਗਾ ਕਿ ਮੇਰੇ ਕੋਈ ਟੱਬਰ ਦਾ ਜੀ, ਮੇਰੇ ਵੰਸ਼ ਦੇ ਵਿੱਚੋਂ ਇਸ ਟਰਸਟ ਦਾ ਕੋਈ ਮੈਂਬਰ ਨਹੀਂ ਬਣ ਸਕੇਗਾ। ਤੁਸੀਂ ਆਪ ਅੰਦਾਜ਼ਾ ਲਾ ਲਓ। ਸੋ ਉਸ ਬੰਦੇ ਦੀ ਜਿਹੜੀ ਇਹ ਧਰਮ ਨਿਰਪੇਖਵਾਦ ਵਾਲੀ ਸਿਧਾਂਤਕ ਸੋਚ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਖਤਰਨਾਕ ਆ। ਔਰ ਇਹ ਇੱਥੇ ਨਹੀਂ ਰੁਕੇਗਾ, ਫਿਰ ਇਹ ਸਿਲਸਿਲਾ ਇੱਥੇ ਨਹੀਂ ਰੁਕੇਗਾ। ਦਿੱਲੀ 'ਚ ਇਸ ਤਰ੍ਹਾਂ ਦੇ ਕਈ ਨਾਂ ਨੇ, ਬਾਬਾ ਖੜਕ ਸਿੰਘ ਮਾਰਗ ਵੀ ਹੈਗਾ, ਕੱਲ ਨੂੰ ਕਹਿਣਗੇ ਇਹਦਾ ਨਾਂ ਵੀ ਬਦਲ ਕੇ ਅਸੀਂ ਭਾਰਤ ਮਾਤਾ ਰੱਖ ਦਿਆਂਗੇ, ਫਿਰ ਕੀ ਕਰੋਗੇ? ਸੋ ਇਹ ਕਹਿਣ ਦਾ ਮਤਲਬ ਇਹ ਆ ਕਿ ਧਰਮ ਨਿਰਪੇਖਵਾਦਤਾ ਤੇ ਜਿਸ ਤਰੀਕੇ ਨਾਲ ਵਾਰ ਕੀਤਾ ਜਾ ਰਿਹਾ, ਇਸ ਵਾਰ ਨੂੰ ਰੋਕਣਾ ਚਾਹੀਦਾ ਔਰ ਇਕੱਠੇ ਹੋ ਕੇ ਰੋਕਣਾ ਚਾਹੀਦਾ। ਇਹ ਦਿਆਲ ਸਿੰਘ ਮਜੀਠੀਆ ਦਾ ਮਸਲਾ ਨਹੀਂ ਹੈ, ਇਹ ਇੱਕ ਸੋਚ ਦਾ ਮਸਲਾ ਹੈ, ਕਿਉਂਕਿ ਉਹਨਾਂ ਦਾ ਸੋਚਣ ਦਾ ਤਰੀਕਾ, ਉਹਨਾਂ ਦੇ ਏਜੰਡੇ ਦਾ ਤਰੀਕਾ ਸਪਸ਼ਟ ਹੈ। ਜੋ ਉਹ ਸੋਚਦੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ। ਪਰ ਜਿਹੜਾ ਅੱਗੇ ਮੋਹਰੇ ਉਹਨਾਂ ਦਾ ਕਾਟਵਾਂ ਸਿਧਾਂਤਕ ਰੂਪ ਹੈ ਧਰਮ ਨਿਰਪੇਖਵਾਦ, ਉਹਨੂੰ ਜੋ ਖਤਮ ਕੀਤਾ ਜਾ ਰਿਹਾ, ਜੇ ਇਹਦੇ ਹੱਕ 'ਚ, ਇਹਦੇ ਹੱਲ 'ਚ ਨਾ ਖੜੇ ਤਾਂ ਫਿਰ ਮਸਲਾ ਜਿਹੜਾ ਗੁੰਝਲਦਾਰ ਹੋ ਜਾਊਗਾ। ਜੀ ਬਿਲਕੁਲ ਬਿਲਕੁਲ। ਅਤੇ ਨਾਲ ਹੀ ਮਿੰਟੂ ਜੀ, ਜਿਹੜੀਆਂ ਖਬਰਾਂ ਐਵੇਂ ਆ ਰਹੀਆਂ ਵੀ ਜਿਹੜੀਆਂ ਆਪਾਂ ਜੇ ਅਗਲੀ ਗੱਲ ਦੇ ਉੱਤੇ ਜੇ ਨਜ਼ਰ ਮਾਰੀਏ ਵੀ ਕੈਪਟਨ ਨੂੰ ਜਿਹੜੇ ਖਹਿਰਾ ਤੇ ਬੈਂਸ ਉਹ ਵੀ ਮਿਲੇ ਨੇ, ਕਿਹੜੇ ਸਿਲਸਿਲੇ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ ਸੀ? ਦੇਖੋ ਅੱਜ ਦਾ ਤੇ ਮੈਨੂੰ ਪਤਾ ਨਹੀਂ, ਥੋੜੇ ਦਿਨ ਪਹਿਲਾਂ ਮਿਲ ਕੇ ਆਏ ਆ, ਪਰਸੋਂ ਸ਼ਾਇਦ ਮਿਲ ਕੇ ਆਏ ਆ ਜੀ। ਉਦਣ ਤੇ ਮਿਲੇ ਆ ਉਹ ਪਾਣੀਆਂ ਦੇ ਮੁੱਦੇ ਤੇ। ਠੀਕ ਹੈ ਜੀ। ਇੱਕ ਤੇ ਉਹਨਾਂ ਨੇ ਕਿਹਾ ਕਿ ਜੋ ਰਾਇਲਟੀ ਬਣਦੀ ਆ ਪਾਣੀਆਂ ਦੀ ਉਹ ਲਈ ਜਾਵੇ ਰਾਜਸਥਾਨ ਤੋਂ। ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜਾ ਸੁਖਪਾਲ ਸਿੰਘ ਖਹਿਰੇ ਦਾ ਮਸਲਾ ਉਹ ਭਾਵੇਂ CBI ਤੋਂ ਜਾਂਚ ਪੜਤਾਲ ਉਹਦੀ ਕਰਵਾ ਲਈ ਜਾਵੇ, ਇਨਵੈਸਟੀਗੇਟ ਕਰਵਾ ਲਿਆ ਜਾਵੇ। ਇਹ ਸੁਖਪਾਲ ਸਿੰਘ ਖਹਿਰੇ ਨੇ ਆ ਕੇ ਬਾਹਰ ਪੱਤਰਕਾਰਾਂ ਨੂੰ ਵੀ ਕਿਹਾ ਸੀਗਾ ਕਿ ਮੈਂ ਖੁਦ ਚੀਫ ਮਿਨਿਸਟਰ ਸਾਹਿਬ ਤੋਂ ਮੰਗ ਕੀਤੀ ਹੈ ਕਿ ਮੇਰੇ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰਵਾ ਲਓ। ਔਰ ਉਹਨੇ ਕਿਹਾ ਸੀਗਾ ਕਿ ਕੋਈ ਵੀ ਦੋਸ਼ੀ, ਕੋਈ ਵੀ ਬੰਦਾ ਇਹੋ ਜਿਹਾ ਹੋਊਗਾ ਜਿਹੜਾ ਖੁਦ CBI ਦੀ ਪੜਤਾਲ ਮੰਗੇ ਤੇ ਮੈਂ ਆਪ CBI ਦੀ ਪੜਤਾਲ ਮੰਗਦਾ। ਕੈਪਟਨ ਅਮਰਿੰਦਰ ਸਿੰਘ ਨੇ CBI ਵਾਲੀ ਮੰਗ ਬਾਰੇ ਤੇ ਕੋਈ ਗੱਲ ਨਹੀਂ ਕੀਤੀ, ਪਰ ਉਹਨੇ ਰਾਜਸਥਾਨ ਦੇ ਉਹ ਜਿਹੜੇ ਰਾਇਲਟੀ ਵਾਲੇ ਮਸਲੇ ਨੂੰ ਕਾਫੀ ਗੰਭੀਰਤਾ ਨਾਲ ਵਿਚਾਰਿਆ। ਦੱਸਦੇ ਉਹ ਕਹਿੰਦੇ ਵੀ ਕੋਈ ਨਹੀਂ, ਆਪਾਂ ਲੀਗਲ ਟੀਮ ਤੋਂ ਐਡਵਾਈਸ ਲੈ ਲਾਂਗੇ, ਸਲਾਹ ਲੈ ਲਾਂਗੇ, ਰਾਏ ਲੈ ਲਾਂਗੇ,
ਜੇ ਕੋਈ ਗੱਲ ਬਣਦੀ ਹੋਈ ਤਾਂ ਫਿਰ ਆਪਾਂ ਉਸ ਪਾਸੇ ਕਦਮ ਚੁੱਕ ਲਾਂਗੇ। ਪਰ ਜਿੱਥੋਂ ਤੱਕ CBI ਪੜਤਾਲ ਮੰਗਣ ਦਾ ਸਵਾਲ ਹੈ, ਪੜਤਾਲ ਮੰਗਣ ਦਾ ਹੱਕ ਆ, ਪਰ ਮੇਰੇ ਖਿਆਲ ਦੇ ਨਾਲ ਜਦੋਂ ਕੇਸ ਜਿਹੜਾ ਉਹ ਟ੍ਰਾਇਲ ਜਿਹੜਾ ਚੱਲਦਾ ਹੀ ਨਹੀਂ ਪਿਆ ਬਲਕਿ ਉਹਦੇ ਤੇ ਫੈਸਲਾ ਹੋ ਚੁੱਕਾ ਹੈ, ਉਹਦੇ 'ਚ CBI ਦੀ ਇਸ ਤਰ੍ਹਾਂ ਪੜਤਾਲ ਜਿਹੜੀ ਮੇਰੇ ਖਿਆਲ ਦੇ ਨਾਲ ਸੰਭਵ ਨਹੀਂ ਹੈ। ਪਰ ਫਿਰ ਵੀ ਖਹਿਰੇ ਨੂੰ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰਨ ਦਾ ਹੱਕ ਉਹਨੇ ਕੀਤੀਆਂ, ਪਰ ਉਹ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਗੌਲੀ ਜੀ ਨਹੀਂ ਹੈ। ਔਰ ਇਹ ਵੀ ਇੱਕ ਵੇਖੋ ਸਿਆਸਤ ਦਾ ਅਜੀਬੋ-ਗਰੀਬ ਇਤਫਾਕ ਆ ਕਿ ਸੁਖਪਾਲ ਸਿੰਘ ਖਹਿਰਾ ਇੱਕ ਪਾਸੇ ਕਹਿੰਦਾ ਕਿ ਕਾਂਗਰਸੀ ਔਰ ਅਕਾਲੀ ਰਲ ਕੇ ਮੇਰੇ ਨਾਲ ਵੈਂਡੇਟਾ ਕਰਦੇ ਪਏ ਆ, ਤੇ ਦੂਜੇ ਪਾਸੇ ਉਸੇ ਹੀ ਕਾਂਗਰਸ ਦੇ ਚੀਫ ਮਿਨਿਸਟਰ ਤੋਂ ਸੁਖਪਾਲ ਸਿੰਘ ਖਹਿਰਾ ਮੰਗ ਕਰਦੇ ਆ ਕਿ ਸਾਡੀ CBI ਇਨਵੈਸਟੀਗੇਸ਼ਨ ਕਰਾਓ। ਸੋ ਇਹ ਸਿਆਸਤ ਦੇ ਦੋ ਰੰਗ ਆ, ਔਰ ਇਹਨਾਂ ਦੋ ਰੰਗਾਂ ਦੇ ਵਿੱਚੋਂ ਅੱਗੇ ਜਾ ਕੇ ਕਿਹੜੇ ਨੇ ਕੀ ਰੰਗ ਬਦਲ ਲੈਣਾ ਕੁਛ ਨਹੀਂ ਕਿਹਾ ਜਾ ਸਕਦਾ। ਜੀ ਜੀ। ਅਤੇ ਮਿੰਟੂ ਜੀ ਇੱਕ ਹੋਰ ਗੱਲ ਕਰ ਲਈਏ, ਜਿਹੜੇ ਹੁਣ ਪਤਾ ਨਹੀਂ ਖਾਲੀ ਖਜ਼ਾਨਾ ਹੀ ਆ ਜੇ ਤਾਂ ਹੀ ਮੈਨੂੰ ਲੱਗਦਾ ਨਹੀਂ ਕਿਤੇ ਸਰਪਲਸ ਹੋਇਆ, ਕਿਉਂਕਿ ਦਾਅਵੇ ਉਹਨਾਂ ਨੇ ਕਰਤੇ ਸੀਗੇ ਜਿਹੜੀ ਨਵੀਂ ਸਰਕਾਰ ਆ ਉਹ ਵੀ ਕਰਾਂਗੇ ਅਸੀਂ, ਚਲੋ ਵਕਤ ਦੇ ਨਾਲ ਪਤਾ ਲੱਗੂਗਾ। ਮਨਪ੍ਰੀਤ ਬਾਦਲ ਦੇ ਕਿਤੇ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜੇ ਆ ਉਹ ਪੁਤਲੇ ਫੂਕੇ ਜਾ ਰਹੇ ਆ ਤੇ ਆਂਗਣਵਾੜੀਆਂ ਵਾਲਿਆਂ ਨੇ ਖਾਲੀ ਭਾਂਡੇ ਖੜਕਾਏ ਉਹਨਾਂ ਦੇ ਮੂਹਰੇ ਜਾ ਕੇ। ਦੇਖੋ ਭਾਂਡੇ ਇਹਨਾਂ ਦੇ ਆਪਦੇ ਖਾਲੀ ਖੜਕੇ ਪਏ ਆ। ਜੇ ਕਿਸੇ ਦੇ ਮੱਟੀ 'ਚ ਆਟਾ ਹੈ ਤੇ ਉਹ ਫਕੀਰ ਨੂੰ ਪਾਊਗਾ ਨਾ, ਜੇ ਉਹ ਆਪ ਫਾਕੇ ਕੱਟਣ ਡਿਆ ਉਹ ਕਿਸੇ ਦੇ ਠੂਠੇ 'ਚ ਕੀ ਪਾਊਗਾ। ਇਹਨਾਂ ਦੀ ਮੱਟੀ 'ਚ ਕੁਛ ਨਹੀਂ ਹੈਗਾ, ਇਹ ਤੇ ਪਿੱਟਣ ਡਏ ਆ। ਔਰ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਕਿ ਕੱਲ ਨਵਜੋਤ ਸਿੱਧੂ ਦੀ ਅਗਵਾਈ ਦੇ ਵਿੱਚ ਵਪਾਰੀਆਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਜਾ ਰਹੇ ਆ ਮੋਦੀ ਸਰਕਾਰ ਦੇ ਉਲਟ। ਇਹ ਕਹਿੰਦੇ ਆ ਕਿ ਸਾਨੂੰ ਤੇ ਤੁਸੀਂ ਰਗੜ ਕੇ ਰੱਖ ਦਿੱਤਾ, ਔਰ ਮੇਰੇ ਖਿਆਲ ਦੇ ਨਾਲ ਇਹ ਇੱਕ ਸੰਕੇਤ ਦੇ ਰਿਹਾ ਕੈਪਟਨ। ਤੁਹਾਨੂੰ ਯਾਦ ਹੋਣਾ 2002 ਦੇ ਵਿੱਚ ਵੀ ਕੈਪਟਨ ਨੇ ਇਹੋ ਹੀ ਕੰਮ ਕੀਤਾ ਸੀਗਾ। ਵਾਜਪਾਈ ਸਰਕਾਰ ਨੇ ਇਹਨੂੰ ਖਰਾਬ ਕਰਨਾ ਸ਼ੁਰੂ ਕਰ ਦਿੱਤਾ, ਪਹਿਲਾਂ ਤੇ ਕਰਦਾ ਰਿਹਾ, ਮੁੜ ਕੇ ਇਹ ਬੋਰੀ ਬਿਸਤਰਾ ਬੰਨ ਕੇ ਦਿੱਲੀ ਚਲਾ ਗਿਆ ਸੀ ਧਰਨਾ ਲਾਉਣ। ਤਾਂ ਉਸ ਸਮੇਂ ਵਾਜਪਾਈ ਸਰਕਾਰ ਦੀ ਬਹੁਤ ਕਿਰਕਰੀ ਹੋਈ ਸੀਗੀ। ਤਾਂ ਇਹੀ ਕੰਮ ਮੇਰੇ ਖਿਆਲ ਦੇ ਨਾਲ ਹੁਣ ਕੈਪਟਨ ਅਮਰਿੰਦਰ ਸਿੰਘ ਕਰਨ ਦਾ ਸੋਚਦਾ ਪਿਆ, ਕਿਉਂਕਿ ਦੇਖੋ ਜਿਹੜਾ ਹਰਿਆਣੇ ਨੂੰ ਅਗਸਤ, ਸਤੰਬਰ, ਅਕਤੂਬਰ 3 ਮਹੀਨਿਆਂ ਦੀ ਜਿਹੜੀ ਰਾਸ਼ੀ ਬਣਦੀ ਸੀ ਉਹ ਕਲੀਅਰ ਕਰ ਦਿੱਤੀ ਗਈ ਆ, ਜਦ ਕਿ ਇੱਥੇ ਮੇਰੇ ਖਿਆਲ ਦੇ ਨਾਲ ਅਗਸਤ ਤੋਂ ਲੈ ਕੇ ਹੁਣ ਤੱਕ ਕੋਈ ਵੀ ਰਾਸ਼ੀ ਹੈ ਜਿਹੜੀ ਬਕਾਇਦੀ ਇਹਨੂੰ ਭੁਗਤਾਨ ਨਹੀਂ ਕੀਤੀ ਗਈ ਪੰਜਾਬ ਨੂੰ। ਇਸ ਕਰਕੇ ਕੈਪਟਨ ਸਰਕਾਰ ਕਹਿੰਦੀ ਸਾਡਾ ਤੇ ਦਿਵਾਲਾ ਨਿਕਲਿਆ ਪਿਆ, ਅਸੀਂ ਤਨਖਾਹਾਂ ਦੇਣ ਤੋਂ ਆਰੀ ਹੋਏ ਪਏ ਆ। ਹੁਣ ਜਿਹੜੇ ਨਿਗਮਾਂ ਦੇ ਵਿੱਚ ਦੇਖੋ ਕੰਮਕਾਰ ਰੁਕੇ ਪਏ ਆ, ਲੋਕਾਂ ਨੇ ਤੇ ਫਿਰ ਇਸ ਤਰ੍ਹਾਂ ਦਾ ਵਿਰੋਧ ਕਰਨਾ ਹੀ ਹੈ, ਚਾਹੇ ਉਹ ਦੂਜੇ ਸਿਆਸੀ ਹੋਣ ਲੋਕ, ਚਾਹੇ ਆਮ ਲੋਕ ਹੋਣ, ਉਹ ਤੇ ਵਿਰੋਧ ਕਰਨਗੇ ਕਿਉਂਕਿ ਕੰਮਕਾਰ ਠੱਪ ਪਏ, ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ। ਔਰ ਦੂਜਾ ਪੰਗਾ ਇਹੋ ਹੀ ਆ ਕਿ ਉਹ GST ਨੇ ਬਿਲਕੁਲ ਇਹਨਾਂ ਦਾ ਸਾਰਾ ਜਿਹੜਾ ਅਰਥਚਾਰਾ ਸੀ ਉਹ ਇੱਕ ਵਾਰੀ ਭੰਨ ਕੇ ਰੱਖ ਦਿੱਤਾ। ਤਾਂ ਜਿਹੜਾ ਕੱਲ ਦਾ ਪ੍ਰਦਰਸ਼ਨ ਆ, ਮੈਂ ਤੇ ਇਹਨੂੰ ਸੰਕੇਤਕ ਪ੍ਰਦਰਸ਼ਨ ਮੰਨਦਾ ਕਿ ਭਾਈ ਤੁਸੀਂ ਸੰਭਲ ਜਾਓ, ਨਹੀਂ ਤੇ ਫਿਰ ਅੰਮ੍ਰਿਤਸਰ ਤੋਂ ਦਿੱਲੀ ਕੋਈ ਬਹੁਤੀ ਦੂਰ ਨਹੀਂ। ਜੀ ਜੀ। ਤੇ ਮਿੰਟੂ ਜੀ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ ਤੇ ਸਰੋਤਿਆਂ ਨੂੰ ਵੀ ਆਪਾਂ ਜਿਹੜਾ ਜੀ ਸੱਦਾ ਦਿੰਦੇ ਹਾਂ, ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੈਗੇ ਨੇ ਤੁਸੀਂ ਵੀ ਪੁੱਛ ਸਕਦੇ ਹੋ ਮਿੰਟੂ ਜੀ ਨੂੰ। ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ ਕਾਲ ਕਰਕੇ ਜਿਹੜਾ ਵੀ ਤੁਸੀਂ ਕੋਈ ਸਵਾਲ ਜਿਹੜਾ ਪੰਜਾਬ ਦੀ ਸਿਆਸਤ ਜਾਂ ਫਿਰ ਭਾਰਤ ਦੀ ਸਿਆਸਤ ਬਾਰੇ ਪੁੱਛਣਾ ਹੋਵੇ ਤਾਂ ਕਾਲ ਜਿਹੜੀ ਆ ਤੁਸੀਂ ਕਰ ਸਕਦੇ ਹੋ। ਤੇ ਮਿਲਦੇ ਆਪਾਂ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਅਕਾਲ ELD ਤੁਹਾਡੇ ਲਈ ਬਹੁਤ ਵਧੀਆ ਡੀਲ ਲੈ ਕੇ ਆਏ ਹਨ। ਜੇਕਰ ਤੁਸੀਂ ਇਹਨਾਂ ਦਾ AOBRD ਆਟੋਮੈਟਿਕ ਔਨਬੋਰਡ ਰਿਕਾਰਡਿੰਗ ਡਿਵਾਈਸ 17 ਦਸੰਬਰ ਤੋਂ ਪਹਿਲਾਂ ਲਗਵਾਉਂਦੇ ਹੋ ਤਾਂ ਤੁਹਾਨੂੰ ਅਗਲੇ 2 ਸਾਲਾਂ ਲਈ ELD ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ। ਬਹੁਤ ਸਾਰੀਆਂ ਕੰਪਨੀਆਂ ਪਹਿਲਾਂ ਹੀ ELD ਦੀ ਬਜਾਏ AOBRD ਵਰਤ ਰਹੀਆਂ ਹਨ। FMCSA ਦੇ ਮੁਤਾਬਕ AOBRD ਦੀਆਂ ELD ਦੇ ਨਾਲੋਂ ਕਾਫੀ ਘੱਟ ਜ਼ਰੂਰਤਾਂ ਹਨ। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਇਹ ਡਿਵਾਈਸ ਸਿਰਫ $155 ਦੇ ਵਿੱਚ ਬਗੈਰ ਕਿਸੇ ਮੰਥਲੀ ਫੀਸ ਤੋਂ ਲਵਾ ਸਕਦੇ ਹੋ, ਜਿਸ ਵਿੱਚ IFTA ਡਾਟਾ ਰਿਪੋਰਟਸ, 3 ਸਾਲ ਲੌਗ ਡਾਟਾ ਸਟੋਰੇਜ ਤੇ 2 ਸਾਲ ਦੀ ਵਾਰੰਟੀ ਹੋਵੇਗੀ। ਇਹਨਾਂ 2 ਸਾਲਾਂ ਦੇ ਵਿੱਚ ਤੁਸੀਂ ਆਪਣੀ AOBRD ਨੂੰ ਬਗੈਰ ਕਿਸੇ ਖਰਚੇ ਤੋਂ ELD ਵਿੱਚ ਕਨਵਰਟ ਕਰਵਾ ਸਕਦੇ ਹੋ। ਚਾਹੇ ਤੁਹਾਡੇ ਕੋਲ ਇੱਕ ਟਰੱਕ ਆ ਚਾਹੇ 10, ਇਹ ਇੰਸਟਾਲ ਕਰਨ ਲਈ ਖੁਦ ਆਉਣਗੇ ਅਤੇ ਇਸ ਨੂੰ ਵਰਤਣ ਲਈ ਪੂਰੀ ਟ੍ਰੇਨਿੰਗ ਵੀ ਦੇਣਗੇ। ਰੋਡ ਸਾਈਡ ਇੰਸਪੈਕਸ਼ਨ ਦੇ ਲਈ ਵੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਸੁਰਿੰਦਰ 7604282081 760 428 2081।
ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰੁਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ। ਹਰ ਤਰ੍ਹਾਂ ਦੀ 4 ਪਾਉਂਡ ਦਾਲ 399 ਅਤੇ ਸਾਰੇ ਆਟੇ ਸੇਲ ਤੇ ਹਨ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916 917 5866 916 917 5866। ਜਰੂਰ ਪਹੁੰਚੋ ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ। ਐਡਰੈਸ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ। ਨੰਬਰ 916 917 5866 916 917 5866। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 916 393 1872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਥੈਂਕਸਗਿਵਿੰਗ ਤੇ ਬਲੈਕ ਫਰਾਈਡੇ ਤੇ ਚੀਨਾ ਜੁਐਲਰਸ ਦੀ 8ਵੀਂ ਧਮਾਕਾ ਸੇਲ 23 ਅਤੇ 24 ਨਵੰਬਰ ਨੂੰ ਮਿਸ ਨਾ ਕਰ ਦੇਣਾ। ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ 22 ਕੈਰਟ ਸੋਨੇ ਦੀ ਜੁਐਲਰੀ ਸੇਲ ਪ੍ਰਾਈਸ ਤੇ, ਇੰਡੀਆ ਤੋਂ ਘੱਟ ਰੇਟ ਦੀ ਗਾਰੰਟੀ। ਡਾਇਮੰਡ ਜੁਐਲਰੀ ਤੇ 50 ਤੋਂ 70% ਆਫ ਤੇ ਦੋਨੋਂ ਦਿਨ ਪਹਿਲੇ 50 ਕਸਟਮਰਸ ਦੇ ਲਈ ਲੱਕੀ ਡਰਾ, ਜਿਸ ਵਿੱਚ 10 ਕਸਟਮਰਸ ਨੂੰ ਡਾਇਮੰਡ ਰਿੰਗ ਅਤੇ 20 ਕਸਟਮਰ ਲਈ 골ਡ ਆਈਟਮ ਤੇ ਬਾਕੀ 70 ਜਾਣਿਆਂ ਲਈ ਸਪੈਸ਼ਲ ਗਿਫਟ। ਆਪਣੇ ਪੁਰਾਣੇ ਗਹਿਣੇ ਲੈ ਆਓ ਤੇ ਬਿਨਾਂ ਕੋਈ ਕਾਟ ਕੱਟੇ ਨਵੇਂ ਗਹਿਣੇ ਬਦਲ ਕੇ ਲੈ ਜਾਓ। ਸਵਿਸ ਮੇਡ 골ਡ ਬਿਸਕਟ 골ਡ ਦੇ ਰੇਟ ਨਾਲ ਸਿਰਫ $15 ਹੋਰ ਦੇ ਕੇ ਖਰੀਦੋ। ਇਹ ਆਫਰ ਚੀਨਾ ਜੁਐਲਰਸ ਦੇ ਵੱਲੋਂ ਇੰਦਰਜੀਤ ਚੀਨਾ ਜੀ ਦੇ ਰਹੇ ਨੇ, ਕਿਉਂਕਿ ਉਹਨਾਂ ਨੂੰ ਵੀ ਹੈ ਆਪਣੇ ਕਸਟਮਰਸ ਦਾ ਖਿਆਲ। ਨਾਲੇ ਲਾਈਨ 'ਚ ਖੜਿਆਂ ਦੀ ਚਾਹ ਪਾਣੀ ਨਾਲ ਸੇਵਾ ਵੀ ਕਰਦੇ ਨੇ, ਸੋ ਪਹੁੰਚਣਾ ਨਾ ਭੁੱਲਣਾ। 23 ਅਤੇ 24 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ। ਚੀਨਾ ਜੁਐਲਰਸ 7454 ਸਟਾਕਟਨ ਬੁਲੇਵਾਰਡ ਸਵੀਟ ਏ ਸੈਕਰਾਮੈਂਟੋ। ਕਾਲ 916 956 3094 916 956 3094। ਹਾਂ, ਯਾਦ ਕਰਵਾ ਦਈਏ ਥੈਂਕਸਗਿਵਿੰਗ ਤੇ ਬੈਂਕ ਬੰਦ ਹੁੰਦੇ ਨੇ, ਕੈਸ਼ ਪਹਿਲਾਂ ਹੀ ਕਢਾ ਲਿਓ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਆਬੇ। ਮੈਂ ਵੀ ਸੁਣਦਾ ਤੇ ਤੁਸੀਂ ਵੀ ਸੁਣੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਠੀਕ, ਸ਼ੁਕਰੀਆ। ਤੇ ਸਰੋਤਿਓ, ਤੁਸੀਂ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ। ਤੇ ਮਿੰਟੂ ਜੀ, ਆਪਣੇ ਨਾਲ ਕਾਲਰ ਜੁੜੇ ਨੇ, ਆਪਾਂ ਉਹਨਾਂ ਨਾਲ ਵਾਰੀ ਸਿਰ ਗੱਲ ਕਰਦੇ ਹਾਂ। ਸੁਖਚੈਨ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਹਾਂਜੀ, ਮੈਂ ਪੁੱਛਣਾ, ਦੇਖੋ ਇਹਨਾਂ ਨੇ ਪਾਕਿਸਤਾਨ ਵਾਲੇ ਨੇ ਇਹਨਾਂ ਦਾ ਜਸੂਸ ਫੜਿਆ ਸੀਗਾ ਜਿਹੜਾ ਯਾਦਵ, ਤੇ ਨੋ ਡਾਊਟ ਹੈ ਉਹਨੇ ਸਪਾਈ ਹੋਊਗਾ, ਕਿਉਂਕਿ ਇੰਡੀਆ ਵਾਲੇ ਵੀ ਪਾਕਿਸਤਾਨ ਆਪਣੇ ਜਸੂਸ ਭੇਜਦੇ ਰਹਿੰਦੇ ਆ ਤੇ ਪਾਕਿਸਤਾਨ ਵਾਲੇ ਵੀ ਇੰਡੀਆ ਆਪਣੇ ਜਸੂਸ ਭੇਜਦੇ ਰਹਿੰਦੇ। ਇਸ ਟਾਈਮ ਵੀ ਹੋਣਗੇ ਬਥੇਰੇ ਜਿਹੜੇ ਫਿਰਦੇ ਹੋਣਗੇ ਦੋਹਾਂ ਕੰਟਰੀਆਂ 'ਚ। ਹੁਣ ਗੱਲ ਇਹ ਹੈਗੀ ਹੈ ਕਿ ਹੁਣ ਉਹ ਕਹਿੰਦੇ ਕਿ ਉਹ ਇੰਟਰਨੈਸ਼ਨਲ ਕੋਰਟ ਦੇ ਵਿੱਚ ਲੈ ਕੇ ਜੋ ਕੁਝ ਵੀ ਹੋਇਆ, ਰਾਈਟ, ਠੀਕ ਹੈ ਕਿ ਇੰਡੀਆ ਕਹਿੰਦੇ ਨਹੀਂ ਵੀ ਸਾਡਾ ਬੰਦਾ ਠੀਕ ਹੈ, ਜਾਂ ਉਹਨਾਂ ਨੇ ਟੋਰਚਰ ਕੀਤਾ, ਉਹਨਾਂ ਨੇ ਫਾਂਸੀ ਦਾ ਵੀ ਆਰਡਰ ਦਿੱਤਾ, ਉਹ ਇੰਟਰਨੈਸ਼ਨਲ ਕੋਰਟ 'ਚ ਚਲਾ ਗਿਆ ਕੇਸ। ਹੁਣ ਆਹ ਜਿਹੜਾ ਮੁੰਡਾ ਫੜਿਆ ਜੋਹਲ, ਠੀਕ ਹੈ, ਇਹ ਦੇਖੋ ਕਹਿੰਦੇ ਆ ਵੀ ਗਰਮ ਖਿਆਲੀ ਹੈ, ਦਿਸ ਦੈਟ ਆ, ਵੀ ਇਹਨੇ ਮਰਡਰ ਕੇਸ ਦੇ ਵਿੱਚ ਇਨਵੋਲਡ ਹੈ। ਦੇਖੋ, ਜਿਹੜਾ ਬੰਦਾ ਮਰਡਰ ਕੇਸ ਦੇ ਵਿੱਚ ਇਨਵੋਲਡ ਹੈ ਹੋਏ, ਜਿਹੜਾ ਚਾਹੇ ਬਾਹਰ ਬੈਠ ਕੇ ਕਿਸੇ ਨੇ ਕੁਝ ਕੀਤਾ ਹੋਵੇ, ਤੇ ਉਹ ਇੰਡੀਆ ਕਰਨ ਕੀ ਜਾਊਗਾ? ਹੁਣ ਇਹ ਉਹ ਕੁਲਭੂਸ਼ਣ ਯਾਦਵ ਨੂੰ ਤਾਂ ਕਹਿੰਦੇ ਵੀ ਉਹ ਬੰਦਾ ਸਾਡਾ ਸਹੀ ਆ, ਉਹ ਪਾਕਿਸਤਾਨ ਛੱਡੇ। ਤੇ ਹੁਣ ਜਿਹੜਾ ਜੋਹਲ ਹੈ, ਜੇ ਉਹਦੇ ਖਿਲਾਫ ਲਾਈਕ ਜੋ ਕੁਝ ਵੀ ਹੋ ਰਿਹਾ ਖਿਲਾਫ ਕਹਿ ਲਓ, ਉਹਦੀ ਸਪੋਰਟ ਹੋ ਰਹੀ ਹੈ, ਤੇ ਉਹਦੇ ਬਾਰੇ ਇਹ ਕਹਿੰਦੇ ਨਹੀਂ ਜੀ ਅਸੀਂ ਸਾਰਾ ਕੁਝ ਕਾਨੂੰਨ ਦੇ ਹਿਸਾਬ ਨਾਲ ਕਰ ਰਹੇ ਹਾਂ। ਜੇ ਪਾਕਿਸਤਾਨ ਉਹ ਜਿਹੜਾ ਯਾਦਵ ਦੇ ਖਿਲਾਫ ਜੇ ਕਾਨੂੰਨ ਦੇ ਹਿਸਾਬ ਨਾਲ ਕੁਝ ਕਰਦਾ ਪਿਆ, ਤੇ ਉਹ ਕਹਿੰਦੇ ਨਹੀਂ, ਉਹ ਪਾਕਿਸਤਾਨ ਗਲਤ ਕਰਦਾ ਜੀ। ਇਹਦੇ ਬਾਰੇ ਦੱਸੋ ਜੀ। ਥੈਂਕ ਯੂ ਸੁਖਚੈਨ ਜੀ। ਦੇਖੋ, ਜਿਹੜਾ ਯਾਦਵ ਵਾਲਾ ਮਸਲਾ ਸੀਗਾ ਨਾ,
ਉਹਦੇ 'ਚ ਵੀ ਇਹੀ ਰੱਪੜ ਪਿਆ ਸੀਗਾ ਕਿ ਤੁਸੀਂ ਉਹਨੂੰ ਕੌਂਸੂਲੇਟ ਐਕਸੈਸ ਨਹੀਂ ਦੇਣ ਦਿੱਤਾ। ਤੇ ਇੱਥੇ ਜੱਗੀ ਜੌਲ ਦੇ ਵੀ ਮਸਲੇ ਦੇ ਵਿੱਚ ਸਭ ਤੋਂ ਵੱਡਾ ਉਬਾਲਾ ਇਸੇ ਗੱਲ ਨੂੰ ਲੈ ਕੇ ਆਇਆ ਸੀਗਾ ਕਿ ਜਿਹੜੀਆਂ ਪ੍ਰਕਿਰਿਆਵਾਂ ਪੂਰੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਤੁਸੀਂ ਪੂਰੀਆਂ ਕਿਉਂ ਨਹੀਂ ਕੀਤੀਆਂ। ਉਹਨਾਂ ਦੇ ਕੌਂਸੂਲੇਟ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਦੇ ਨਾਲ ਮੁਲਾਕਾਤ ਕਿਉਂ ਨਹੀਂ ਹੋਣ ਦਿੱਤੀ ਗਈ, ਮੈਡੀਕਲ ਪੈਨਲ ਕਿਉਂ ਨਹੀਂ ਬਿਠਾਇਆ ਗਿਆ। ਇਹ ਸਾਰੀਆਂ ਚੀਜ਼ਾਂ ਦਾ ਰੌਲਾ ਪੈਂਦਾ ਪਿਆ। ਇਹਨਾਂ ਚੀਜ਼ਾਂ 'ਚ ਕਿਤੇ ਨਾ ਕਿਤੇ ਇਹਨਾਂ ਨੇ ਢਿੱਲ ਦਿਖਾਈ ਆ, ਕਿਤੇ ਨਾ ਕਿਤੇ ਹੁਣ ਤਾਂ ਹੀ ਰਹੀ ਹੋਊਗੀ ਤਾਂ ਹੀ ਇਹਨਾਂ ਰੌਲਾ ਪੈਂਦਾ। ਬਾਕੀ ਯਾਦਵ ਕੌਣ ਸੀਗਾ ਇਹ ਉਹਨਾਂ ਨੇ ਕੋਰਟ 'ਚ ਤੈਅ ਕਰ ਦਿੱਤਾ, ਪਰ ਜਦੋਂ ਹੁਣ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਮਸਲਾ, ਜਦੋਂ ਤੱਕ ਉੱਥੋਂ ਮੋਹਰ ਨਹੀਂ ਲੱਗਦੀ, ਕੋਈ ਉੱਥੋਂ ਤੱਕ ਫੈਸਲਾ ਨਹੀਂ ਆਉਂਦਾ, ਉਦੋਂ ਤੱਕ ਦੋਵੇਂ ਦੇਸ਼ ਆਪੋ ਆਪਣੀ ਗੱਲ ਤੇ ਅੜੇ ਰਹਿਣਗੇ ਔਰ ਇਹਨਾਂ ਨੇ ਅੜੇ ਰਹਿਣਾ। ਦੂਜੀ ਗੱਲ ਜਿਹੜੀ ਜੱਗੀ ਜੌਹਲ ਦੀ ਹੈ, ਦੇਖੋ ਜੱਗੀ ਜੌਹਲ ਦੇ ਕੇਸ ਦੇ ਵਿੱਚ ਉਹਦੇ ਨਾਲ ਕੋਈ ਸਿਮਿਲੈਰਿਟੀ ਨਹੀਂ ਹੈਗੀ ਯਾਦਵ ਵਾਲੇ ਮਸਲੇ ਨਾਲ, ਪਰ ਇਹਦੇ ਵਿੱਚ ਵੀ ਇੱਕ ਸਵਾਲ ਜਿਹੜਾ ਤੁਸੀਂ ਚੁੱਕਿਆ ਨਾ ਉਹ ਠੀਕ ਹੈ, ਵਾਜਬ ਆ ਕਿ ਜਿਹੜੀ ਗ੍ਰਿਫਤਾਰੀ ਪਹਿਲਾਂ ਜਿੰਮੀ ਦੀ ਹੋਈ ਆ ਉਹ ਹੋਈ ਆ ਮੇਰੇ ਖਿਆਲ ਦੇ ਨਾਲ 30 ਅਕਤੂਬਰ ਨੂੰ, 30 ਅਕਤੂਬਰ ਦੇ ਆਸ-ਪਾਸ, ਔਰ ਉਹ ਗ੍ਰਿਫਤਾਰੀ ਪਾਈ ਨਹੀਂ ਸੀ ਗਈ। ਪਰ ਬਹੁਤ ਸਾਰੀਆਂ ਅਖਬਾਰਾਂ ਔਰ ਬਹੁਤ ਸਾਰੇ ਤੁਹਾਡੇ ਕੈਨੇਡਾ ਦੇ ਇੱਕ ਪੱਤਰਕਾਰ ਨੇ ਨਾਲ ਦੀ ਨਾਲ ਉਹ ਖਬਰ ਜਿਹੜੀ ਸੀਗੀ ਸ਼ੇਅਰ ਕੀਤੀ ਸੀਗੀ ਕਿ ਯੂਕੇ ਦਾ ਮੁੰਡਾ ਉਤਰਦਾ ਏਅਰਪੋਰਟ ਤੋਂ ਚੱਕਿਆ ਗਿਆ ਏਜੰਸੀਆਂ ਵੱਲੋਂ। ਜਿਹੜੇ ਬੰਦੇ ਨੂੰ ਪਤਾ ਲੱਗ ਗਿਆ ਹੋਵੇ ਕਿ ਮੇਰੇ ਨਾਲ ਦਾ ਬੰਦਾ ਇੱਥੇ ਏਅਰਪੋਰਟ ਤੇ ਉਤਰਦਿਆਂ ਚੁੱਕ ਲਿਆ, ਤਾਂ ਉਹ ਬੰਦਾ ਫੇਰ ਉੱਥੇ ਸ਼ਾਪਿੰਗ ਕਰਦਾ ਫਿਰਦਾ ਹੋਊਗਾ, 4-5 ਦਿਨਾਂ ਬਾਅਦ ਤੁਹਾਨੂੰ ਆਪਣੀ ਪਤਨੀ ਨਾਲ ਇਸ ਤਰ੍ਹਾਂ ਤੁਰਿਆ ਫਿਰਦਾ ਟਹਿਲਦਾ ਮਿਲ ਜਾਊਗਾ। ਇਹ ਇੱਕ ਬਹੁਤ ਵੱਡਾ ਸਵਾਲ ਹੈ, ਬਹੁਤ ਵੱਡਾ ਪ੍ਰਸ਼ਨ ਹੈ। ਸੋ ਪ੍ਰਸ਼ਨ ਉੱਠਦੇ ਆ ਔਰ ਉੱਠਣੇ ਸੁਭਾਵਿਕ ਹੀ ਆ, ਪਰ ਇਹਨਾਂ ਪ੍ਰਸ਼ਨਾਂ ਨੂੰ ਜਿੱਦਾਂ ਤੋੜਿਆ ਜਾ ਰਿਹਾ, ਮਰੋੜਿਆ ਜਾ ਰਿਹਾ, ਨਜ਼ਰ ਅੰਦਾਜ਼ ਕੀਤਾ ਜਾ ਰਿਹਾ, ਇਹਨਾਂ ਨੂੰ ਦਬਾਇਆ ਜਾ ਰਿਹਾ, ਕਿਹਾ ਜਾ ਰਿਹਾ ਜੀ ਜਿਹੜੇ ਜੱਗੀ ਜੌਹਲ ਦਾ ਸਮਰਥਨ ਕਰਦੇ ਉਹ ਪੰਜਾਬ ਵਿਰੋਧੀ। ਹੁਣੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਮੈਂ ਸੁਣਦਾ ਪਿਆ ਸੀ ਕਿ ਜੋ ਉਹਦੇ ਹੱਕ 'ਚ ਬਿਆਨ ਦੇ ਰਹੇ ਆ ਉਹ ਪੰਜਾਬ ਵਿਰੋਧੀ। ਕਿੱਦਾਂ ਪੰਜਾਬ ਵਿਰੋਧੀ ਹੋਇਆ? ਮੰਨ ਲਓ ਕੱਲ ਨੂੰ ਅਦਾਲਤ ਨੂੰ ਬਰੀ ਕਰ ਦੇਵੇ ਤੇ ਕੀ ਤੁਸੀਂ ਆਪਣੀ ਇਹਨਾਂ ਗੱਲਾਂ ਲਈ ਮਾਫੀ ਮੰਗੋਗੇ? ਇਹ ਨਹੀਂ ਹੋਣਾ ਚਾਹੀਦਾ। ਇਹ ਆਜ਼ਾਦੀ ਹੈ, ਕੋਈ ਵੀ ਬੰਦਾ ਆਪਣਾ ਵਿਚਾਰਕ ਪ੍ਰਗਟਾਵਾ ਕਰ ਸਕਦਾ। ਔਰ ਸਵਾਲ ਹੀ ਕਰਦੇ ਪਏ ਆ ਨਾ, ਕੋਈ ਬੰਦੂਕ ਲੈ ਕੇ ਕਿਸੇ ਤੇ ਗੋਲੀ ਥੋੜੀ ਮਾਰਨ ਡਏ ਆ ਲੋਕ। ਦੂਜੀ ਚੀਜ਼ ਜਿਹੜੀ ਹੈ, ਦੇਖੋ ਜਿਹੜੇ ਲੋਕ ਆਪਣੇ ਪੱਧਰ ਤੇ ਉਹਨੂੰ ਅੱਤਵਾਦੀ ਕਹੀ ਜਾਂਦੇ ਆ, ਫਿਰ ਉਹ ਵੀ ਤੇ ਦੇਸ਼ ਵਿਰੋਧੀ ਇੱਕ ਦਿਨ ਬਣ ਸਕਦੇ ਆ ਨਾ। ਜੇ ਮੰਨ ਲਓ ਕੱਲ ਨੂੰ ਉਹ ਬੰਦਾ ਬਰੀ ਹੋ ਜਾਂਦਾ ਔਰ ਇਹ ਡਿਪਲੋਮੈਟਿਕ ਰਿਸ਼ਤੇ ਜਿਹੜੇ ਭਾਰਤ ਦੇ ਖਰਾਬ ਹੋ ਜਾਂਦੇ ਆ, ਹਵਾਲਗੀਆਂ ਇਹਨਾਂ ਦੀਆਂ ਜਿਹੜੀਆਂ ਵਿਜੇ ਮਾਲੀਆ ਵਰਗੀਆਂ ਉਹ ਲਟਕ ਜਾਂਦੀਆਂ, ਅਟਕ ਜਾਂਦੀਆਂ, ਤਾਂ ਫਿਰ ਉਸ ਸੂਰਤ ਦੇ ਵਿੱਚ ਦੇਸ਼ ਵਿਰੋਧੀ ਕੌਣ ਹੋਇਆ? ਉਹੀ ਹੋਊਗਾ ਜਿਹੜੇ ਬੰਦਿਆਂ ਨੇ ਇਹ ਰਿਸ਼ਤੇ ਖਰਾਬ ਕੀਤੇ ਆ। ਸੋ ਇਸ ਮਾਮਲੇ ਦੇ ਵਿੱਚ ਦੇਖੋ ਆਪੋ ਆਪਣਾ ਹੱਕ ਆ, ਕੋਈ ਜਿੱਦਾਂ ਮਰਜ਼ੀ ਬੋਲੀ ਜਾਵੇ, ਪਰ ਜਿਸ ਤਰੀਕੇ ਦੇ ਨਾਲ ਥੋਪਿਆ ਜਾ ਰਿਹਾ, ਮੈਂ ਹੁਣ ਜਿਵੇਂ ਕਹਾਂ ਕਿ ਜੱਗੀ ਜੌਹਲ ਨਹੀਂ ਜੀ ਉਹ ਤੇ ਦੋਸ਼ੀ ਆ, ਇਹ ਗਲਤ ਹੈ। ਤੇ ਜੇ ਮੈਂ ਕਹਾਂ ਕਿ ਜੱਗੀ ਜੌਹਲ ਹੈ ਜਿਹੜਾ ਨਿਰਦੋਸ਼ ਆ, ਮੇਰੇ ਕੋਲ ਜਦੋਂ ਤੱਥ ਹੀ ਹੈ ਨਹੀਂ, ਮੇਰੇ ਕੋਲ ਕੋਈ ਸਬੂਤ ਹੀ ਹੈ ਨਹੀਂ, ਮੇਰੇ ਕੋਲ ਕੋਈ ਆਧਾਰ ਨਹੀਂ, ਤਾਂ ਉਸ ਸੂਰਤ ਦੇ ਵਿੱਚ ਸਾਨੂੰ ਫਿਲਹਾਲ ਕਰੜਾ ਮਨ ਕਰਕੇ ਅਦਾਲਤ ਤੇ ਛੱਡ ਦੇਣਾ ਚਾਹੀਦਾ ਕਿ ਅਦਾਲਤ ਇਸ ਮਾਮਲੇ ਨੂੰ ਕਿੱਦਾਂ ਦੇਖਦੀ ਨਜਿੱਠਦੀ ਆ। ਜੀ ਮਹਿੰਦਰ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਮਹਿੰਦਰ ਸਿੰਘ ਜੀ। ਹਾਂਜੀ ਹਾਂਜੀ ਮੰਤਰੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂ ਦੋਨਾਂ ਵੀਰਾਂ ਨੂੰ ਮੇਰੀ ਸਤਿ ਸ੍ਰੀ ਅਕਾਲ। ਮੇਰਾ ਇੱਕ ਦੋ ਸਵਾਲ ਨੇ। ਇੱਕ ਤਾਂ ਸਵਾਲ ਇਹ ਰਿਹਾ ਵੀ ਜਿਹੜੇ ਇੱਥੋਂ ਦੇ ਗ੍ਰੀਨ ਕਾਰਡ ਹੋਲਡਰ ਹੈ ਕੀ ਉਹ NRI ਕੈਟਾਗਰੀ ਚ ਆਉਂਦੇ ਨੇ? ਤੇ ਦੂਜਾ ਸਵਾਲ ਹੈਗਾ ਵੀ ਸੁਪਰੀਮ ਕੋਰਟ ਨੇ ਆਧਾਰ ਕਾਰਡਾਂ ਬਾਰੇ ਕੀ ਫੈਸਲਾ ਦਿੱਤਾ? ਜੀ ਥੈਂਕ ਯੂ ਜੀ। ਦੇਖੋ ਜਿਹੜੇ NRI ਮਸਲੇ ਆ ਨਾ, ਮੈਨੂੰ ਉਹਨਾਂ ਬਾਰੇ ਬਹੁਤਾ ਨਹੀਂ ਪਤਾ ਕਿਉਂਕਿ ਮੈਂ ਤੇ ਹਰਿਆਣੇ 'ਚ ਵੀ ਨਹੀਂ ਗਿਆ ਕਦੇ, ਮੈਂ ਤੇ ਬਾਹਰ ਹੀ ਨਹੀਂ ਨਿਕਲਿਆ ਕਦੇ, ਮੈਨੂੰ ਇਹਨਾਂ ਬਾਰੇ ਘੱਟ ਨੌਲੇਜ ਹੈ। ਉਦਾਂ ਦੱਸ ਦਈਏ ਵੀ ਬਿਲਕੁਲ ਜਿਹੜੇ ਗ੍ਰੀਨ ਕਾਰਡ ਵਾਲੇ ਉਹ NRI ਹੁੰਦੇ ਆ ਕਿਉਂਕਿ ਉਹਨਾਂ ਦੇ ਕੋਲ ਪਾਸਪੋਰਟ ਅਜੇ ਵੀ ਜਿਹੜਾ ਭਾਰਤ ਦਾ ਹੁੰਦਾ ਆ, ਇਸ ਲਈ ਉਹ ਸੰਵਿਧਾਨਿਕ ਤੌਰ ਦੇ ਉੱਤੇ ਜਿਹੜੇ ਨਾਗਰਿਕ ਜਿਹੜੇ ਆ ਉਹ ਉੱਥੋਂ ਦੇ ਹੀ ਨੇ ਤੇ ਪਰ ਰਹਿ ਇੱਥੇ ਰਹੇ ਨੇ, ਇੱਥੇ ਇਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਜਿਹੜੀ ਉਹ ਮਿਲੀ ਹੋਈ ਆ। ਸੋ ਉਹਨਾਂ ਨੂੰ ਹੀ ਆਪਾਂ ਨਾਨ ਰੈਜ਼ੀਡੈਂਟ ਇੰਡੀਅਨ ਜਿਹੜੇ ਕਹਿ ਸਕਦੇ ਆ। ਜਿਹੜੇ ਅਮਰੀਕਾ ਦੇ ਸਿਟੀਜ਼ਨ ਬਣ ਗਏ ਆ ਉਹਨਾਂ ਨੂੰ NRI ਕਹਿਣਾ ਜਿਹੜਾ ਉਹ ਗਲਤ ਹੋਵੇਗਾ। ਜੀ ਜੀ ਠੀਕ ਹੈ, ਬਿਲਕੁਲ ਮੈਂ ਬੇਨਤੀ ਕਰੂੰਗਾ ਕਿ ਇਹੋ ਜਿਹੇ ਸਵਾਲ ਤੁਸੀਂ ਰਾਜ ਕਰਨਵੀਰ ਤੇ ਪੁੱਛ ਲਿਆ ਕਰੋ ਕਿ ਮਾਸਟਰ ਬਣ ਚੁੱਕਾ ਹੁਣ ਪੂਰਾ ਇਹਨਾਂ ਮਸਲਿਆਂ ਦਾ। ਦੂਜੀ ਜਿਹੜੀ ਗੱਲ ਇਹਨਾਂ ਪੁੱਛੀ ਹੈ ਉਹ ਦੇਖੋ ਹਾਲੇ ਫੈਸਲਾ ਨਹੀਂ ਆਇਆ ਔਰ ਮੇਰੇ ਖਿਆਲ ਦੇ ਨਾਲ 2-4 ਦਿਨਾਂ ਤੱਕ ਸਾਫ਼ ਹੋ ਜਾਏਗਾ ਕਿ ਕੀ ਆਧਾਰ ਕਾਰਡ ਹਰੇਕ ਯੋਜਨਾ ਲਈ ਲਾਜ਼ਮੀ ਹੈ ਜਾਂ ਗੈਰ ਲਾਜ਼ਮੀ ਹੈ। ਤਾਂ ਇੰਤਜ਼ਾਰ ਕਰੋ 2-4 ਦਿਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਜਿੱਦਣ ਆਪਾਂ ਅਗਲੀ ਵਾਰੀ ਲਾਈਵ ਹੋਵਾਂਗੇ ਉਦੋਂ ਤੱਕ ਕੱਟੀ ਕੱਟਾ ਨਿਕਲ ਜਾਣਾ। ਠੀਕ ਹੈ ਜੀ। ਜੀ ਅਗਲੇ ਕਾਲਰ ਰਾਜਵਿੰਦਰ ਧਾਲੀਵਾਲ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਰਾਜਕਰਨ ਵੀਰ ਜੀ ਤੇ ਮਿੰਟੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਰਾਜਕਰਨ ਜੀ, ਮਿੰਟੂ ਜੀ ਗੱਲ ਇੱਕ ਤਾਂ ਮੈਨੂੰ ਦੱਸਿਓ ਵੀ ਇੱਥੇ ਰੌਲਾ ਬਹੁਤ ਪੈ ਰਿਹਾ ਵੀ ਜਿਹੜਾ ਪਕੋਕਾ ਆਉਣਾ ਹੈ ਉਹ ਬਹੁਤ ਵਧੀਆ ਕਰ ਰਿਹਾ ਕੈਪਟਨ ਸਾਹਿਬ, ਤੇ ਜਦੋਂ ਕੈਪਟਨ ਸਾਹਿਬ ਵਿਰੋਧੀ ਸੀ ਤੇ ਮੈਨੂੰ ਲੱਗਦਾ ਇਹਨੇ ਰੌਲਾ ਬਹੁਤ ਪਾਇਆ ਸੀ ਵੀ ਨਾ ਆਵੇ। ਨੰਬਰ 2, ਇਹਨਾਂ ਨੇ ਕਿਹਾ ਵੀ 2 ਲੱਖ ਅਸੀਂ ਮਾਫ ਕਰਤਾ, ਇਹਦਾ ਵੀ ਇੱਥੇ ਰੌਲਾ ਬਹੁਤ ਪਾਉਂਦਾ। ਬੜੇ ਲੋਕ ਮੈਨੂੰ ਕਹਿੰਦੇ ਵੀ ਬੜਾ ਹੀ ਫਾਇਦਾ ਹੋ ਗਿਆ, 2 ਲੱਖ ਲੋਕਾਂ ਨੂੰ ਮਿਲ ਗਿਆ। ਇਹ ਕਿਸੇ ਨੂੰ ਮਿਲ ਵੀ ਗਿਆ ਕਿ ਨਹੀਂ। ਨੰਬਰ 3, ਜਿਹੜੇ ਵਿਚਾਰੇ ਹੁਣ ਆਂਗਣਵਾੜੀ ਵਾਲੇ ਵਿਹਲੇ ਹੋ ਜਾਣੇ ਆ, ਮਨਪ੍ਰੀਤ ਕਹੀ ਜਾਂਦਾ ਮੈਂ ਰੱਖ ਲੂੰ, ਕਿੱਥੇ ਰੱਖ ਲੈਣਗੇ ਜੀ? ਮੈਨੂੰ ਹੈ ਕੋਈ ਉਹਨਾਂ ਦੇ ਬਾਰੇ, ਵਿਚਾਰਿਆਂ ਗਰੀਬਾਂ ਬਾਰੇ ਕੋਈ? ਤੁਸੀਂ ਨੰਬਰ 4 ਨਾ ਕਰਿਓ, ਆਪਾਂ ਇਹ ਵਿਚਾਰ ਲਈਏ। ਵਿਚਾਰੋ। ਥੈਂਕ ਯੂ ਜੀ। ਅੱਛਾ, ਪਹਿਲੀ ਗੱਲ ਤੇ ਜਿਹੜੀ ਮੈਂ ਤੁਹਾਨੂੰ ਦੱਸਾਂ ਕਿ 2 ਲੱਖ ਰੁਪਈਆ ਕੱਖ ਨਹੀਂ ਮਿਲਿਆ। ਜਿਹੜੇ ਬੰਦੇ ਤੁਹਾਨੂੰ ਏਦਾਂ ਗੱਲ ਕਹਿੰਦੇ ਨੂੰ ਕਹੇ ਜੀ ਜਿਹੜੇ ਕਿਸਾਨ ਦਾ ਕਰਜ਼ਾ ਮਾਫ ਹੋਇਆ ਉਹਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ ਦੇ ਦਿਓ, 1 ਰੁਪਈਆ ਇੱਧਰੋਂ ਆਪਾਂ ਪੇ ਕਰ ਦਿਆਂਗੇ। ਉਹਦਾ ਕੋਈ ਸਰਟੀਫਿਕੇਟ ਦਾ ਸਾਨੂੰ ਕੋਈ ਲੱਥਾ ਤੇ ਦਿਓ, ਕਿਹਦਾ ਮਾਫ ਹੋਇਆ? ਹਾਲੇ ਤੱਕ ਇਹ ਕਹਿੰਦੇ ਆ ਜੀ ਅਸੀਂ ਨੋਟੀਫਿਕੇਸ਼ਨ ਭੇਜਤਾ, ਉਹ ਨੋਟੀਫਿਕੇਸ਼ਨ ਇਹਨਾਂ ਨੇ ਪਤਾ ਨਹੀਂ ਕਿਹੜੇ ਰਕਸ਼ੇ ਤੇ ਲੱਦਿਆ, ਹਾਲੇ ਤੱਕ ਬੈਂਕਾਂ 'ਚ ਨਹੀਂ ਪਹੁੰਚਿਆ ਉਹ ਜੀ। ਦੂਜੀ ਗੱਲ ਜਿਹੜੀ ਕੀਤੀ ਆ ਤੁਸੀਂ, ਆ ਜਿਹੜੇ ਆਂਗਣਵਾੜੀ ਵਰਕਰਾਂ ਵਾਲੀ ਜੀ, ਮਨਪ੍ਰੀਤ ਬਾਦਲ ਨੇ ਜਿਸ ਦਿਨ ਗੱਲ ਕਹੀ ਆ, ਠੀਕ ਉਸੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਰ ਦਿੱਤਾ ਸੀਗਾ ਕਿ ਅਸੀਂ ਆਂਗਣਵਾੜੀਆਂ ਵਰਕਰ ਜਿਹੜੇ ਆ ਉਹਨਾਂ ਨੂੰ ਨਹੀਂ ਰੱਖ ਸਕਦੇ। ਸੋ ਆਪ ਹੀ ਅੰਦਾਜ਼ਾ ਲਾ ਲਓ, ਉਹਨਾਂ ਨੇ ਉਦੋਂ ਹੀ ਸਾਫ਼ ਕਰ ਦਿੱਤਾ ਸੀਗਾ ਕਿ ਅਸੀਂ ਇਹਨਾਂ ਦਾ ਕੋਈ ਹੱਲ ਨਹੀਂ ਕਰ ਸਕਦੇ। ਹੁਣ ਤੀਜੀ ਗੱਲ ਫਿਰ ਮੈਨੂੰ ਪਕੋਕਾ ਜੀ, ਪਕੋਕਾ ਦੇਖੋ ਇਹਨਾਂ ਨੇ ਵਿਰੋਧ ਕੀਤਾ ਸੀਗਾ ਔਰ ਹੁਣ ਵੀ ਅਮਲ ਨਹੀਂ ਹੋਇਆ ਹਾਲੇ ਵੀ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਨਵੰਬਰ ਦੇ ਅੰਤ ਤੱਕ ਖਰੜਾ ਲੈ ਆਵਾਂਗੇ। ਵੈਸੇ ਕੱਲ ਸੈਸ਼ਨ ਸ਼ੁਰੂ ਹੋ ਜਾਣਾ, ਕੱਲ ਪਰਸੋਂ ਤੱਕ, ਉਹਦੇ ਚ ਦੇਖੋ ਇਹ ਲਿਆਉਂਦੇ ਆ ਬਿੱਲ ਜਾਂ ਨਹੀਂ ਲਿਆਉਂਦੇ। ਪਕੋਕਾ ਦਾ ਕੀ ਅਸਰ ਹੋਊਗਾ, ਕਿੰਨੀ ਕੁ ਇਹਦੀ ਕਵਰਤੋਂ ਹੋ ਸਕਦੀ, ਉਹ ਇੱਕ ਬਹਿਸ ਦਾ ਵਿਸ਼ਾ, ਲੰਮੀ ਚੌੜੀ ਬਹਿਸ ਰੱਖੀ ਜਾ ਸਕਦੀ ਹੈ ਉਸ ਮੁੱਦੇ ਤੇ। ਪਰ ਉਹਦੇ ਚ 1-2 ਚੀਜ਼ਾਂ ਜਿਹੜੀਆਂ ਨਾ ਉਹ ਕਾਫੀ ਖਤਰਨਾਕ ਆ। ਮਤਲਬ ਹੁਣ ਸਾਡੀ ਪੁਲਿਸ ਕੀ ਕਰਦੀ ਹੈ, ਜਿੱਦਾਂ ਇੱਕ ਮੈਂ ਤੁਹਾਨੂੰ ਉਦਾਹਰਨ ਦੇ ਦਿੰਦਾ, ਪ੍ਰਦਿਉਮਨ ਕਤਲकांड ਹੋਇਆ ਸੀਗਾ ਗੁਰੂਗ੍ਰਾਮ ਦੇ ਵਿੱਚ, ਗੁੜਗਾਉਂ ਜਿਹਨੂੰ ਆਪਾਂ ਕਹਿ ਦਿੰਦੇ ਪੰਜਾਬੀ ਚ ਜੀ, ਤੇ ਉਹ ਗੁੜਗਾਵਾਂ ਦੇ ਵਿੱਚ ਜਿਹੜਾ ਕਤਲ ਹੋਇਆ ਸੀਗਾ, ਉਸ ਕਤਲ ਦੇ ਮਾਮਲੇ ਚ ਸਾਰੀ ਸੁੱਟੀ ਗਈ ਸੀ ਇੱਕ ਕੰਡਕਟਰ ਤੇ। ਬਾਅਦ ਦੇ ਵਿੱਚ CBI ਨੇ ਇਨਕੁਆਇਰੀ ਕੀਤੀ ਤੇ ਉਹਨਾਂ ਨੇ ਇਹ ਦੋਸ਼ ਲਾਇਆ ਸੀਗਾ ਕਿ ਹਰਿਆਣਾ ਪੁਲਿਸ ਨੇ ਨਾ ਸਿਰਫ ਉਸ ਕੰਡਕਟਰ ਨੂੰ ਨਜਾਇਜ਼ ਫਸਾਇਆ ਬਲਕਿ ਖੁਦ ਸਬੂਤਾਂ ਦੇ ਨਾਲ ਛੇੜਛਾੜ ਵੀ ਕੀਤੀ ਆ। ਹੁਣ ਉਸ ਕੰਡਕਟਰ ਦਾ ਰਿਹਾ ਹੋ ਕੇ ਕੀ ਕਹਿਣਾ, ਉਹ ਕਹਿੰਦਾ ਕਿ ਜਾਂਦਿਆਂ ਮੈਨੂੰ ਪੁੱਠਾ ਲਟਕਾ ਲਿਆ, ਡਾਂਗਾ ਮੇਰੇ ਪੈਰਾਂ ਤੋਂ ਮਾਰਨ ਲੱਗੇ, ਲੱਕ ਤੱਕ ਆਉਂਦੇ ਸੀਗੇ, ਇੱਥੋਂ ਤੱਕ ਕਿ ਮੈਨੂੰ ਇੰਜੈਕਟ ਵੀ ਕੀਤਾ ਗਿਆ, ਇੰਜੈਕਸ਼ਨ ਵੀ ਲਾਇਆ ਗਿਆ, ਮੈਂ ਬੇਸੁੱਧ ਹੋ ਕੇ ਮਾਰੀ ਦਿਆ, ਜੋ ਉਹਨਾਂ ਨੇ ਕਿਹਾ ਮੈਂ ਬੋਲੀ ਗਿਆ। ਅੱਛਾ, ਉਹ ਹੋ ਗਈ ਇਕਬਾਲੀਆ ਬਿਆਨ ਵਾਲੀ ਗੱਲ, ਤੇ ਉਹਨੇ ਪੁਲਿਸ ਕੋਲ ਇਕਬਾਲ ਕੀਤਾ। ਬਾਅਦ ਦੇ ਵਿੱਚ CBI ਨੇ ਇਨਕੁਆਇਰੀ ਕਰਕੇ ਉਹ ਜਿਹੜਾ ਇਕਬਾਲੀਆ ਬਿਆਨ ਸੀ ਪੁਲਿਸ ਦਾ ਰੱਦ ਕਰਤਾ। ਇੱਥੇ ਕੀ ਆ, ਪਕੋਕਾ ਚ ਕੀ ਪ੍ਰਬੰਧ ਹੋ ਜਾਊਗਾ ਕਿ ਪੁਲਿਸ ਨੇ ਮੰਨ ਲਓ ਜਿਹੜਾ ਆਪਣੀ ਕਸਟਡੀ ਚ ਦੋਸ਼ੀ ਦਾ ਇਕਬਾਲੀਆ ਬਿਆਨ ਲੈ ਲਿਆ, ਤਾਂ ਅਦਾਲਤਾਂ ਕੀ ਕਰਦੀਆਂ ਹੁਣ, ਜਿੱਦਾਂ ਆਮ ਪ੍ਰਕਿਰਿਆ ਦੇ ਵਿੱਚ ਜੋ ਉਹ ਕਨਫੈਸ਼ਨ ਹੁੰਦਾ ਉਹ ਨਹੀਂ ਮੰਨਿਆ ਜਾਂਦਾ ਅਦਾਲਤਾਂ ਵੱਲੋਂ। ਉਹ ਕਹਿੰਦੇ ਕਿ ਉੱਥੇ ਤੁਹਾਡੇ ਕੋਲ ਡੰਡਾ, ਥਾਣੇ ਦੇ ਵਿੱਚ ਤੁਸੀਂ ਰਾਤ ਨੂੰ ਜਮਦੂਤ ਬਣੇ ਹੁੰਦੇ ਹੋ, ਬੰਦੇ ਤੋਂ ਜੋ ਮਰਜ਼ੀ ਲਿਖਾ ਲਓ, ਅਸੀਂ ਉਹ ਇਕਬਾਲੀਆ ਬਿਆਨ ਨਹੀਂ ਮੰਨਦੇ। ਹਾਂ, ਜੇ ਕਿਸੇ ਦੋਸ਼ੀ ਨੇ ਇਕਬਾਲ ਕਰਨਾ ਉਹ ਸਾਡੇ ਸਾਹਮਣੇ ਕਰੇ, ਤਾਂ ਉਹ ਜਿਹੜਾ ਕੰਮ ਹੈ ਉਹ ਬੰਦ ਹੋ ਜਾਊਗਾ। ਮਤਲਬ ਕਿ ਜਿਹੜਾ ਉਹ ਪੁਲਿਸ ਕਸਟਡੀ ਦਾ ਕਨਫੈਸ਼ਨ ਹੈ ਉਹ ਮੰਨਿਆ ਜਾਊਗਾ, ਮਤਲਬ ਕਿ ਉਹਨੂੰ ਅਦਾਲਤਾਂ ਰੱਦ ਨਹੀਂ ਕਰ ਸਕਦੀਆਂ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜੇ ਪੁਲਿਸ ਕੋਲ ਇਹੋ ਜਿਹੀਆਂ ਅਥਾਹ ਸ਼ਕਤੀਆਂ ਆਉਣਗੀਆਂ, ਅਸੀਮ ਸ਼ਕਤੀਆਂ ਆਉਣਗੀਆਂ, ਤੇ ਉਹਦੀ ਕਵਰਤੋਂ ਨਾ ਹੋਊਗੀ, ਉਹ ਵੀ ਪੰਜਾਬ ਵਰਗੇ ਸੂਬੇ 'ਚ, ਇਹ ਕਿੱਦਾਂ ਸੰਭਵ ਹੈ? ਸੋ ਇਹ ਇੱਕ ਸਵਾਲ ਹੈ। ਜੀ ਜੀ ਬਿਲਕੁਲ। ਅਤੇ ਅਗਲੇ ਆਪਣੇ ਨਾਲ ਕਾਲਰ ਜੁੜੇ ਨੇ ਗੁਰਵਿੰਦਰ ਕੰਗ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਗੁਰਸਰੀਆ ਜੀ, ਮੈਂ ਆਪਣਾ ਪੁੱਛਣਾ ਚਾਹੁੰਦਾ ਸੀ, 2 ਹੀ ਗੱਲਾਂ ਪੁੱਛਣੀਆਂ ਚਾਹੁੰਦਾ ਸੀ ਜੀ। ਇੱਕ ਆ ਜਿਹੜਾ ਬਾਸਮਤੀ ਦੇ ਟਰੱਕਾਂ ਦੇ 2 ਚੋਰੀ ਹੋਏ ਸੀ ਰਾਣੇ ਦੇ, ਇੱਕ ਤਾਂ ਮਿੱਲ 'ਚ ਜਾ ਵੜਿਆ ਸੀ ਤੇ ਮੁੜ ਕੇ ਰਾਣੇ ਦਾ ਇੱਕ ਖਾਸ ਬੰਦਾ ਸੀ ਉਹਦੇ ਘਰੋਂ ਫੜੀ ਗਈ ਬਾਸਮਤੀ, ਹੈ ਨਾ। ਇਹ ਜਿੱਦਾਂ ਸੇਮ ਹੀ ਦੋਸ਼ ਖਹਿਰੇ ਦੇ ਲੱਗਦਾ ਸੀ ਵੀ ਖਹਿਰੇ ਦੇ ਹਲਕੇ ਦਾ ਵੋਟਰ ਸੀ, ਖਹਿਰੇ ਨਾਲ ਫੋਟੋਆਂ ਸੀ, ਫੋਨ ਤੇ ਵੀ ਗੱਲਾਂ ਹੋਈਆਂ ਹੋਣਗੀਆਂ, ਚਲੋ ਆਪਣਾ, ਤੇ ਉਹਦਾ ਕਹਿੰਦੇ ਅਸਤੀਫਾ ਦੇ ਦਿਓ ਜੀ, ਖਹਿਰੇ ਨੂੰ ਫਾਂਸੀ ਲਾ ਦਿਓ ਜੀ, ਫਲਾਨਾ ਕਰ ਦਿਓ ਜੀ। ਤੇ ਇਹ ਕੇਸ ਜਿੱਦਾਂ ਸੇਮ ਹੀ ਬਣਦਾ ਤੇ ਉਹ ਰਾਣੇ ਤੇ ਨਹੀਂ ਬਣਦਾ, ਕਿਉਂਕਿ ਰਾਣੇ ਦੀ ਮਿੱਲ ਦੇ ਵਿੱਚੋਂ ਟਰੱਕ ਚੋਰੀ ਹੋਇਆ ਸੀਗਾ
ਇਹਦੇ ਖਾਸ ਬੰਦੇ ਦੇ ਘਰੋਂ ਬਾਸਮਤੀ ਦੇ 2 ਟਰੱਕ ਫੜੇ ਗਏ। ਉੱਤੇ ਕੋਈ ਟੀਵੀ ਟੂਵੀ ਵਾਲੇ ਜਿਹੜੇ 3-3 4-4 ਘੰਟੇ ਦੀ ਬਹਿਸ ਕਰੀ ਜਾਂਦੇ ਸੀ ਖੈਰ, ਤੇ ਉਹ ਕੋਈ ਬਹਿਸ ਬੂਸ ਹੋਈ ਨਹੀਂ। ਗੁਰਵਿੰਦਰ ਜੀ, ਇਹ ਤਾਂ ਤੁਸੀਂ ਬਾਸਮਤੀ ਦੀ ਗੱਲ ਕਰਦੇ, ਇੱਥੇ ਤਾਂ ਦੋਸ਼ੀ ਜਿਹੜੇ ਉਹ ਵੀ ਅੰਦਰ ਹੀ ਬੈਠੇ ਨੇ। ਗੱਲ ਤੇ ਜਿਹੜੀ ਗੱਲ ਤੇ ਆ ਹੈਗੀ। ਥੈਂਕ ਯੂ ਤੁਹਾਡੇ ਸਵਾਲ ਦੇ ਲਈ, ਮਿਹਰਬਾਨੀ ਜੀ। ਮਿੰਟੂ ਜੀ, ਮੈਂ ਤੁਹਾਨੂੰ ਕਰੈਕਟ ਕਰ ਦੇਵਾਂ, ਉਹਦੀ ਫੈਕਟਰੀ ਚੋਂ ਉਹ ਟਰੱਕ ਨਹੀਂ ਫੜੇ ਗਏ। ਰਾਣਾ ਗੁਰਜੀਤ ਦੀ ਫੈਕਟਰੀ ਚੋਂ ਨਹੀਂ। ਰੌਲਾ ਪਿਆ ਸੀਗਾ GPS ਸਿਸਟਮ ਦਾ। ਉਹ ਜਿਹੜੇ ਮਾਲਕ ਸੀਗੇ ਟਰੱਕ ਦੇ, ਉਹ ਕਹਿੰਦੇ ਸੀਗੇ ਕਿ ਸਾਡਾ GPS ਇੱਥੇ ਬੋਲਦਾ ਪਿਆ ਫੈਕਟਰੀ ਦੇ ਵਿੱਚ। ਤੇ ਜਿਹੜੇ ਫੈਕਟਰੀ ਦੇ ਅੱਗੇ ਕਰਿੰਦੇ ਖੜੇ ਸੀ, ਉਹ ਕਹਿੰਦੇ ਕਿ ਅੰਦਰ ਅਸੀਂ ਜਾਣ ਹੀ ਨਹੀਂ ਦੇਣਾ, ਰਾਣਾ ਜੀ ਦੀ ਮਿਲਿਆ, ਇੱਥੇ ਕੋਈ ਜਾਣਾ ਖਣਾ ਨਹੀਂ ਅੰਦਰ ਜਾ ਸਕਦਾ। ਰੌਲਾ ਇਸ ਗੱਲੋਂ ਪੈ ਗਿਆ ਸੀ। ਫਿਰ ਹੋਇਆ ਕੀ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਅਸਲ 'ਚ ਉਹ GPS ਸੀਗਾ ਜਿਹੜਾ ਤੋੜ ਕੇ ਇੱਕ ਕੈਂਟਰ ਤੇ ਸੁੱਟ ਦਿੱਤਾ ਗਿਆ। ਉਹ ਜਿਹੜਾ ਕੈਂਟਰ ਸੀਗਾ ਉਹ ਇਸੇ ਮਿਲ ਦਾ ਸੀਗਾ। ਉਹ GPS ਇੱਥੇ ਆ ਗਿਆ। ਹੁਣ ਉਹ ਮਸਲਾ ਇਹ ਹੋਇਆ ਕਿ ਜਿਹੜਾ ਅੱਗੇ ਇੱਕ ਐਪੀਸੋਡ ਤੁਸੀਂ ਜੋੜਿਆ, ਉਹ ਇਸ ਤਰ੍ਹਾਂ ਰਲਗੱਡ ਹੋ ਗਿਆ ਕਿ ਉਹ ਵੀ ਬਾਸਮਤੀ ਦਾ ਟਰੱਕ ਸੀਗਾ। ਤੇ ਕਮਾਲ ਦਾ ਇਤਫਾਕ ਇਹ ਸੀਗਾ ਕਿ ਉਹ ਵੀ ਇੱਕ ਕਾਂਗਰਸੀ ਬੰਦੇ ਦੇ ਰਸਤੇ 'ਚੋਂ ਬਰਾਮਦ ਹੋਇਆ, ਘਰੋਂ ਨਹੀਂ ਬਰਾਮਦ ਹੋਇਆ। ਤੁਹਾਡੀ ਜਾਣਕਾਰੀ ਦੱਸ ਦੇਵਾਂ, ਉਹਨਾਂ ਨੇ ਟਰੱਕ ਖੋਇਆ ਸੀਗਾ, ਉਹ ਵੇਚਣ ਜਾ ਰਹੇ ਸੀਗੇ, ਰਸਤੇ ਦੇ ਵਿੱਚ ਉਹ ਟਰੱਕ ਪਲਟ ਗਿਆ। ਔਰ ਕਿਉਂਕਿ ਉਹ ਟਰੱਕ ਦੀ ਰਿਪੋਰਟ ਹੋਈ ਸੀਗੀ, ਉਸੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਉਹ ਖੋਇਆ ਗਿਆ ਸੀਗਾ। ਉਹ ਟਰੱਕ ਜਿਹੜਾ ਜੀ ਜਲਦੀ ਟਰੇਸ ਹੋ ਗਿਆ, ਕਿਉਂਕਿ ਉਹ ਜਦੋਂ ਪਲਟਿਆ ਤੇ ਜਿਹੜੇ ਚਾਲਕ ਚੁਲਕ ਸੀਗੇ ਉਹ ਭੱਜ ਨਿਕਲੇ। ਸੋ ਇਸ ਮਾਮਲੇ ਦੇ ਵਿੱਚ ਰਾਣੇ ਗੁਰਜੀਤ ਦਾ ਅਸੀਂ ਜੇ ਐਵੇਂ ਨਾ ਜੋੜੀਏ ਧੱਕੇ ਨਾਲ, ਹਾਂ ਪਹਿਲੇ ਦਿਨ ਬੜੀ ਚਰਚਾ ਹੋਈ ਸੀਗੀ ਕਿ ਫੈਕਟਰੀ ਦੇ ਗੇਟ ਕਿਉਂ ਨਹੀਂ ਖੋਲੇ ਜਾ ਰਹੇ। ਅਸੀਂ ਵੀ ਸਵਾਲ ਖੜਾ ਕੀਤਾ ਸੀਗਾ ਕਿ ਉਹਨਾਂ ਦੀ ਤਸੱਲੀ ਕਰਾ ਦੇਣੀ ਚਾਹੀਦੀ ਆ। ਜਦੋਂ GPS ਦੇ ਆਧਾਰ ਤੇ ਉਹ ਕਹਿੰਦੇ ਆ ਕਿ ਸਾਡਾ ਟਰੱਕ ਫੈਕਟਰੀ 'ਚ ਆ, ਤਾਂ ਗੇਟ ਖੋਲ ਕੇ ਉਹਨਾਂ ਦੀ ਤਸੱਲੀ ਕਰਾ ਦਿਓ, ਇਹਦੇ 'ਚ ਕੀ ਆ। ਸੋ ਦੂਜੇ ਦਿਨ ਇਹ ਚੀਜ਼ਾਂ ਸਾਫ਼ ਹੋ ਗਈਆਂ ਸੀਗੀਆਂ। ਸੋ ਸੁਖਪਾਲ ਖਹਿਰੇ ਨੂੰ ਨਾ ਕਿਸੇ ਨੇ ਇਹ ਮੰਗ ਕੀਤੀ ਹੈ ਕਿ ਉਹਨੂੰ ਫਾਂਸੀ ਤੇ ਚੜਾ ਦਿਓ, ਲਟਕਾ ਦਿਓ। ਹਾਂ, ਸਿਆਸਤ ਹੋ ਰਹੀ ਆ ਔਰ ਇੱਕ ਪਾਸੇ ਸਾਰੇ ਸਿਆਸਤ ਕਰੀ ਜਾ ਰਹੇ ਆ। ਸੁਖਪਾਲ ਖਹਿਰਾ ਜਿਹੜਾ ਉਹ ਸੁੱਖ ਨਾਲ ਇਕੱਲਾ ਹੀ ਬਥੇਰਾ, ਉਹ ਕਹਿੰਦਾ ਲਾ ਲਓ ਜ਼ੋਰ, ਮੈਂ ਨਹੀਂ ਅਸਤੀਫਾ ਦੇਣਾ। ਜਦੋਂ ਉਹਨੇ ਗੱਲ ਹੀ ਮੁਕਾ ਦਿੱਤੀ ਤੇ ਫਿਰ ਅੱਗੇ ਗੱਲ ਜੋ ਮਰਜ਼ੀ ਤੋਰੀ ਚੱਲੋ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਬੰਸ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਬੰਸ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਗੁਰੂਸਰੀਆ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਜੀ, ਮੇਰਾ ਸਵਾਲ ਆ ਜਿਹੜਾ ਦਿਆਲ ਸਿੰਘ ਦਾ ਮਸਲਾ ਗਾ ਜੀ, ਜਿਹੜਾ ਕਿ ਆਪਣੇ ਦਿੱਲੀ ਦੀ ਕਮੇਟੀ ਨੇ ਜਿਹੜਾ ਚੇਂਜ ਕੀਤਾ ਉਹਦਾ ਨਾਂ, ਜਦੋਂ ਬੰਦੇ ਨੇ ਟਰਸਟ ਬਣਾਇਆ ਸੀ ਜਾਂ ਆਪਣੀ ਪ੍ਰਾਪਰਟੀ ਨੂੰ ਯੂਨੀਵਰਸਿਟੀ ਨੂੰ ਦਿੱਤਾ ਸੀਗਾ, ਤਾਂ ਉਹਨੇ ਬਕਾਇਦਾ ਲਾਅ 'ਚ ਲਿਖਿਆ ਸੀਗਾ ਵੀ ਇਹਦਾ ਨਾਂ ਚੇਂਜ ਨਹੀਂ ਕਰ ਸਕਦਾ ਕੋਈ। ਉਹਦੇ ਨਾਲ ਇਸ ਤਰ੍ਹਾਂ ਦਾ ਵੀ ਕੋਈ ਉਹਦੀ ਹਿਸਟਰੀ ਦੇ ਵਿੱਚ ਲਿਖਿਆ ਗਾ ਵੀ ਜੇ ਇਹਨੂੰ ਚੇਂਜ ਕਰਨਾ ਹੋਵੇ ਤਾਂ ਜਾਂ ਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੀ ਏਦਾਂ ਚੇਂਜ ਕਰ ਸਕਦੀ ਹੈ, ਜਾਂ ਬਕਾਇਦਾ ਕੋਈ ਪੈਨਲ ਕਮੇਟੀ ਬਣੇ, ਉਹ ਗਾਹਾਂ ਜਾਵੇ ਕੋਰਟ ਦੇ ਵਿੱਚ ਜਾਵੇ ਤਾਂ ਉਹ ਤੋਂ ਮਨਜ਼ੂਰੀ ਲਵੇ। ਇਸ ਤਰ੍ਹਾਂ ਦਾ ਕੋਈ ਪ੍ਰਕਿਰਿਆ ਹੈਗੀ ਸੀ ਉਹਦੇ ਵਿੱਚ ਜਾਂ ਨਹੀਂ, ਜਾਂ ਇਕੱਲਾ ਏਦਾਂ ਹੀ ਲਿਖਿਆ ਸੀ ਵੀ ਇਹਦਾ ਨਾਂ ਚੇਂਜ ਨਹੀਂ ਹੋ ਸਕਦਾ? ਥੈਂਕ ਯੂ ਜੀ। ਜੀ ਮਿੰਟੂ ਜੀ। ਹੈਲੋ। ਹਾਂਜੀ ਹਾਂਜੀ ਮਿੰਟੂ ਜੀ। ਹਾਂਜੀ 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 ਹਾਂਜੀ। ਨਹੀਂ ਦੇਖੋ, ਉਹ ਜਿਹੜੀ ਉਹਦਾ ਹੈਗੀ ਆ ਨਾ ਟਰਸਟ ਦੀ ਜੋ ਵੀ ਵਿਧੀ ਵਿਧਾਨ ਹੈ, ਮੈਂ ਨਹੀਂ ਪੜ੍ਹਿਆ ਉਹਦੇ 'ਚ ਕੀ ਲਿਖਿਆ ਕੀ ਨਹੀਂ ਲਿਖਿਆ, ਪਰ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਪੁਲਿਸ ਕੰਪਲੇਂਟ ਦਰਜ ਕਰਵਾਈ ਆ। ਪੁਲਿਸ ਕੰਪਲੇਂਟ ਦੇ ਵਿੱਚ ਜੋ ਤੁਸੀਂ ਆ ਗੱਲ ਕਹੀ ਆ, ਉਹਨੇ ਵੀ ਕਹੀ ਆ ਕਿ ਇਸ ਟਰਸਟ ਦਾ ਜਿਹੜਾ ਕਾਇਦਾ ਕਾਨੂੰਨ ਹੈ ਉਹ ਇਹ ਕਹਿੰਦਾ ਕਿ ਨਾਮ ਨਹੀਂ ਬਦਲਿਆ ਜਾ ਸਕਦਾ। ਹੁਣ ਇਹਦੇ 'ਚ ਪਤਾ ਨਹੀਂ ਕਿਹੜਾ ਪੱਖ ਸਹੀ ਹੈ ਕਿਹੜਾ ਪੱਖ ਗਲਤ ਆ, ਪਰ ਦੇਖੋ ਨਾ ਵੀ ਹੋਵੇ ਉਸ ਟਰਸਟ ਦਾ ਵਿਧੀ ਵਿਧਾਨ ਨਾ ਵੀ ਹੋਵੇ, ਪਰ ਤੁਸੀਂ ਇਹ ਤੇ ਦੇਖੋ ਕਿ ਉਸ ਬੰਦੇ ਦੀ ਸਮਾਜ ਨੂੰ ਦੇਣ ਕੀ ਹੈ। ਇਹ ਤੋਂ ਵੱਧ ਕੀ ਦੇਣ ਹੋ ਸਕਦੀ ਹੈ ਬੰਦੇ ਦੀ, ਕਿ ਉਸ ਬੰਦੇ ਨੇ ਉਹਨਾਂ ਸਮਿਆਂ 'ਚ ਇੱਕ ਬਹੁਤ ਵਧੀਆ ਵਿਦਿਅਕ ਟਰਸਟ ਦਿੱਤਾ, ਇੱਕ ਐਸਾ ਅਖਬਾਰ ਦਿੱਤਾ ਜਿਹਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਖੁੱਲ੍ਹ ਕੇ ਕੰਮ ਕੀਤਾ। ਹਾਲਾਂਕਿ ਅੱਜ ਵੀ ਉਸ ਅਖਬਾਰ ਨੂੰ ਕਾਫੀ ਭਰੋਸੇਯੋਗ ਮੰਨਿਆ ਜਾਂਦਾ, ਪਰ ਉਹਦੇ 'ਚ ਅੱਜ ਕੱਲ੍ਹ ਜਿਹੜਾ ਉਤਲਾ ਪੈਨਲ ਆ ਉਹਦੇ 'ਚ ਪੰਜਾਬੀਆਂ ਦੀ ਗਿਣਤੀ ਨਾ ਮਾਤਰ ਰਹਿ ਗਈ ਹੈ। ਹਾਲਾਂਕਿ ਉਹ ਪੰਜਾਬ ਦਾ ਮੋਢੀ ਅਖਬਾਰ ਸੀਗਾ, ਉਹਦੇ 'ਚ ਜਿਹੜਾ ਅੱਜ ਸੰਪਾਦਕੀ ਬੋਰਡ ਹੈ, ਤੁਹਾਨੂੰ ਪੰਜਾਬੀ ਬੰਦਾ ਬਹੁਤ ਵਿਰਲਾ ਟਾਵਾਂ ਮਿਲੇਗਾ ਜੀ। ਤੀਜੀ ਚੀਜ਼ ਇਹ ਹੈ ਕਿ ਉਹਨਾਂ ਨੇ ਬੈਂਕ ਦਾ ਮੁੱਢ ਬੰਨਿਆ, ਪੰਜਾਬ ਨੈਸ਼ਨਲ ਬੈਂਕ ਦਾ। ਸੋ ਦੇਣ ਏਡੀ ਵੱਡੀ ਦੇਣ ਆ। ਜੇ ਅੱਜ
ਤੁਸੀਂ ਆਪਣੇ ਇੱਕ ਵਿਸ਼ੇਸ਼ ਏਜੰਡੇ ਤਹਿਤ ਉਸ ਬੰਦੇ ਦੀ ਲੈਗਸੀ ਖਤਮ ਕਰਦੇ ਹੋ ਤਾਂ ਇਹ ਤੇ ਇੱਕ ਤਰ੍ਹਾਂ ਨਾਲ ਅਕਿਰਤ ਘਣਤਾ ਹੈ ਨਾ। ਇਹ ਅਕਿਰਤ ਘਣਤਾ ਹੈ। ਕਿਸੇ ਬੰਦੇ ਦਾ ਏਡਾ ਵੱਡਾ ਸੁਤੰਤਰਤਾ ਦੇ ਵਿੱਚ ਜਿਹੜਾ ਸਹਿਯੋਗ ਆ, ਜੋ ਉਹਦਾ ਇਹ ਘਾਲਣਾ ਵਾਲਾ ਕੰਮ ਆ, ਇਹ ਸਾਰਾ ਫਿਰ ਤੁਸੀਂ ਤੇ ਮਿੱਟੀ ਕਰਦੇ ਪਏ ਹੋ। ਔਰ ਮੈਂ ਵਾਰ-ਵਾਰ ਇੱਕ ਚੀਜ਼ ਕਹਿਣਾ ਪਿਆ ਕਿ ਗੱਲ ਦਿਆਲ ਸਿੰਘ ਮਜੀਠੀਆ ਦੇ ਨਾਂ ਨਾਲ ਨਾ ਜੋੜੋ। ਅਸਲ ਦੇ ਵਿੱਚ ਇਸ ਚੀਜ਼ ਨੂੰ ਸਮਝਣ ਦਾ ਯਤਨ ਕਰੋ ਕਿ ਕਿਸ ਤਰੀਕੇ ਨਾਲ ਨਹਿਰੂ ਦੀ ਲੈਗਸੀ ਨੂੰ ਖਤਮ ਕੀਤਾ ਜਾ ਰਿਹਾ, ਮਹਾਤਮਾ ਗਾਂਧੀ ਨੂੰ ਕਿਸ ਤਰ੍ਹਾਂ ਫਾਡੀ ਕੀਤਾ ਜਾ ਰਿਹਾ, ਕਿਸ ਤਰ੍ਹਾਂ ਜਿਹੜੇ ਕਰਤਾਰ ਸਿੰਘ ਸਰਾਭਾ ਹੋ ਰਹੀ, ਭਗਤ ਸਿੰਘ ਹੋ ਰਹੀ ਹੈ ਜਿਹੜੇ, ਉਹਨਾਂ ਨੂੰ ਸੁਤੰਤਰਤਾ ਸੈਨਾਨੀਆਂ ਦੀ ਲਿਸਟ ਤੋਂ ਹੌਲੀ ਹੌਲੀ ਸਰਕਾਇਆ ਜਾ ਰਿਹਾ। ਨਵੇਂ ਹੀ ਹੀਰੋ ਘੜੇ ਜਾ ਰਹੇ ਆ ਜਿਨ੍ਹਾਂ ਦਾ ਅੰਗਰੇਜ਼ਾਂ ਦੇ ਨਾਲ ਬਹੁਤ ਮੋਹ ਪਿਆਰ ਸੀ, ਉਹਨਾਂ ਨੂੰ ਵੀ ਆਜ਼ਾਦੀ ਘੁਲਾਟੀਏ ਬਣਾ ਕੇ ਦਰਸਾਇਆ ਜਾ ਰਿਹਾ। ਇਤਿਹਾਸ ਨੂੰ ਹੌਲੀ ਹੌਲੀ ਬਦਲਿਆ ਜਾ ਰਿਹਾ। ਧਰਮ ਨਿਰਪੇਖਵਾਦ ਇਸ ਦੇਸ਼ ਦੀ ਬੁਨਿਆਦ ਆ। ਧਰਮ ਨਿਰਪੇਖਵਾਦ ਬਾਰੇ ਖੁਦ ਯੋਗੀ ਸਾਹਿਬ ਨੇ ਇੱਕ ਗੱਲ ਕਹੀ ਹੈ, ਸ਼ਾਇਦ ਤੁਸੀਂ ਉਹਦੇ ਤੇ ਗੌਰ ਨਹੀਂ ਕੀਤਾ। ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਝੂਠ ਜਿਹੜਾ ਬੋਲਿਆ ਗਿਆ ਉਹ ਹੈ ਧਰਮ ਨਿਰਪੇਖਵਾਦ, ਔਰ ਧਰਮ ਨਿਰਪੇਖਵਾਦ ਵਾਲਾ ਝੂਠ ਬੋਲਣ ਵਾਲਿਆਂ ਨੂੰ ਦੇਸ਼ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਦੇਖੋ, ਜਿਸ ਚੀਜ਼ ਨੂੰ ਸਾਡੇ ਸੰਵਿਧਾਨ ਨੇ ਆ ਕੇ 1970-75 ਦੇ ਵਿੱਚ 42ਵੀਂ ਸੋਧ ਦੇ ਵਿੱਚ ਪ੍ਰਵਾਨ ਕਰ ਲਿਆ ਸੀਗਾ, ਉਹ ਉਸ ਸੰਵਿਧਾਨਕ ਹਿੱਸੇ ਨੂੰ ਕਹਿੰਦੇ ਆ ਕਿ ਗਾਲ ਆ। ਇਹਦੋਂ ਵੱਡਾ ਫਿਰਕੂਪੁਣਾ ਕੋਈ ਹੋ ਸਕਦਾ ਕਿ ਸੰਵਿਧਾਨ 'ਚ ਜੋ ਚੀਜ਼ ਪ੍ਰਵਾਨ ਕਰ ਲਈ ਗਈ ਹੈ, ਤਸਲੀਮ ਕਰ ਲਈ ਗਈ ਹੈ, ਉਹਦੇ ਬਾਰੇ ਵੀ ਕਿਹਾ ਜਾ ਰਿਹਾ ਕਿ ਇਹ ਇੱਕ ਗਾਲ ਆ। ਗਾਲ ਕਿਉਂ ਆ? ਉਹਨਾਂ ਨੂੰ ਗਾਲ ਕਿਉਂ ਲੱਗਦੀ ਪਈ ਆ? ਕਿਉਂਕਿ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹ ਉਹਦਾ ਬਦਲ ਆ, ਉਹਦਾ ਕਾਟਵਾਂ ਰੂਪ ਆ। ਜਦੋਂ ਤੱਕ ਇਸ ਦੇਸ਼ ਦੇ ਵਿੱਚ ਧਰਮ ਨਿਰਪੇਖਵਾਦ ਆ, ਉਹਨਾਂ ਦਾ ਜਿਹੜਾ ਇੱਕ ਏਜੰਡਾ ਵਿਸ਼ੇਸ਼ ਆ ਉਹ ਕੰਮ ਨਹੀਂ ਕਰ ਸਕਦਾ। ਔਰ ਸਭ ਤੋਂ ਜ਼ਰੂਰੀ ਇਹ ਆ ਕਿ ਤੁਸੀਂ ਹੌਲੀ ਹੌਲੀ ਧਰਮ ਨਿਰਪੇਖਵਾਦਤਾ ਦੀਆਂ ਜੜ੍ਹਾਂ ਕੁਤਰਦੇ ਚੱਲੋ। ਸੋ ਉਹ ਜੜ੍ਹਾਂ ਕੁਤਰਦੇ ਪਏ ਆ। ਅੱਜ ਮਜੀਠੀਆ, ਕੱਲ ਨੂੰ ਕੋਈ ਮੌਲਾਨਾ ਅਬਦੁਲ ਕਲਾਮ ਹੋਏਗਾ, ਕੱਲ ਨੂੰ ਕੋਈ ਫਲਾਣਾ ਹੋਏਗਾ, ਕਿਸੇ ਦੀ ਵੀ ਵਾਰੀ ਆ ਸਕਦੀ ਹੈ, ਕਿਸੇ ਦੀ ਵਾਰੀ ਆ ਸਕਦੀ। ਬਿਲਕੁਲ ਜੀ, ਸਾਰਿਆਂ ਨੂੰ ਉੱਥੇ ਜਿਹੜਾ ਜੀ ਕਹਿ ਲਓ ਵੀ ਅੱਖਾਂ ਤੋਂ ਪਰਦੇ ਚੱਕਣ ਦੀ ਜ਼ਰੂਰਤ ਆ ਵੀ ਇਹ ਸਰਕਾਰਾਂ ਜਿਹੜੀਆਂ ਇਸ ਟਾਈਮ ਜਿਹੜੀ ਮੌਜੂਦਾ ਸਰਕਾਰ ਆ ਉਹ ਕਰੀ ਕੀ ਜਾ ਰਹੀ ਆ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਜਿਹੜਾ ਜੀ ਆਪਾਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ, ਸਰੋਤਿਆਂ ਦੇ ਸਵਾਲਾਂ ਬਾਰੇ ਜਿਹੜੇ ਜੀ ਸਾਨੂੰ ਤੁਸੀਂ ਜਿਹੜੇ ਜੀ ਨਾਲ ਜੁੜ ਕੇ ਜਵਾਬ ਦਿੱਤੇ, ਉਹਨਾਂ ਦੇ ਬਾਰੇ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੇ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਆਵਾਂਗੇ ਤੇ ਜਿਹੜੀਆਂ ਅਮਰੀਕਾ ਦੀਆਂ ਜਿਹੜੀਆਂ ਕੁਛ ਚੋਣਵੀਆਂ ਖਬਰਾਂ ਨੇ ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ ਤੇ ਜਿਹੜੀਆਂ ਜਾਂ ਕੋਈ ਵਿਸ਼ਵ ਦੀਆਂ ਜਿਹੜੀਆਂ ਅਹਿਮ ਖਬਰਾਂ ਉਸ ਦੇ ਬਾਰੇ ਤੁਹਾਨੂੰ ਜਾਣਕਾਰੀਆਂ ਦੇਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।